ਜੀ ਸਾਰੇ ਦੋਸਤਾਂ ਨੂੰ ਜੀ ਆਇਆਂ ਨੂੰ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਵਿੱਚ। ਮੈਂ ਦੋਸਤਾਂ ਨੂੰ ਰਿਕੁਐਸਟ ਹੈ ਕਿ ਜਿਹੜੇ ਸਾਨੂੰ ਵੇਖ ਰਹੇ ਨੇ, ਬੇਨਤੀ ਹੈ, ਦਰਖਾਸਤ ਹੈ ਕਿ ਉਹ ਪਲੀਜ਼ ਇਹਨੂੰ ਸ਼ੇਅਰ ਕਰ ਦੇਣ ਤਾਂ ਕਿ ਜਿਹੜੇ ਬਾਕੀ ਦੋਸਤ ਸਾਡੇ ਨਾਲ ਅਜੇ ਤੱਕ ਨਹੀਂ ਪਹੁੰਚੇ ਉਹ ਵੀ ਆ ਜਾਣ ਤੇ ਫਿਰ ਅਸੀਂ ਇੱਕ ਤਰ੍ਹਾਂ ਆਪਣਾ ਲੈਕਚਰ ਜਿਹੜਾ ਇਹਨਾਂ ਨੂੰ ਸ਼ੁਰੂ ਕਰ ਸਕੀਏ। ਉਨੀ ਦੇਰ ਤੱਕ ਅਸੀਂ ਗੱਲ ਕਰਦੇ ਹਾਂ ਆਪਣੇ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਦੇ ਹੁਣ ਤੱਕ ਦਾ ਜਿਹੜਾ ਕੰਮ ਹੈ ਉਹਦੇ ਹਵਾਲੇ ਨਾਲ। ਉਨੀ ਦੇਰ ਤੱਕ ਬਾਕੀ ਦੋਸਤ ਆ ਜਾਂਦੇ, ਫਿਰ ਸਾਡੇ ਗੈਸਟ ਸਾਡੇ ਨਾਲ ਆ ਚੁੱਕੇ ਨੇ, ਫਿਰ ਅਸੀਂ ਉਹਨਾਂ ਦਾ ਤਾਰਫ ਔਰ ਅੱਜ ਦੇ ਲੈਕਚਰ ਤੇ ਗੱਲਬਾਤ ਹੋਏਗੀ। ਲਾਇਲਪੁਰ ਯੰਗ ਹਿਸਟੋਰੀਅਨ ਕਲੱਬ, ਜਿਸ ਤਰ੍ਹਾਂ ਕਿ ਅਸੀਂ ਦੱਸਦੇ ਹਾਂ ਕਿ ਅਸੀਂ ਇਹਨਾਂ ਦਾ ਆਪਣਾ ਜਿਹੜੇ ਆਰਕਾਈਵ ਬਣਾ ਰਹੇ ਹਾਂ ਡਿਜੀਟਲ ਪੰਜਾਬ ਦੀ ਹਿਸਟਰੀ ਨੂੰ ਲੈ ਕੇ। ਉਹਦੇ ਵਿੱਚ ਅਸੀਂ ਮਿਊਜ਼ਿਕ ਨੂੰ ਡਿਸਕਸ ਕੀਤਾ, ਉਹਦੇ ਵਿੱਚ ਅਸੀਂ ਫੋਕਲੋਰ ਨੂੰ ਡਿਸਕਸ ਕੀਤਾ, ਉਹਦੇ ਵਿੱਚ ਅਸੀਂ ਤਾਰੀਖ ਦੇ ਉਹ ਹਿੱਸੇ ਡਿਸਕਸ ਕੀਤੇ ਜਿਹੜੇ ਅਜੇ ਤੱਕ ਜਿਹੜੇ ਨੇ ਨਾ ਅਣਗੌਲੇ ਨੇ, ਉਹਨਾਂ ਨੂੰ ਨਹੀਂ ਵੇਖਿਆ ਗਿਆ, ਉਹ ਅਸੀਂ ਡਿਸਕਸ ਕੀਤੇ। ਸੋ ਅਸੀਂ ਆਪਣੀ ਉਸੇ ਹੀ ਰੀਤ ਨੂੰ ਅੱਗੇ ਵਧਾਉਂਦਿਆਂ ਹੋਇਆਂ ਜਿਹੜਾ ਹੈ ਅੱਜ ਅਸੀਂ ਅੱਗੇ ਵਧੇ ਔਰ ਅੱਜ ਅਸੀਂ ਆਪਣੇ ਸ਼ਹਿਰ ਲਾਇਲਪੁਰ ਦੇ ਥੀਏਟਰ ਹਿਸਟਰੀ ਦੇ ਉੱਤੇ ਗੱਲਬਾਤ ਕਰਨ ਦਾ ਅੱਜ ਇੱਕ ਆਰ ਕੀਤਾ। ਸੋ ਮੈਂ ਆਪਣੇ ਦੋਸਤਾਂ ਨੂੰ ਦੱਸਦਾ ਜਾਵਾਂ, ਅੱਜ ਦਾ ਜਿਹੜਾ ਸਾਡਾ ਹਿਸਟਰੀ ਦੇ ਲੈਕਚਰ ਸੀਰੀਜ਼ ਦੇ ਵਿੱਚ ਜਿਹੜਾ ਲੈਕਚਰ ਇੱਕ ਬਹੁਤ ਅਹਿਮ ਲੈਕਚਰ ਹੈ। ਲਾਇਲਪੁਰ ਤੋਂ ਸਾਰੇ ਦੋਸਤ ਵਾਕਫ ਨੇ। 1907 ਦਾ ਜਲਸਾ ਹੋਵੇ ਤੇ ਜਾਂ ਫਿਰ ਹੋਰ ਤਹਿਰੀਕਾਂ ਹੋਣ। ਮੈਂ 1907 ਦੇ ਜਲਸੇ ਤੋਂ ਹੀ ਗੱਲ ਕਰਾਂਗਾ ਕਿ 1907 ਦੇ ਜਲਸੇ ਜਦੋਂ ਬਾਂਗੇ ਦਿਆਲ ਨੇ ਪਗੜੀ ਸੰਭਾਲ ਜੱਟਾ ਪੜ੍ਹਿਆ ਤੇ ਉਹ ਗੀਤ ਜਿਹੜਾ ਹੈ, ਉਹ ਜਿਹੜੀ ਨਜ਼ਮ ਹੈ, ਉਹ ਏਦਾਂ ਚੱਲੀ ਕਿ ਉਹ ਇੱਕ ਤਹਿਰੀਕ ਬਣ ਗਈ। ਮੁੜ ਕੇ ਫਿਰ ਭਗਤ ਸਿੰਘ ਹੋਵੇ, ਸਰਦਾਰ ਕਿਸ਼ਨ ਸਿੰਘ ਹੋਣ, ਜਾਂ ਸਾਡੇ ਇੱਥੇ ਅੱਠਾਂ ਬਾਜ਼ਾਰਾਂ ਦੇ ਵਿੱਚ ਆਪਸੀ ਚੱਕਰ ਦੇ ਨੌਜਵਾਨ ਹੋਣ, ਐਂਟੀ ਬ੍ਰਿਟਿਸ਼ ਲੀਗ ਦੀਆਂ ਗੱਲਾਂ ਹੋਣ, ਤੇ ਜਾਂ ਫਿਰ ਇਸ ਪੂਰੀ ਬਾਰ ਦੇ ਵਿੱਚ ਅਗਰ ਗੱਲ ਕਰੀਏ ਤੇ ਫਿਰ ਇਸ ਬਾਰ ਦਾ ਹੋਰ ਵੀ ਵੱਡਾ ਘੇਰਾ ਕਰ ਦਈਏ ਤੇ ਇਹਦੇ ਵਿੱਚ ਹੋਰ ਵੀ ਕਈ ਗੱਲਾਂ, ਕਈ ਸੂਰਮੇ ਇੱਥੇ ਆਏ। ਪਰ ਇਹਦੇ 'ਚ ਇੱਕ ਅਹਿਮ ਗੱਲ ਜਿਹੜੀ ਮੈਨੂੰ ਲੱਗਦੀ ਹੈ, ਉਹ ਅੱਜ ਜਿਸ ਤੋਂ ਅਸੀਂ ਇਹ ਲੈਕਚਰ ਰੱਖਿਆ ਕਿ ਉਹ ਸਾਡੇ ਜਦੋਂ ਇਹ ਸ਼ਹਿਰ ਬਣਿਆ ਉਹਦੇ ਤੋਂ ਸ਼ੁਰੂ ਕਰ ਲਈਏ। ਸਾਡੇ ਇੱਥੇ ਥੀਏਟਰ ਦੀ ਰੀਤ, ਇੱਥੇ ਗਾਣ ਦੀ ਔਰ ਇਹ ਸਾਰੀਆਂ ਜਿਹੜੀਆਂ ਨਾ ਪੁਰਾਣੀ ਰੀਤ ਇੱਥੇ ਤੁਰੀ ਜਾਂਦੀ ਹੈ। ਔਰ ਇਹ ਰੀਤ ਜਿਹੜੀ ਹੈ ਸਿਰਫ ਥੀਏਟਰ ਔਰ ਗਾਣਾ ਹੀ ਨਹੀਂ ਸੀ, ਬਲਕਿ ਪੋਲੀਟੀਕਲੀ ਸਾਰਾ ਇਹ ਸੈਟਅਪ ਸੀ ਜਿਹਦੇ ਵਿੱਚ ਇਹ ਸਾਰਾ ਕੁਝ ਚੱਲਦਾ ਸੀ। ਸੋ ਅੱਜ ਅਸੀਂ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਨਾ ਆਪਣੇ ਇਸ ਲੈਕਚਰ 'ਚ ਸਾਂਝੀਆਂ ਕਰਾਂਗੇ। ਮੈਂ ਸਾਰੇ ਦੋਸਤਾਂ ਨੂੰ ਦੱਸਦਾ ਜਾਵਾਂ, ਅੱਜ ਸਾਡੇ ਨਾਲ ਸਾਡੇ ਬਹੁਤ ਹੀ ਸੀਨੀਅਰ ਸਾਡੇ ਉਸਤਾਦ ਨੇ, ਗੁਰੂ ਨੇ ਸਾਡੇ ਥੀਏਟਰ ਦੇ, ਆਸਫ ਹੋਤ ਜੀ ਅੱਜ ਸਾਡੇ ਨਾਲ ਨੇ। ਸਰ ਦੇ ਅਗਰ ਕੰਮ ਦੀ ਗੱਲ ਕਰਾਂ ਤੇ ਸਰ 2004 ਤੋਂ ਪੰਜਾਬ ਲੋਕ ਰਹਿਸ ਔਰ ਦੇ ਨਾਲ ਥੀਏਟਰ, ਸਟਰੀਟ ਥੀਏਟਰ ਹੋਏ, ਥੀਏਟਰ ਦੀਆਂ ਸਾਰੀਆਂ ਫਾਰਮਸ ਸਰ ਕਰਵਾਉਂਦੇ ਰਹੇ ਔਰ ਡਾਇਰੈਕਟ ਕਰਦੇ ਰਹੇ, ਪਰਫਾਰਮ ਕਰਦੇ ਰਹੇ। ਔਰ ਉਸ ਤੋਂ ਵੱਖ ਫਿਰ ਇਹਨਾਂ ਦਾ ਬਹੁਤ ਵੱਡਾ ਕੰਟਰੀਬਿਊਸ਼ਨ ਜਿਹੜੇ ਸਾਡੇ ਵਰਗੇ ਲੋਕੀ ਬੱਚੇ ਜਿਹੜੇ ਯੂਨੀਵਰਸਿਟੀਆਂ 'ਚ, ਕਾਲਜਾਂ 'ਚ ਪੜ੍ਹਦੇ ਸਨ, ਉਹਨਾਂ ਨੂੰ ਥੀਏਟਰ ਵਰਕਸ਼ਾਪ ਦੇ ਥਰੂ ਥੀਏਟਰ ਸਿਖਾਉਣਾ ਔਰ ਥੀਏਟਰ ਇਸ ਤਰ੍ਹਾਂ ਦਾ ਸਿਖਾਉਣਾ ਕਿ ਤੁਹਾਨੂੰ ਸਿਖਾ ਦਿੱਤਾ ਔਰ ਉਸ ਤੋਂ ਬਾਅਦ ਤੁਸੀਂ ਇੰਡੀਪੈਂਡੈਂਟ ਆਪਣਾ ਥੀਏਟਰ ਕਰੋ। ਔਰ ਇਹ ਉਹਨਾਂ ਦਾ ਇੱਕ ਬਹੁਤ ਵੱਡਾ ਕੰਟਰੀਬਿਊਸ਼ਨ ਸੀ ਸਾਡੇ ਪੂਰੇ ਲਾਇਲਪੁਰ ਔਰ ਪੂਰੇ ਪੰਜਾਬ ਦੇ ਵਿੱਚ ਉਹਨਾਂ ਨੇ ਇਹ ਕੰਮ ਕੀਤਾ। ਇਸ ਤੋਂ ਵੱਖ ਉਹਨਾਂ ਦਾ ਜਿਹੜਾ ਸਾਂਦਲ ਥੀਏਟਰ ਹੈ, ਉਹ ਸਾਡੇ ਲਾਇਲਪੁਰ ਦਾ ਮਸ਼ਹੂਰ ਥੀਏਟਰ ਹੈ, ਬਹੁਤ ਅੱਛਾ ਕੰਮ ਉਹਨਾਂ ਦਾ ਕਰ ਰਹੇ ਨੇ। ਤੇ ਸਰ ਐਂਥਰੋਪੋਲੋਜਿਸਟ ਨੇ, ਪੋਲੀਟੀਕਲ ਸਾਇੰਟਿਸਟ ਨੇ, ਹਿਸਟਰੀ ਵੀ ਪੜ੍ਹੀ ਹੈ ਤੇ ਥੀਏਟਰ ਦਾ ਸਕ੍ਰਿਪਟ ਵੀ ਲਿਖਦੇ ਨੇ, ਡਾਇਰੈਕਟ ਵੀ ਕਰਦੇ ਨੇ ਔਰ ਪਰਫਾਰਮ ਵੀ ਕਰਦੇ ਨੇ। ਅੱਜ ਕੱਲ ਐਂਜਲ ਇੰਟਰਨੈਸ਼ਨਲ ਕਾਲਜ ਦੇ ਵਿੱਚ ਜਿਹੜਾ ਆਰਟ ਦਾ ਜਿਹੜਾ ਸ਼ੋਭਾ ਹੈ ਉਹਦੇ ਸਦਰ ਨੇ ਔਰ ਉੱਥੇ ਜਿਹੜਾ ਉਹ ਪੜ੍ਹਾ ਰਹੇ ਨੇ ਅੱਜ ਕੱਲ ਆਰਟ ਸਟੂਡੈਂਟਸ ਨੂੰ। ਔਰ ਅੱਜ ਉਹਨਾਂ ਨੇ ਸਾਡੇ ਨਾਲ ਲਾਇਲਪੁਰ ਦੀ ਜਿਹੜੀ ਥੀਏਟਰ ਦੀ ਜਿਹੜੀ ਰੀਤ ਹੈ, ਉਹਦੀ ਜਿਹੜੀ ਤਾਰੀਖ ਹੈ, ਉਹਦੇ ਉੱਤੇ ਗੱਲਬਾਤ ਅੱਜ ਅਸੀਂ ਸਾਂਝੀ ਕਰਾਂਗੇ। ਤਾਂ ਮੈਂ ਉਹਨਾਂ ਨੂੰ ਹੁਣ ਦਰਖਾਸਤ ਕਰਾਂਗਾ ਕਿ ਉਹ ਅੱਜ ਸਾਡੇ ਨਾਲ ਆਉਣ ਤੇ ਆ ਕੇ ਆਪਣੀ ਗੱਲਬਾਤ ਸਾਂਝੀ ਕਰਨ। ਜੀ ਸਰ, ਜੀ ਆਇਆਂ ਨੂੰ। ਜੀ ਆਇਆਂ ਨੂੰ। ਕੀ ਹਾਲ ਜੀ? ਠੀਕ ਠਾਕ? ਠੀਕ ਠਾਕ ਸਰ, ਬਹੁਤ ਮਿਹਰਬਾਨੀ ਸਰ, ਤੁਸੀਂ ਅੱਜ ਟਾਈਮ ਕੱਢਿਆ। ਮੈਨੂੰ ਅੰਦਾਜ਼ਾ ਸੀ ਕਿ ਅਸੀਂ ਰਾਤੀ ਜਦੋਂ ਡਿਸਕਸ ਕਰ ਰਹੇ ਸਰ ਤੇ ਤੁਸੀਂ ਟਰੈਵਲ ਕਰ ਰਹੇ ਸੋ, ਜੇ ਪਖਰੋਂ ਵਾਪਸ ਆ ਰਹੇ ਸੀ ਤੁਸੀਂ ਲਾਇਲਪੁਰ ਵੱਲ ਨੂੰ, ਤੇ ਸਰ ਤੁਸੀਂ ਇੰਨੇ ਥੋੜੇ ਟਾਈਮ 'ਚ ਜਿਹੜਾ ਅੱਜ ਸਾਨੂੰ ਟਾਈਮ ਦਿੱਤਾ, ਬਹੁਤ ਸ਼ੁਕਰੀਆ। ਤੇ ਸਕਰੀਨ ਹੁਣ ਤੁਹਾਡੇ ਕੋਲ ਹੈ, ਅਸੀਂ ਤੁਹਾਡੀ ਗੱਲਬਾਤ ਸੁਣਾਂਗੇ, ਫਿਰ ਮਿਲਨੇ ਆ ਤੁਹਾਡੇ ਲੈਕਚਰ ਤੋਂ ਬਾਅਦ। ਤੁਹਾਨੂੰ ਕੁਝ ਸਵਾਲ ਨਾ ਕੋਈ ਗੱਲਾਂ। जी सर। ठीक है जी, मेहरबानी। तो बहुत शुक्रिया
ਔਰ ਮੈਂ ਸਮਝਦਾ ਕਿ ਜਿਸ ਤਰੀਕੇ ਦੇ ਨਾਲ ਟਾਈਮ ਨੂੰ ਯੂਟਿਲਾਈਜ਼ ਕੀਤਾ ਹੈ ਇਸ ਪੂਰੇ ਕੋਵਿਡ ਦੇ ਸਿਨੈਰੀਓ ਦੇ ਵਿੱਚ ਤੋਹੀਦ ਚੱਠਾ ਨੇ ਬੜੇ ਮਜ਼ੇ ਦਾ ਜਿਹੜਾ ਹੈ ਨਾ, ਔਰ ਖਾਸ ਕਰ ਜਦੋਂ ਕੋਈ ਜ਼ਬਾਨ ਦੀ ਗੱਲ ਹੁੰਦੀ ਹੈ ਔਰ ਜ਼ਬਾਨ ਦੇ ਹਵਾਲੇ ਨਾਲ ਅਸੀਂ ਜ਼ਾਹਿਰ ਹੈ ਅਸੀਂ ਇਹ ਸਮਝਦੇ ਹਾਂ ਕਿ ਜਿਹੜੀ ਆਪਣੀ ਬੋਲੀ ਹੈ ਉਹਦੇ ਰਾਹੀਂ ਜਿਹੜਾ ਹੈ ਨਾ ਕੁਝ ਹੋ ਸਕਦਾ ਹੈ, ਔਰ ਉਹ ਸਾਡੇ ਕਾਰ ਵਿਹਾਰ ਦਾ ਔਰ ਸਾਡੇ ਮਾਮਲਾਤ ਦਾ ਇਹਦੇ ਤੇ ਸਾਰੀ ਬੜੀ ਪੁਰਾਣੀ ਕਲੈਰਿਟੀ ਹੈ। ਅਸੀਂ ਗੱਲ ਕਰੀਏ ਥੀਏਟਰ ਦੀ, ਔਰ ਜੇ ਪਾਰਟਿਕੂਲਰਲੀ ਅਸੀਂ ਹਿਸਟਰੀ ਆਫ ਥੀਏਟਰ ਕਰੀਏ ਔਰ ਲੈਲਪੁਰ ਦੇ ਹਵਾਲੇ ਨਾਲ, ਤੇ ਜ਼ਾਹਿਰ ਹੈ 47 ਤੋਂ ਬਾਅਦ ਦਾ ਜਿਹੜਾ ਇੱਥੇ ਥੀਏਟਰ ਦਾ ਸਾਰਾ ਵਿਹਾਰ ਹੈ ਉਹ ਇੰਝ ਹੈ ਕਿ ਜਿਵੇਂ ਤੁਸੀਂ ਕੋਈ ਨਾਟਕ, ਜਦੋਂ ਕੋਈ ਡਾਇਰੈਕਟਰ ਜਾਂ ਰਾਈਟਰ ਜਿਹੜਾ ਨਾ ਨਾਟਕ ਲਿਖਦਾ ਹੈ ਤੇ ਉਹ ਸਾਰਾ ਖੇਡ ਚੁੱਕਾ ਹੁੰਦਾ ਹੈ ਉਸ ਨਾਟਕ ਨੂੰ, ਉਹਦਾ ਮੁਹਾਂਦਰਾ, ਉਹਦੇ ਕਿਰਦਾਰ, ਉਹਦੀ ਪੂਰੀ ਸ਼ਕਲ, ਉਹਦਾ ਪੂਰਾ ਸੈੱਟ ਉਹਦੇ ਸਾਹਮਣੇ ਗੁਜ਼ਰ ਚੁੱਕਾ ਹੁੰਦਾ ਹੈ, ਔਰ ਫਿਰ ਉਹ ਉਹਨੂੰ ਜ਼ਾਹਿਰ ਹੈ ਕਿਸੇ ਹੋਰ ਸ਼ਕਲ ਵਿੱਚ ਅੱਗੇ ਲੈ ਕੇ। ਅੱਛਾ, ਇਸ ਗੱਲ ਕਰਨ ਦਾ ਮਤਲਬ ਇਹ ਸੀ ਕਿ ਅਸੀਂ ਜਦੋਂ ਹਿਸਟਰੀ ਦੀ ਗੱਲ ਕਰਦੇ ਹਾਂ ਥੀਏਟਰ ਦੇ ਅੰਦਰ, ਤੇ ਪਹਿਲਾ ਜਿਹੜਾ ਨਕਸ਼ਾ ਬਣਦਾ ਹੈ ਉਹ ਬਣਦਾ ਹੈ ਫੋਕ ਥੀਏਟਰ ਦਾ, ਰਿਵਾਇਤੀ ਥੀਏਟਰ ਦਾ, ਜਾਂ ਤੁਸੀਂ ਉਹਨੂੰ ਕਹਿ ਲਓ ਕਿ ਬਈ ਰਾਹਤ ਦਾ ਨਕਸ਼ਾ ਬਣਦਾ ਹੈ। ਇੱਥੇ ਟ੍ਰੈਡੀਸ਼ਨ ਜਿਹੜੀ ਥੀਏਟਰ ਦੀ ਬਹੁਤ ਤਗੜੀ ਰਹੀ ਹੈ ਉਹ ਰਿਵਾਇਤੀ ਥੀਏਟਰ ਹੀ ਰਿਹਾ। ਰਿਵਾਇਤੀ ਥੀਏਟਰ ਦੇ ਅੰਦਰ ਜਿਹੜੇ ਨਾਟਕਾਂ ਦੀਆਂ ਢਾਣੀਆਂ ਸਨ, ਉਹਨਾਂ ਨੇ ਬਹੁਤ ਸੋਹਣੇ ਨਾਟਕ ਖੇਡੇ ਹੋਏ ਨੇ, ਔਰ ਉਹਨਾਂ ਦੀ ਛਾਪ ਹਜੇ ਤੱਕ ਵੀ ਸਾਡੇ ਪੂਰੇ ਇਸ ਵਸੇਬ ਦੇ ਉੱਪਰ ਕਾਇਮ ਹੈ। ਉਹ ਬਾਲੀ ਜੱਟੀ ਦਾ ਥੀਏਟਰ ਹੋਵੇ, ਉਹ ਤੋਤੀ ਸਾਬਰੀ ਹੋਰਾਂ ਦਾ ਥੀਏਟਰ ਹੋਵੇ, ਜੜਾਂਵਾਲਾ ਤੋਂ ਉਹ ਖੇਡ ਰਹੇ ਹੋਣ, ਉਹਨਾਂ ਨੇ ਪੂਰਨ ਭਗਤ ਖੇਡਾ, ਉਹਨਾਂ ਨੇ ਸੱਸੀ ਪੁੰਨੂ ਖੇਡਾ, ਉਹਨਾਂ ਨੇ ਹੀਰ ਰਾਂਝਾ ਖੇਡਾ, ਔਰ ਉਹਦਾ ਜਿਹੜਾ ਤੁਸੀਂ ਕਹਿ ਲਓ ਕਿ ਬਈ ਜਿਹੜੀ ਛਾਪ ਹੈ ਉਹ ਬਹੁਤ ਦੇਰ ਤੱਕ ਲੋਕਾਂ ਦੇ ਧਿਆਨ 'ਚ ਰਹੀ ਹੈ, ਬਲਕਿ ਹੁਣ ਵੀ ਹੈ। ਸੋ ਹਿਸਟਰੀ ਦੇ ਅੰਦਰ ਜਿਹੜਾ ਮੈਂ ਕਹਿੰਦਾ ਕਿ ਉਹਦੀ ਵੰਡ ਕਰੀਏ ਤੇ ਸਾਨੂੰ ਦੋ ਤਰ੍ਹਾਂ ਦੇ ਉਹਦੇ ਵਿੱਚ ਨਜ਼ਰ ਆਉਂਦੇ ਨੇ। ਇੱਕ ਜ਼ਾਹਿਰ ਅਸੀਂ ਗੱਲ ਕਰ ਰਹੇ ਹਾਂ ਕਿ ਰਿਵਾਇਤੀ ਥੀਏਟਰ ਤੇ ਫੋਕ ਥੀਏਟਰ, ਜਿਹੜਾ ਕਿ ਵਕਤ ਦੇ ਨਾਲ ਨਾਲ ਚੱਲਦਾ ਚੱਲਦਾ ਆਪਣੇ ਬਹੁਤ ਸਾਰੀਆਂ ਸ਼ਕਲਾਂ ਵਟਾ ਕੇ, ਅਸੀਂ ਉੱਤੇ ਗੱਲ ਕਰਾਂਗੇ ਕਿ ਅੱਜ ਦੇ ਅਜੋਕੇ ਵੇਲੇ ਦੇ ਵਿੱਚ ਉਹ ਕਿਸ ਤਰ੍ਹਾਂ ਦੀ ਸ਼ਕਲ ਬਣਾ ਕੇ ਸਾਡੇ ਕੋਲ ਮੌਜੂਦ ਹੈ। ਇੱਥੇ ਜਨਾਬ ਲਾਲ ਮਿਲ ਦੇ ਵਿੱਚ ਅਸੀਂ ਜਦ ਇਸ਼ਫਾਕ ਸਾਹਿਬ ਦੀ, ਪ੍ਰੋਫੈਸਰ ਇਸ਼ਫਾਕ ਸਾਹਿਬ ਦੀ ਅਗਰ ਕਿਤਾਬ ਦਾ ਰੈਫਰੈਂਸ ਲਈਏ, ਜਿਨ੍ਹਾਂ ਨੇ ਲਾਇਲਪੁਰ ਦੀ ਤਾਰੀਖ ਦੇ ਉੱਪਰ ਬਹੁਤ ਕੁਝ ਲਿਖਿਆ ਹੈ, ਤਾਂ ਉਹਦੇ ਵਿੱਚ ਕੁਝ ਰੈਫਰੈਂਸਿਸ ਸਾਨੂੰ ਨਜ਼ਰ ਆਉਂਦੇ ਨੇ ਕਿ ਇਸ ਉੱਥੇ ਕਿਸ ਤਰ੍ਹਾਂ ਦਾ ਥੀਏਟਰ, ਮਤਲਬ ਥੀਏਟਰ ਦਾ ਜ਼ਿਕਰ ਹੈ, ਔਰ ਉਹ ਪਾਰਟਿਕੂਲਰਲੀ ਉਸੇ ਤਬਕੇ ਦੇ ਨਾਲ ਹੀ ਜੁੜਾ ਹੈ, ਔਰ ਯਾਨੀ ਕਿ ਮਿਲਾਂ ਦੇ ਵਿੱਚ ਜਿਹੜੇ ਕੰਮ ਕਰਦੇ, ਔਰ ਅੱਜ ਵੀ ਉਹਦੀ ਜਿਹੜਾ ਸਾਨੂੰ ਇੱਕ, ਅਗਰ ਅਸੀਂ ਉਹਨੂੰ ਦੇਖੀਏ ਕਿ ਉਹਦੇ ਵਿੱਚ ਜਿਹੜੇ ਫਨਕਾਰਾਂ ਦਾ ਮਤਲਬ ਪੁਰਾਣਾ ਜਿਹੜਾ ਅਜੇ ਤੱਕ ਸਿਲਸਿਲਾ ਚਲਾ ਆ ਰਿਹਾ, ਤਾਂ ਮੰਡੀ ਕੁਆਟਰ ਦੇ ਵਿੱਚ ਅੱਜ ਵੀ ਸਾਨੂੰ ਉਹਨਾਂ ਦੀ सर ਝਲਕ थोड़ा माइक बड़ी देर अगर तक। करीब करो, माइक थोड़ा करीब जी कर लो, आवाज ना थोड़ी स्लो है सर, आवाज थोड़ी स्लो है। अच्छा हूँ ठीक है। हाँ जी सर हुन ठीक है, थोड़ा जा लाउड सर बोलना पड़ेगा। अच्छा ठीक है, ओके ओके, थैंक यू। अच्छा ਉਹ ਇਹ ਕਹਿ ਰਹੇ ਨੇ ਕਿ ਮੈਂ ਥੋੜਾ ਆਪਣੀ ਪਿਚ 'ਚ ਰਹਿਣਾ, ਦੇਖ ਲਓ ਅਸੀਂ ਥੀਏਟਰ ਦੇ ਬੰਦੇ ਹੋ ਕੇ ਜਦੋਂ ਕੈਮਰੇ ਤੇ ਗਿਆ ਨੇ ਤਾਂ ਸਾਡੀ ਆਵਾਜ਼ ਲੋ ਹੋ ਜਾਂਦੀ ਹੈ, ਸਾਨੂੰ ਕਿਤੇ ਪੀੜੀ 'ਚ ਖੜਾ ਕਰ ਲਓ ਤਾਂ ਅਸੀਂ ਜਿਹੜਾ ਨਾ 200 ਬੰਦੇ ਨੂੰ ਵੀ ਆਵਾਜ਼ ਪਹੁੰਚਾ ਦਈਏ। ਅੱਛਾ, ਸੋ ਅਸੀਂ ਹਿਸਟਰੀ ਦੀ ਗੱਲ ਕਰ ਰਹੇ ਸੀ ਤੇ ਕਿ ਲਾਇਲਪੁਰ ਦੇ ਅੰਦਰ ਜਿਹੜੀ ਤਾਰੀਖ ਹੈ ਥੀਏਟਰ ਦੀ, ਕਿਉਂਕਿ ਪਾਕਿਸਤਾਨ ਪੂਰੇ ਦੇ ਅੰਦਰ ਅਗਰ ਅਸੀਂ ਦੇਖੀਏ ਤਾਂ ਕੋਈ ਇਸ ਤਰ੍ਹਾਂ ਕੋਈ ਬਹੁਤ ਮਿੱਥੀ ਹੋਈ ਤਾਰੀਖ ਸਾਨੂੰ ਨਜ਼ਰ ਨਹੀਂ ਆਉਂਦੀ, ਕੋਈ ਬਹੁਤ ਰਿਟਨ ਤਾਰੀਖ ਨਹੀਂ ਹੈ ਥੀਏਟਰ ਦੀ। ਅਸੀਂ ਜਾਂ ਤੇ ਢਾਣੀਆਂ ਨੂੰ ਮਿਲ ਮਿਲਾ ਕੇ ਸਾਨੂੰ ਪਤਾ ਚੱਲਿਆ ਕਿ ਯਾਰ 47 ਤੋਂ ਪਹਿਲੇ ਇਹਨਾਂ ਦੇ ਦਾਦਕੇ ਜਿਹੜਾ ਨੇ ਨਾਟਕ ਖੇਡਦੇ ਸਨ, ਫਿਰ ਉਹ ਵਿਰਸਾ ਉਹਨਾਂ ਦੀ ਅਗਲੀ ਨਸਲ ਕੋਲ ਆਇਆ, ਫਿਰ ਉਹ ਅੱਗੇ ਪਹੁੰਚਾ। ਸੋ ਇਸ ਤਰ੍ਹਾਂ ਜਿਹੜਾ ਨਾ ਉਹਦੀ ਹਿਸਟਰੀ ਦੇ ਵਿੱਚੋਂ ਸਾਨੂੰ ਝਲਕ ਮਿਲਦੀ ਹੈ, ਜਿਹੜੀ ਕਿ ਇਟਸੈਲਫ ਬੜੀ ਸਟਰੋਂਗ ਹੈ। ਔਰ ਪਰਸਨਲੀ ਆਈ ਬਿਲੀਵ ਕਿ ਜਿਹੜੀ ਲੋਕਾਂ ਵੱਲੋਂ ਹਿਸਟਰੀ ਆਉਂਦੀ ਹੈ ਉਹਨੂੰ ਅਗਰ ਤੁਸੀਂ ਉਹ ਜ਼ਿਆਦਾ ਸਟਰੋਂਗ ਹੈ, ਜ਼ਿਆਦਾ ਤਗੜੀ ਹੈ ਔਰ ਸੱਚੀ ਹੈ। ਤੁਸੀਂ ਉਹਦੇ 'ਚ ਉਹਨੂੰ ਜਿਹੜਾ ਹੈ ਨਾ ਤੁਸੀਂ ਕਹਿ ਲਓ ਕਿ ਅਮੇਜ਼ਿਸ਼ ਕਹਿ ਲਓ, ਜਾਂ ਉਹਨੂੰ ਕਹਿ ਲਓ ਕਿ ਉਹਦੇ 'ਚ ਰੰਗ ਹੋਏਗਾ ਤਾਂ ਉਹ ਵੀ ਲੋਕਾਂ ਦਾ ਹੀ ਰੰਗ ਆਏਗਾ, ਉਹਦੇ 'ਚ ਕੋਈ ਬਹੁਤ ਜ਼ਿਆਦਾ ਤੁਸੀਂ ਉਹਨੂੰ ਉਹ ਪੋਲੂਟਡ ਨਹੀਂ ਹੋਏਗੀ। ਸੋ ਉਹਦੇ ਰਾਹੀਂ ਅਸੀਂ ਜਦੋਂ ਇਸ ਲੈਲਪੁਰ ਦੇ ਵਿੱਚ ਵੇਖਿਆ ਤੇ ਸਾਨੂੰ ਨਜ਼ਰ ਆਉਂਦਾ ਹੈ ਕਿ ਵੀ ਜਿਹੜਾ ਇੱਥੇ ਦਾ ਮੁਹਾਂਦਰਾ ਸੀ ਥੀਏਟਰ ਖੇਡਣ ਦਾ, ਉਹ ਬਹੁਤ ਜ਼ਿਆਦਾ ਕਰੀਬ ਸੀ ਲੋਕਾਂ ਦੇ,
ਜਿਹਨੂੰ ਤੁਸੀਂ ਕਹਿੰਦੇ ਹੋ ਕਿ ਸਰਕਲ ਥੀਏਟਰ ਜਾਂ ਥਰਡ ਥੀਏਟਰ ਦੀ ਜਿਹੜੀ ਸ਼ਕਲ ਹੈ ਉਹ ਬਹੁਤ ਵਾਜ਼ਿਹ ਔਰ ਕਲੀਅਰ ਨਜ਼ਰ ਆਉਂਦੀ। ਉਹਦਾ ਇੱਕ ਪਹਿਲੂ ਤਾਂ ਇਹ ਹੈ ਕਿ ਨਾਟਕ ਚੂੰਕਿ ਮੇਲਾ ਠੇਲਾਂ ਦੇ ਵਿੱਚ ਹੀ ਹੁੰਦੇ ਸਨ, ਸੋ ਉਹਨਾਂ ਮੇਲਾਂ ਦੇ ਵਿੱਚ ਉਹਨਾਂ ਦਾ ਜਿਹੜਾ ਪੂਰਾ ਰੰਗ ਹੁੰਦਾ ਸੀ ਇਸ ਤਰ੍ਹਾਂ ਦਾ ਹੁੰਦਾ ਸੀ ਕਿ ਬਹੁਤ ਲੋਕਾਂ ਦੇ ਨਾਲ ਜੁੜਾ ਹੋਇਆ। ਅੱਛਾ, ਜੁੜਾ ਹੋਇਆ ਅਸੀਂ ਇਸ ਤਰ੍ਹਾਂ ਕਹਿੰਦੇ ਹਾਂ ਕਿ ਅਗਰ ਅਸੀਂ ਇੱਕ ਮਿਸਾਲ ਲਈਏ ਕਿ ਜਿਸ ਟਾਈਮ ਜੜ੍ਹਾਂਵਾਲਾਂ ਦਾ ਜਿਹੜਾ ਹੁਣ ਤੱਕ ਗਰੁੱਪ ਅਸੀਂ 2008 ਦੇ ਅੰਦਰ ਜਦੋਂ ਇੱਥੇ ਮੇਲਾ ਕੀਤਾ ਸੀ, ਪੰਜਾਬ ਲੋਕ ਬੋਲੀ ਮੇਲਾ, ਤਾਂ ਉਹਦੇ ਵਿੱਚ ਸਾਡੇ ਕੋਲ ਜਿਹੜਾ ਹੈ ਨਾ ਇੱਥੇ ਦੇ ਗਰੁੱਪ ਆਏ ਸਨ ਔਰ ਉਹਨਾਂ ਕੋਲ ਅਸੀਂ ਇਹ ਪੁੱਛਿਆ ਸੀ ਕਿ ਵੀ ਉਸ ਤੋਂ ਪਹਿਲੇ ਜਿਹੜਾ ਉਹਨਾਂ ਨਾਲ ਸਾਡੀ ਗੱਲਬਾਤ ਚੱਲ ਰਹੀ ਸੀ ਔਰ ਉਹਦੇ ਤੇ ਇੱਕ ਸਟੱਡੀ ਵੀ ਹੈ ਕਿ ਪੰਜਾਬ ਦੇ ਅੰਦਰ ਜਿਹੜਾ ਫੋਕ ਥੀਏਟਰ ਹੈ ਉਹਦੀ ਕੀ ਸ਼ਕਲ ਰਹੀ ਹੈ ਔਰ ਕਿਹੜੀ ਜਗ੍ਹਾ ਤੋਂ ਕਿਸ ਤਰ੍ਹਾਂ ਦਾ ਥੀਏਟਰ ਖੇਡਿਆ ਗਿਆ। ਤੇ ਉਹ ਦੱਸਦੇ ਨੇ ਕਿ ਵੀ ਅਸੀਂ ਜਦੋਂ ਨਾਟਕ ਆਪਣਾ ਸ਼ੁਰੂ ਕਰਦੇ ਸੀ ਤੇ ਉਸ ਨਾਟਕ ਦਾ ਮੁਹਾਂਦਰਾ ਇਸ ਤਰ੍ਹਾਂ ਹੁੰਦਾ ਸੀ ਕਿ ਨਾਟਕ ਸ਼ੁਰੂ ਹੋਇਆ, ਉਹ ਤੁਸੀਂ ਕਹਿ ਲਓ ਕਿ ਹੀਰ ਰਾਂਝਾ ਖੇਡ ਰਹੇ ਨੇ ਜਾਂ ਉਹ ਸੱਸੀ ਪੰਨੂ ਖੇਡ ਰਹੇ ਨੇ ਜਾਂ ਸੋਨੀ ਮਹੀਵਾਲ ਖੇਡ ਰਹੇ ਨੇ, ਤੇ ਅਮੂਮੀ ਤੌਰ ਦੇ ਉੱਤੇ ਜਿਹੜੇ ਫੋਕ ਥੀਏਟਰ ਹੈ ਉਹਦੇ ਵਿੱਚ ਇਹਨਾਂ ਦੇ ਗਿਰਦ ਹੀ ਜ਼ਿਆਦਾਤਰ ਕਹਾਣੀਆਂ ਰਹਿੰਦੀਆਂ ਸੀ। ਔਰ ਫਿਰ ਉਹਦੇ ਅੱਗੇ ਉਹਦੀ ਇੰਪਰੋਵਾਈਜ਼ੇਸ਼ਨ ਹੈ, ਉਹ ਇੰਪਰੋਵਾਈਜ਼ੇਸ਼ਨਾਂ ਦੀਆਂ ਫਿਰ ਬੜੀਆਂ ਇੰਟਰਸਟਿੰਗ ਸ਼ਕਲਾਂ ਨੇ ਜਿਹੜੀਆਂ ਫਿਰ ਲੋਕਾਂ ਦੇ ਨਾਲ ਜਾ ਕੇ ਜੁੜਦੀਆਂ ਨੇ। ਸੋ ਉਹ ਜਿਹੜਾ ਹਿਸਟਰੀ ਦਾ ਆਪਣਾ ਜਿਹੜਾ ਫੋਕ ਥੀਏਟਰ ਸੀ ਇੱਥੇ ਦਾ, ਉਹ ਬਹੁਤ ਨੇੜੇ ਸੀ ਲੋਕਾਂ ਦੇ। ਅੱਛਾ, ਇਹ ਇਸ ਲਈ ਮੈਂ ਗੱਲ ਕਰ ਰਿਹਾ ਕਿ ਲੋਕਾਂ ਦੇ ਬਹੁਤ ਨੇੜੇ ਸੀ ਕਿ ਅੱਗੇ ਜਾ ਕੇ ਅਸੀਂ ਅਗਰ ਇਹਨੂੰ ਕਲਾਸੀਕਲ ਥੀਏਟਰ ਕਹਿ ਲਈਏ ਜਾਂ ਇਹਨੂੰ ਅਸੀਂ ਰਿਵਾਇਤੀ ਥੀਏਟਰ ਕਹਿ ਲਈਏ, ਅੱਗੇ ਜਾ ਕੇ ਥੀਏਟਰ ਬਹੁਤ ਤਬਦੀਲ ਹੋ ਜਾਂਦਾ ਹੈ, ਜਿਹੜਾ ਕਿ ਖਾਸ ਤਰ੍ਹਾਂ ਦਾ ਆਪਣਾ ਰੰਗ ਬਣਾ ਲੈਂਦਾ ਹੈ ਔਰ ਉਹਦੇ ਆਪਣੇ ਅਸੀਂ ਜਿਹਨੂੰ ਕਹਿੰਦੇ ਹਾਂ ਕਿ ਵੀ ਉਹਨੇ ਇੱਕ ਥੀਏਟਰ ਉਹ ਵੀ ਹੈ ਜਿਹਨੇ ਲੋਕਾਂ ਨੂੰ ਦੂਰ ਕੀਤਾ ਲੋਕਾਂ ਤੋਂ। ਤੁਸੀਂ ਉਹਨੂੰ ਅਸੀਂ ਅਗਰ ਆਸਾਨ ਲਫ਼ਜ਼ਾਂ 'ਚ ਇਹ ਕਹੀਏ ਕਿ ਆਰਟ ਤੋਂ ਲੋਕਾਂ ਨੂੰ, ਮਾਡਰਨ ਥੀਏਟਰ ਨੇ ਆਰਟ ਤੋਂ ਲੋਕਾਂ ਨੂੰ ਡਰਾਇਆ, ਫਨਕਾਰ ਨੂੰ ਉਹਨੇ ਸੁਪੀਰੀਅਰ ਕਰਤਾ। ਜਦ ਕਿ ਇੱਥੇ ਜਿਹੜਾ ਥੀਏਟਰ ਖੇਡਿਆ ਜਾਂਦਾ ਸੀ ਪੰਜਾਬ ਦੇ ਅੰਦਰ ਔਰ ਖਾਸ ਕਰ ਇਹ ਜਿਹੜੇ ਲੋਕ ਖੇਡਦੇ ਸਨ, ਇਹ ਬਹੁਤ ਨੇੜੇ ਹੁੰਦੇ ਸਨ ਲੋਕਾਂ ਦੇ। ਇਹਨਾਂ ਦਾ ਜਿਹੜਾ ਤਰੀਕਾਕਾਰ ਹੁੰਦਾ ਸੀ, ਇਹਨਾਂ ਦੀ ਜਿਹੜੀ ਅੱਛਾ ਉਹਦੇ ਵਿੱਚ ਦੂਸਰੀ ਜਿਹੜੀ ਚੀਜ਼ ਹੁੰਦੀ ਸੀ ਉਹ ਹੁੰਦੀ ਸੀ ਉਹਦੀ ਜ਼ਬਾਨ, ਕਿਉਂਕਿ ਉਹ ਥੀਏਟਰ ਸਾਰਾ ਆਪਣੀ ਮਾਂ ਬੋਲੀ 'ਚ ਹੀ ਹੁੰਦਾ ਸੀ, ਪੰਜਾਬੀ 'ਚ ਹੀ ਹੁੰਦਾ ਸੀ। ਸੋ ਉਹਦਾ ਰੰਗ ਜਿਹੜਾ ਹੈ ਨਾ ਉਹ ਹਮੇਸ਼ਾ ਤੋਂ ਲੋਕਾਂ ਦੇ ਬਹੁਤ ਨੇੜੇ ਰਿਹਾ। ਉਹਦੀ ਲਫ਼ਜ਼ਾਲੀ, ਉਹਦਾ ਤਰੀਕਾਕਾਰ, ਉਹਦਾ ਜਿੰਨੀ ਵੀ ਬੁਣਤਰ ਹੁੰਦੀ ਸੀ ਉਹ ਲੋਕਾਂ ਦੇ ਬਹੁਤ ਨੇੜੇ ਹੁੰਦੀ ਸੀ, ਲੋਕ ਉਹਨੂੰ ਸਮਝਦੇ ਸਨ। ਔਰ ਜ਼ਾਹਿਰ ਹੈ ਫਿਰ ਇਹ ਜਿਹੜੀ ਲੋਕ ਦਾਸਤਾਨਾਂ ਹੈ, ਇਹਨਾਂ ਕੋਲ ਤੇ ਬੰਦਾ ਬੰਦਾ ਵਾਕਿਫ ਹੁੰਦਾ ਸੀ, ਉਹਦਾ ਚਸ ਉਹਦੀ ਚਸ ਹੋਰ ਤਰ੍ਹਾਂ ਲੈਂਦੇ ਸੀ, ਉਹਦੀ ਮਿਊਜ਼ਿਕ ਦੀ ਚਸ ਲੈ ਰਹੇ ਹੁੰਦੇ ਸਨ, ਉਹਦੇ ਜਨਾਬ ਜਿਹੜਾ ਨਾ ਉਹ ਪੂਰੇ ਉਸ ਬਿਹਾਰ ਦੀ ਚਸ ਲੈ ਰਹੇ ਹੁੰਦੇ ਸਨ ਕਿ ਕਿਸ ਤਰ੍ਹਾਂ ਉਹ ਆਪਣੀ ਕਿਰਦਾਰਾਂ ਦੇ ਰਾਹੀਂ ਲੋਕਾਂ ਨੂੰ ਉੱਥੇ ਪਹੁੰਚਾਉਂਦੇ ਸਨ। ਸੋ ਇੱਥੇ ਜਿਹੜੀ ਬੇਸਿਕ ਰੀਤ ਹੈ ਉਹ ਤੇ ਰਿਵਾਇਤੀ ਥੀਏਟਰ ਦੀ, ਜਿਹੜਾ ਰੀਤ ਦੇ ਨਾਲ ਜੁੜਾ ਜਿਹੜਾ ਫੋਕ ਥੀਏਟਰ ਹੈ ਉਹੀ ਢਾਣੀਆਂ ਇੱਥੇ ਬਹੁਤ ਅਰਸੇ ਤੱਕ ਇੱਥੇ ਕਾਇਮ ਦਾਇਮ ਰਹੀਆਂ। ਉਹਨਾਂ ਨੇ ਹੀ ਇੱਥੇ ਗ੍ਰਿਪ ਕੀਤੀ ਔਰ ਉਹੀ ਥੀਏਟਰ ਨੂੰ ਇੱਥੇ ਕਾਇਮ ਰੱਖ ਕੇ ਉਹ ਜੇ ਇੱਥੇ ਨਹੀਂ ਬੜੇ ਸਨ ਆਰਟ ਕਾਉਂਸਲਾਂ ਦੇ ਵਿੱਚ ਔਰ ਇੱਧਰ ਉਹਨਾਂ ਦਾ ਬਹੁਤ ਦੂਰ ਤੱਕ ਕੋਈ ਤਾਲੁਕ ਹੀ ਨਹੀਂ ਸੀ। ਉਹ ਮੇਲਾ ਠੇਲਾ ਤੇ ਹੀ ਜਿਹੜਾ ਨਾ ਆ ਕੇ ਤੇ ਉਸ ਥੀਏਟਰ ਨੂੰ ਉਹ ਮਤਲਬ ਹੈ ਪਰਫਾਰਮ ਕਰਦੇ ਸੀ। ਅੱਛਾ, ਜਿਸ ਵੇਲੇ ਅਸੀਂ ਥੋੜਾ ਜਿਹਾ ਅੱਗੇ ਚੱਲਦੇ ਹਾਂ ਔਰ ਪਾਕਿਸਤਾਨ ਆਪਣੇ ਪੈਰਾਂ ਤੇ ਖਲੋਣ ਨੂੰ ਸੀ, ਲਾਈਕ ਤੁਸੀਂ ਕਹਿ ਲਓ ਕਿ 47 ਤੋਂ ਬਾਅਦ ਜਦੋਂ ਆਪਣੀ ਸਾਰੇ ਮਾਮਲਾਤ ਨੂੰ ਦੇਖ ਰਿਹਾ ਸੀ ਜਿਹਦੇ ਵਿੱਚ ਪੋਲੀਟੀਕਲ ਫੈਕਟਰ ਬਹੁਤ ਜ਼ਿਆਦਾ ਇਹਦੇ ਤੇ ਬਹੁਤ ਗੱਲਾਂ ਬਾਤਾਂ ਹੋਈਆਂ ਨੇ ਔਰ ਪੂਰੀ ਵੰਡ ਦੇ ਉੱਤੇ ਬੜੀ ਗੱਲਬਾਤ ਹੋਈ ਹੈ। ਸੋ ਉਹਦੇ ਵਿੱਚ ਜਿਹੜਾ ਪੂਰੇ ਆਰਟ ਦਾ ਪਹਿਲੂ ਸੀ ਉਹ ਇੱਕ ਸਤ੍ਹਾ ਤੇ ਆ ਕੇ ਨਾ ਬਿਲਕੁਲ ਹੀ ਉਹ ਨਿਗਲੈਕਟ ਹੋਇਆ, ਉਹਨੂੰ ਉਸ ਪੂਰੇ ਕਲਚਰ ਨੂੰ ਪਰੇ ਕੀਤਾ। ਉਹਦੇ ਨਾਲ ਜ਼ਾਹਿਰ ਹੈ ਉਹ ਪੂਰਾ ਕਾਰ ਵਿਹਾਰ ਹੀ ਜਿਹੜਾ ਨਾ ਉਹਦੇ ਤੋਂ ਪਰੇ ਹੋਇਆ ਔਰ ਕਿਉਂਕਿ ਉਹ ਬਹੁਤ ਸਟਰੋਂਗ ਜਾਂ ਉਹਦੇ ਉੱਪਰ ਕੋਈ ਤੁਸੀਂ ਕਹਿ ਲਓ ਕਿ ਸਰਕਾਰ ਦੀ ਜਿਹੜਾ ਨਾ ਕੋਈ ਤੁਸੀਂ ਸਰਪ੍ਰਸਤੀ ਤੇ ਸੀ ਨਹੀਂ, ਉਹ ਆਪਣੇ ਰਾਹੀਂ ਲੋਕ ਉੱਥੇ ਥੀਏਟਰ ਆਇਆ, ਉਹਨਾਂ ਨੇ ਆਪ ਹੀ ਸਰਵਾਈਵ ਕੀਤਾ। ਉਹਨਾਂ ਦਾ ਮਤਲਬ ਖਾਣਾ ਪੀਣਾ ਵੀ ਉਹਦੇ 'ਚ ਹੀ ਹੁੰਦਾ ਸੀ, ਲੋਕੀ ਉਹਨਾਂ ਨੂੰ ਸਰਵ ਕਰਦੇ ਸਨ, ਉਹ ਮੇਲਾ ਠੇਲਾ ਤੇ ਜਾ ਕੇ ਤੋਂ ਕਮਾਉਂਦੇ ਸਨ ਔਰ ਉਹਦੇ ਤੇ ਸਾਰਾ ਕੁਝ ਉਹਨਾਂ ਦਾ ਬਸਰ ਔਕਾਤ ਹੁੰਦਾ ਬਹੁਤ ਬਿਹਤਰ ਹੁੰਦਾ ਸੀ। ਇਹ ਨਹੀਂ ਕਿ ਲੋਕੀ ਉਹਨਾਂ ਨੂੰ ਮਤਲਬ ਇਹ ਖਵਾਉਂਦੇ ਪਿਆਉਂਦੇ ਨਹੀਂ ਸਨ, ਉਹਨਾਂ ਦੀਆਂ ਕਈ ਨਸਲਾਂ ਜਿਹੜਾ ਹੈ ਨਾ ਇਹਦੇ ਤੇ ਪਲਦੀਆਂ ਰਹੀਆਂ ਔਰ ਲੋਕਾਂ ਨੇ ਉਹਨਾਂ ਨੂੰ ਬਹੁਤ ਸਰਵ ਕੀਤਾ, ਇਹਦੇ 'ਚ ਵੀ ਕੋਈ ਸ਼ੱਕ ਨਹੀਂ। ਲੇਕਿਨ ਸਰਕਾਰ ਵੱਲੋਂ ਜੋ ਕਿ ਉਹਨਾਂ ਦਾ ਕੋਈ ਇਸ ਤਰ੍ਹਾਂ ਦਾ ਠਿਆ ਠਿਕਾਣਾ ਨਹੀਂ ਸੀ
ਜਿਵੇਂ ਜਿਵੇਂ ਸਰਕਾਰ ਦੀ ਪਾਲਿਸੀ ਤਬਦੀਲ ਹੋਈ ਉਸੇ ਤਰ੍ਹਾਂ ਹੀ ਕਲਚਰ ਦੀ ਜ਼ਾਹਿਰ ਆਪਣਾ ਸਟਰਕਚਰ ਤੁਸੀਂ ਕਹਿ ਲਓ ਜਾਂ ਸ਼ਕਲ ਕਹਿ ਲਓ, ਸਟਰਕਚਰ ਤੇ ਨਹੀਂ ਮੈਂ ਕਹਾਂਗਾ, ਸ਼ਕਲ ਕਹਾਂਗਾ ਕਿ ਸ਼ਕਲ ਵੀ ਤਬਦੀਲ ਹੁੰਦੀ ਰਹੀ। ਉਸ ਤਬਦੀਲੀ ਦੇ ਰਾਹੀਂ ਜਿਹੜਾ ਨਾ ਉਸ ਤਬਦੀਲੀ ਦੀ ਜਿਹੜੀ ਇੱਕ ਪਹਿਲੂ ਸੀ ਉਹ ਬਹੁਤ ਜ਼ਿਆਦਾ ਜਿਹਨੇ ਇਫੈਕਟ ਕੀਤਾ ਇੱਥੇ ਦੇ ਪੂਰੇ ਥੀਏਟਰ ਗਰੁੱਪਾਂ ਨੂੰ, ਉਹ ਸੀ ਉਹਦੀ ਇਕਨੋਮਿਕਸ। ਕਿਉਂਕਿ ਵੇਲੇ ਦੇ ਨਾਲ ਉਹਨਾਂ ਦੀ ਇਕਨੋਮਿਕਸ ਉਸ ਤਰ੍ਹਾਂ ਉਹਨਾਂ ਦਾ ਸਰਵਾਈਵਲ ਜਿਹੜਾ ਨਾ ਆਹਿਸਤਾ ਆਹਿਸਤਾ ਚੁੱਕੇ ਖਤਮ ਹੁੰਦਾ ਗਿਆ, ਸੋ ਉਹਨਾਂ ਦਾ ਜਿਹੜੀ ਤੁਸੀਂ ਕਹਿ ਲਓ ਕਿ ਵੀ ਉਹ ਰੀਤ ਵੀ ਅੱਗੇ ਨਾ ਚੱਲ ਸਕੀ। ਔਰ ਇੱਕ ਵੇਲੇ ਸਾਨੂੰ ਆ ਕੇ ਨਜ਼ਰ ਆਉਂਦਾ ਕਿ ਵੀ ਉਹ ਬਹੁਤ ਮੱਧਮ ਹੋ ਗਿਆ ਥੀਏਟਰ, ਔਰ ਉਹ ਸ਼ਕਲ ਜਿਹੜੀ ਸਾਰੀ ਦੀ ਸਾਰੀ ਖਤਮ ਹੋ ਗਈ ਥੀਏਟਰ। ਦੂਸਰਾ ਉਹਦਾ ਪਹਿਲੂ ਇਹ ਸੀ ਕਿ ਅਸੀਂ ਕਦੇ ਵੀ ਇਹ ਨਹੀਂ ਕੀਤਾ ਕਿ ਵੀ ਅਸੀਂ ਆਪਣੇ ਕਲਚਰਲ ਆਸਪੈਕਟ ਨੂੰ, ਮਿਊਜ਼ਿਕ ਨੂੰ ਜਾਂ ਥੀਏਟਰ ਨੂੰ ਅਸੀਂ ਉਹਨੂੰ ਇੰਸਟੀਟਿਊਸ਼ਨਲਾਈਜ਼ ਕਰੀਏ। ਅਸੀਂ ਉਹਨੂੰ ਅੱਜ ਤੱਕ ਉਸ ਤਰ੍ਹਾਂ ਹੀ ਖੁੱਲਾ ਛੱਡਿਆ ਹੋਇਆ ਹੈ। ਜਿਸ ਵੇਲੇ ਉਹਦੀ ਲੋੜ ਪੈਂਦੀ ਹੈ ਉਹਨੂੰ ਤੁਸੀਂ ਪਕੜ ਦਕੜ ਕਰਕੇ ਤੇ ਖਾਸ ਪਰਪਸ ਲਈ ਵਰਤ ਕੇ ਤੇ ਫਿਰ ਉਹਨੂੰ ਤੁਸੀਂ ਸਾਈਡ ਤੇ ਜਾਂ ਨੁਕਰੇ ਲਾ ਲੈਂਦੇ ਹੋ। ਤੁਸੀਂ ਨਾ ਉਹਨੂੰ ਮਰਨ ਦਿੰਦੇ ਹੋ, ਨਾ ਹੀ ਤੁਸੀਂ ਉਹਨੂੰ ਜੀਣ ਦਿੰਦੇ ਹੋ। ਅਗਰ ਉਹ ਸਰਵਾਈਵਲ ਕਰ ਵੀ ਰਿਹਾ ਤਾਂ ਉਹਨੇ ਉਹਦੀ ਆਪਣੀ ਬਕਾ ਹੈ, ਕਿਉਂਕਿ ਉਹ ਫੋਕ ਹੈ ਔਰ ਉਹਨੇ ਤਾਂ ਜ਼ਾਹਿਰ ਮਰਨਾ ਨਹੀਂ ਹੈ। ਲੈਂਗੁਏਜ ਤੇ ਕਦੀ ਨਹੀਂ ਮਰਦੀ, ਨਾ ਹੀ ਮਰ ਸਕਦੀ ਹੈ। ਸੋ ਉਹਨੂੰ ਤੁਸੀਂ ਜਿੰਨਾ ਵੀ ਮਾਰ ਲਓ ਉਹਨੇ ਮਰਨਾ ਤਾਂ ਨਹੀਂ ਹੈ। ਹਾਂ, ਮੱਧਮ ਜ਼ਰੂਰ ਹੋਏਗੀ, ਉਹ ਵੇਲੇ ਨਾਲ ਆ ਕੇ ਇੱਕ ਵਾਰੀ ਟੱਕਰ ਲਾਏਗੀ ਔਰ ਵੇਲੇ ਤੋਂ ਹਾਰੇਗੀ ਵੀ ਨਹੀਂ, ਸ਼ਾਇਦ 2 ਕਦਮ ਪਿੱਛੇ ਹੋ ਜਾਏਗੀ, ਲੇਕਿਨ ਉਹ ਆਪਣਾ ਫਿਰ ਸਰਵਾਈਵਲ ਬਣਾਏਗੀ ਔਰ ਸਾਨੂੰ ਨਜ਼ਰ ਆਉਂਦਾ ਉਹਨੇ ਬਣਾਇਆ ਵੀ। ਸੋ ਇਸ ਜਗ੍ਹਾ ਦੇ ਉੱਪਰ ਲਾਇਲਪੁਰ ਦੇ ਅੰਦਰ ਅਸੀਂ ਚੂੰਕਿ ਇਸ ਤਰ੍ਹਾਂ ਕਰ ਨਹੀਂ ਸਕਦੇ ਕਿ ਅਸੀਂ ਪਾਰਟੀਕੂਲਰਲੀ ਇੱਕ ਏਰੀਆ ਦੇ ਉੱਪਰ ਗੱਲ ਕਰੀਏ। ਥੀਏਟਰ ਨੂੰ ਜਦੋਂ ਵੀ ਅਸੀਂ ਵੇਖਦੇ ਹਾਂ ਸਾਨੂੰ ਪੂਰੇ ਨੂੰ ਯਾਨੀ ਕਿ ਇਕੱਠਾ ਕਰਕੇ ਵੇਖਣਾ ਪੈਂਦਾ। ਉਹਦੇ ਵਿੱਚ ਜਿਹੜਾ ਯਾਨੀ ਕਿ ਪਾਕਿਸਤਾਨ ਦੇ ਅੰਦਰ ਪੂਰੀ ਜਿਹੜੀ ਤਹਿਰੀਕ ਹੈ, ਜਾਂ ਤਹਿਰੀਕ ਤਾਂ ਨਹੀਂ ਹੈ, ਜਿਹੜਾ ਉਹਦਾ ਇੱਥੇ ਸਰਵਾਈਵਲ ਰਹੀ ਹੈ ਥੀਏਟਰ ਦਾ, ਉਹ ਮੁਸ਼ਤਰਕਾ ਹੀ ਰਹੀ ਹੈ। ਔਰ ਉਹ ਜ਼ਿਆਦਾਤਰ ਇਨਫਲੂਐਂਸ ਉਹਦਾ ਲਾਹੌਰ ਵਿੱਚ ਹੀ ਰਹੀ ਹੈ। ਲਾਹੌਰ ਵਿੱਚ ਉਹਦਾ ਸਰਵਾਈਵਲ ਇਸ ਵਜ੍ਹਾ ਤੋਂ ਵੀ ਅੱਛਾ ਸੀ ਕਿ ਕਲਚਰਲ ਹੱਬ ਸੀ। ਉਸ ਕਲਚਰਲ ਹੱਬ ਹੋਣ ਦੀ ਵਜ੍ਹਾ ਤੋਂ ਜਿੰਨੇ ਵੀ ਗਰੁੱਪ ਸਨ ਬਹੁਤ ਦੇਰ ਤੱਕ ਉੱਥੋਂ ਉਹਨਾਂ ਦਾ ਸਰਵਾਈਵਲ ਹੁੰਦਾ ਰਿਹਾ ਔਰ ਉਹਦੇ ਸਰਵਾਈਵ ਕਰਦੇ ਰਹੇ। ਅਜੋਕੇ ਵੇਲੇ ਦੇ ਨਾਲ ਅਗਰ ਅਸੀਂ ਆ ਕੇ ਦੇਖੀਏ ਤੇ ਜਿਸ ਵੇਲੇ ਤੁਹਾਡਾ ਫੋਕ ਥੀਏਟਰ ਖਤਮ ਹੁੰਦਾ ਹੈ, ਖਤਮ ਨਹੀਂ ਆਈ ਮੀਨ ਉਹ ਜਿਸ ਵੇਲੇ ਮਾਠਾ ਪੈਂਦਾ ਹੈ ਜਾਂ ਉਹਦਾ ਉਸ ਤਰ੍ਹਾਂ ਸਰਵਾਈਵਲ ਨਹੀਂ ਰਹਿੰਦਾ, ਤੇ ਕੁਝ ਹੋਰ ਨਵੇਂ ਗਰੁੱਪ ਜਿਹੜੇ ਨਾ ਉਹ ਇੱਥੇ ਦਾਖਲ ਹੁੰਦੇ ਨੇ। ਔਰ ਉਹਨਾਂ ਗਰੁੱਪਾਂ ਦਾ ਤੁਸੀਂ ਕਹਿ ਲਓ ਕਿ ਬਈ 2 ਤਰ੍ਹਾਂ ਦੇ ਆਸਪੈਕਟ ਸਾਨੂੰ ਨਜ਼ਰ ਆਉਂਦੇ। ਤੀਜਾ ਇੱਕ ਆਸਪੈਕਟ ਹੈ, ਉਹਦੇ ਤੇ ਅਸੀਂ ਦੇਖਾਂਗੇ ਕਿ ਬਈ ਅਗਰ ਥੋੜ੍ਹੀਆਂ ਟਾਈਮ ਹੋਏ ਤਾਂ ਅਸੀਂ ਗੱਲ ਕਰਾਂਗੇ, ਲੇਕਿਨ 2 ਜਿਹੜੇ ਬਹੁਤ ਸਟਰੋਂਗ ਪਹਿਲੂ ਨੇ ਉਹਦੇ ਤੇ ਗੱਲ ਕਰਨਾ ਬਹੁਤ ਜ਼ਰੂਰੀ ਹੈ। ਇੱਕ ਉਹਦਾ ਪੋਲੀਟੀਕਲ ਆਸਪੈਕਟ ਹੈ ਔਰ ਦੂਸਰਾ ਉਹਦਾ ਕਮਰਸ਼ੀਅਲ। ਪੋਲੀਟੀਕਲ ਆਸਪੈਕਟ ਇਸ ਕਰਕੇ ਮੈਂ ਕਹਿ ਰਿਹਾ ਕਿ ਪੰਜਾਬ ਅੰਦਰ ਚੂੰਕਿ ਮਜ਼ਾਮਤਾਂ ਵੀ ਬਹੁਤ ਰਹੀਆਂ ਨੇ, ਉਹਨਾਂ ਮਜ਼ਾਮਤਾਂ ਦੇ ਉੱਪਰ ਜਿਹੜੇ ਥੀਏਟਰ ਖੇਡੇ ਗਏ ਨੇ ਜਾਂ ਉਹਨਾਂ ਮਜ਼ਾਮਤਾਂ ਨੂੰ ਰਿਵਾਈਵ ਕਰਨ ਲਈ ਜਾਂ ਲੋਕਾਂ ਨੂੰ ਦੱਸਣ ਲਈ ਕਿ ਇੱਥੇ ਜਿਹੜੇ ਤੁਸੀਂ ਕਹਿ ਲਓ ਕਿ ਹੀਰੋ ਸਨ, ਉਹਨਾਂ ਨੂੰ ਆਦਰ ਕਰਨ ਲਈ ਜਾਂ ਉਹਨਾਂ ਨੂੰ ਲੋਕਾਂ ਨੂੰ ਦੁਬਾਰਾ ਪਹੁੰਚਾਉਣ ਲਈ ਇੱਥੇ ਗਰੁੱਪਾਂ ਨੇ ਬੜਾ ਕੰਮ ਕੀਤਾ। ਜਿਸ ਵੇਲੇ ਅਗੇਨ ਉਹੀ ਗੱਲ ਹੈ ਕਿ ਵੀ ਫੋਕ ਥੀਏਟਰ ਥੋੜਾ ਜਿਹਾ ਮੱਧਮ ਹੁੰਦਾ ਹੈ ਔਰ ਉਹਦੀ ਥਾਂ ਆ ਕੇ ਇੱਕ ਪੋਲੀਟੀਕਲ ਥੀਏਟਰ ਦੇ ਗਰੁੱਪ ਆ ਕੇ ਪਕੜਨਾ ਸ਼ੁਰੂ ਕਰਦੇ ਨੇ ਓਵਰਆਲ ਪੰਜਾਬ ਦੇ ਅੰਦਰ ਵੀ। ਖਾਸ ਕਰ ਤੁਸੀਂ ਕਹਿ ਲਓ ਕਿ ਇਸ ਰੀਜਨ ਵਿੱਚ ਲਾਹੌਰ ਤੋਂ ਬਾਅਦ ਫਿਰ ਜਿਹੜਾ ਨਾ ਉਹਦਾ ਇਨਫਲੂਐਂਸ ਜ਼ਾਹਿਰ ਲਾਲਪੁਰ ਤੇ ਵੀ ਬਹੁਤ ਉਹਦੇ ਵਿੱਚ ਪੋਲੀਟੀਕਲ ਜਿਹੜੇ ਗਰੁੱਪਸ ਹਨ ਲਾਈਕ ਲੋਕ ਰਹਿਸ ਨੇ ਜਿਸ ਟਾਈਮ ਜ਼ਿਆਦਾ ਮਾਰਸ਼ੱਲਾ ਔਰ ਉਸ ਮਾਰਸ਼ੱਲਾ ਤੋਂ ਬਾਅਦ ਜਿਹੜਾ ਨਾ ਉਹਨਾਂ ਨੇ ਇੱਕ ਮਜ਼ਾਮਤੀ ਥੀਏਟਰ ਤੁਸੀਂ ਕਹਿ ਲਓ ਕਿ ਜਿਹਦੀ ਬੁਨਤਰ ਸਾਰੀ ਦੀ ਸਾਰੀ ਥਰਡ ਥੀਏਟਰ ਦੀ ਸੀ, ਨੁੱਕਰ ਨਾਟਕ ਜਿਹਨੂੰ ਕਹਿੰਦੇ ਨੇ। ਔਰ ਇਸ ਕਰਕੇ ਵੀ ਉਹਨੂੰ ਉਹਦੀ ਚੁਆਇਸ ਇਸ ਕਰਕੇ ਵੀ ਕੀਤੀ ਗਈ ਕਿ ਉਹ ਅਗੇਨ ਜਿਹੜੀ ਅਸੀਂ ਪਹਿਲੇ ਗੱਲ ਮੈਂ ਕਰ ਰਿਹਾ ਸੀ ਕਿ ਬਈ ਥੀਏਟਰ ਜਿਹੜਾ ਮਾਡਰਨ ਥੀਏਟਰ ਸੀ ਉਹਨੇ ਲੋਕਾਂ ਨੂੰ ਐਕਟਰ ਤੋਂ ਵੀ ਦੂਰ ਕੀਤਾ, ਥੀਏਟਰ ਤੋਂ ਵੀ ਦੂਰ ਕੀਤਾ, ਸਟੇਜ ਤੋਂ ਵੀ ਦੂਰ ਕੀਤਾ, ਇੱਕ ਵਿੱਥ ਤੇ ਰਹਿਣਾ ਉਹਨੇ ਕ੍ਰੀਏਟ ਕੀਤੀ। ਨੁੱਕਰ ਨਾਟਕ ਜਿਹੜਾ ਲੋਕ ਨਾਟਕ ਸੀ ਉਹਦੀ ਖੂਬੀ ਆਈ ਸੀ ਕਿ ਉਹ ਬਹੁਤ ਨੇੜੇ ਆਉਂਦਾ ਸੀ ਲੋਕਾਂ ਦੇ। ਅੱਜ ਵੀ ਉਹ ਬਹੁਤ ਨੇੜੇ ਹੈ। ਅੱਜ ਵੀ ਅਗਰ ਤੁਸੀਂ ਉਹਦਾ ਉਸ ਬੁੰਤਰ ਨਾਲ ਖੇਡਦੇ ਹੋ, ਉਸ ਤਰੀਕੇ ਨਾਲ ਖੇਡਦੇ ਤਾਂ ਬਹੁਤ ਨੇੜੇ ਲੋਕਾਂ ਦੇ ਆਉਂਦੇ, ਲੋਕਾਂ ਦੇ ਅੰਦਰ ਉਹ ਵਸਦਾ, ਲੋਕਾਂ ਨੂੰ ਉਹਦੀ ਜ਼ਿਆਦਾ ਸਮਝ ਆਉਂਦੀ ਹੈ। ਤਾਂ ਪੋਲੀਟੀਕਲ ਥੀਏਟਰ, ਇਸ ਪੋਲੀਟੀਕਲ ਥੀਏਟਰ ਦਾ ਇੱਕੋ ਹੀ ਆਸਪੈਕਟ ਸੀ ਕਿ ਉਹਨੇ ਜ਼ਾਹਿਰ ਹੈ ਉਹੀ ਨਾਟਕ ਖੇਡੇ ਨੇ
ਜਿਹੜੇ ਲੋਕਾਂ ਨੂੰ ਇੱਕ ਨਵੀਂ ਸੁਰਤ ਦੇਣ ਕਿ ਵੀ ਤੁਸੀਂ ਕਿਸ ਤਰ੍ਹਾਂ ਆਪਣੇ ਆਪ ਨੂੰ ਪੋਲੀਟੀਕਲੀ ਆਰਗੇਨਾਈਜ਼ ਕਰ ਸਕਦੇ ਹੋ, ਕਿਸ ਤਰ੍ਹਾਂ ਦੇ ਵਿਹਾਰ ਦੇ ਅੰਦਰ ਤੁਸੀਂ ਰਹਿ ਕੇ ਆਪਣੇ ਆਪ ਨੂੰ ਆਰਗੇਨਾਈਜ਼ ਕਰਕੇ ਤੇ ਮਤਲਬ ਅੱਗੇ ਤੁਸੀਂ ਕੋਈ ਇੱਕ ਨਵਾਂ ਜਿਹੜਾ ਨਾ ਮਹਾਜ਼ ਖੋਲ ਸਕਦੇ ਹੋ। ਕਲਚਰਲ ਫਾਈਟ ਤੁਸੀਂ ਕਹਿ ਲਓ ਜਾਂ ਕਲਚਰ ਦੇ ਰਾਹੀਂ ਲੜਨਾ ਜ਼ਾਹਿਰ ਹੈ ਬਹੁਤ ਮੁਸ਼ਕਿਲ ਕੰਮ ਹੈ। ਉਹ ਨਾ ਨਜ਼ਰ ਆਉਣ ਵਾਲੀ ਇੱਕ ਐਸੀ ਜੰਗ ਹੁੰਦੀ ਹੈ ਕਿ ਜਿਹਦੇ ਅੰਦਰ ਤੁਸੀਂ ਮੁਸਲਸਲ ਕੰਟੀਨਿਊਸਲੀ ਤੁਹਾਡੀ ਇੱਕ ਸਟਰਗਲ ਹੁੰਦੀ ਔਰ ਉਹ ਵੇਲੇ ਦੇ ਵਿੱਚ ਉਸ ਤਰ੍ਹਾਂ ਨਜ਼ਰ ਨਹੀਂ ਆ ਰਹੀ ਹੁੰਦੀ। ਉਹਦੀ ਜਿਹੜੀ ਛਾਪ ਹੈ ਉਹ ਬਹੁਤ ਦੇਰ ਬਾਅਦ ਜਾ ਕੇ ਲੋਕਾਂ ਨੂੰ ਉਹ ਨਜ਼ਰ ਆਉਂਦੀ। ਕਿਸੇ ਵੀ ਅਦਬ ਦੀ ਜਿਹੜੀ ਛਾਪ ਹੁੰਦੀ ਹੈ ਉਹ ਸ਼ਾਇਦ ਉਸ ਵੇਲੇ ਦੇ ਨਾਲ ਜਿਹੜੀ ਚੱਲ ਰਿਹਾ ਹੁੰਦਾ ਉਹਦੇ ਵਿੱਚ ਉਸ ਤਰ੍ਹਾਂ ਉਨੀ ਸਟਰੋਂਗ ਨਜ਼ਰ ਨਹੀਂ ਆ ਰਹੀ ਹੁੰਦੀ ਜਿੰਨੀ ਉਹ ਹਿਸਟਰੀ ਦਾ ਹਿੱਸਾ ਬਣ ਕੇ ਫਿਰ ਸਾਨੂੰ ਮਤਲਬ ਨਜ਼ਰ ਆਉਂਦੀ ਹੈ। ਇਸੇ ਤਰ੍ਹਾਂ ਜਿਹੜੇ ਪੋਲੀਟੀਕਲ ਨਾਟਕ ਹੋਏ ਨੇ ਜਾਂ ਤੁਸੀਂ ਕਹਿ ਲਓ ਕਿ ਮਜ਼ਾਮਤੀ ਜਿਹੜਾ ਥੀਏਟਰ ਹੋਇਆ ਉਹਦਾ ਵੀ ਬਹੁਤ ਜ਼ਿਆਦਾ ਸਾਨੂੰ ਇਨਫਲੂਐਂਸ ਨਜ਼ਰ ਨਹੀਂ ਆਉਂਦਾ ਹਜੇ ਤੀਕਰ। ਲੇਕਿਨ ਉਹਦਾ ਸਿਰਫ ਇਹ ਪਹਿਲੂ ਹੈ ਕਿ ਉਹਨੇ ਕੁਝ ਗਰੁੱਪਸ ਨੂੰ ਇੰਨਾ ਟ੍ਰੇਨਡ ਕੀਤਾ, ਉਹਦੇ ਅੰਦਰ ਪੋਲੀਟੀਕਲ ਕੌਨਸ਼ੀਅਸਨੈਸ ਲੈ ਕੇ ਆਇਆ ਕਿ ਜਿਹਨਾਂ ਨੇ ਲੋਕਾਂ ਨੂੰ ਇੱਕ ਨਵੇਂ ਰਾਹ ਤੋਂ ਨਵੇਂ ਤਰੀਕੇ ਨਾਲ ਨਵੀਂ ਸੋਚ ਨਾਲ ਸੋਚਣ ਦਾ ਮੌਕਾ ਦਿੱਤਾ। ਅੱਛਾ, ਜੇ ਅਸੀਂ ਇਸ ਤੋਂ ਬਾਅਦ ਗੱਲ ਕਰੀਏ ਕਿ ਵੀ ਇੱਥੇ ਲਾਇਲਪੁਰ ਦੇ ਅੰਦਰ ਜਿਹੜਾ ਸਾਨੂੰ ਥੀਏਟਰ ਨਜ਼ਰ ਆਇਆ ਹੈ ਜਾਂ ਇਸ ਵੇਲੇ ਜਿਹੜਾ ਨਜ਼ਰ ਆਉਂਦਾ ਹੈ ਜਾਂ ਜਿਹੜਾ ਕਿ ਬਹੁਤ ਹੁਣ ਸਾਡੇ ਨੇੜੇ ਹੈ, ਉਹਦੇ ਵਿੱਚ ਬਹੁਤ ਸਾਰੇ ਗਰੁੱਪ ਨੇ ਜਿਨ੍ਹਾਂ ਨੇ ਆਪਣਾ ਹਿੱਸਾ ਪਾਇਆ, ਉਹਨੇ ਆ ਕੇ ਕੰਟਰੀਬਿਊਸ਼ਨ ਉਹਦਾ ਹੈ। ਅਗਰ ਅਸੀਂ ਉਹਨੂੰ ਨਾਮਾਂ ਦੇ ਨਾਲ ਜੋੜੀਏ 2008 ਵਿੱਚ ਇੱਥੇ ਲੋਕ ਰਹਿਸ ਆਇਆ। ਲੋਕ ਰਹਿਸ ਨੇ ਆ ਕੇ ਇੱਥੇ ਜਨਾਬ ਬਹੁਤ ਸਾਰੇ ਸਕੂਲਾਂ ਕਾਲਜਾਂ ਦੇ ਵਿੱਚ ਇੱਕ ਨਵੀਂ ਬੁਨਿਆਦ ਰੱਖੀ। ਉਹਦਾ ਤਾਂ ਮਤਲਬ ਮੇਰੇ ਕੋਲ ਖੁਦ ਦਾ ਬਹੁਤ ਐਵੀਡੈਂਸ ਆ ਬਹੁਤ ਬੜਾ ਕਿ ਮੈਂ ਜਦੋਂ ਇਸ ਟਾਈਮ ਇੱਥੇ ਪਹੁੰਚਾ ਸੀ ਆਪਣਾ ਲਾਇਲਪੁਰ ਦੇ ਅੰਦਰ ਔਰ ਅਸੀਂ ਇੱਥੇ ਆ ਕੇ ਜਨਾਬ ਜਿਹੜਾ ਨਾ ਥੀਏਟਰ ਦੀ ਗੱਲ ਕੀਤੀ ਸੀ ਤੇ ਉਸ ਵੇਲੇ ਤੇ ਅਸੀਂ ਇਹ ਦੇਖਿਆ ਸੀ ਕਿ ਸਕੂਲਾਂ ਕਾਲਜਾਂ ਦੇ ਵਿੱਚ ਤੇ ਕੋਈ ਉਹਦੀ ਜਿਹੜਾ ਨਾ ਵਰਤ ਹੀ ਨਹੀਂ ਸੀ, ਕੋਈ ਨਾਂ ਹੀ ਨਹੀਂ ਸੀ ਕਿ ਥੀਏਟਰ ਵੀ ਕੋਈ ਚੀਜ਼ ਹੁੰਦੀ ਹੈ ਜਾਂ ਥੀਏਟਰ ਰਾਹੀਂ ਹੀ ਕੋਈ ਗੱਲ ਹੋ ਸਕਦੀ ਹੈ। ਖੈਰ ਉਹਦੇ ਚ ਅਸੀਂ ਕੰਟੀਨਿਊਸਲੀ ਕੰਮ ਕੀਤਾ, ਬਹੁਤ ਜ਼ਿਆਦਾ ਅਸੀਂ ਗਰੁੱਪ ਨੂੰ ਮਿਲੇ, ਲੋਕਾਂ ਨੂੰ ਮਿਲੇ, ਅਸੀਂ ਇਹਨਾਂ ਨੂੰ ਨਾਟਕ ਵਿਖਾਏ ਔਰ ਇੱਕ ਇਹ ਰਿਅਲਾਈਜ਼ ਕਰਵਾਇਆ ਕਿ ਬਈ ਜਿਹੜਾ ਇੱਥੇ ਥੀਏਟਰ ਖੇਡਿਆ ਜਾਂਦਾ ਸੀ ਤੇ ਜਿਹੜੇ ਲੋਕੀ ਇੱਥੇ ਤਾਰੀਖ ਐਸੇ ਲਾਇਲਪੁਰ ਦੇ ਨਾਲ ਜੁੜੇ ਹੋਏ ਸਨ ਉਹਨਾਂ ਦਾ ਇੱਕ ਬਹੁਤ ਬੜਾ ਕੰਟਰੀਬਿਊਸ਼ਨ ਹੈ। ਵੇਲੇ ਨੇ ਅਗਰ ਉਹਨਾਂ ਨੂੰ ਕਿਸੇ ਜਗ੍ਹਾ ਤੇ ਪਿੱਛੇ ਕਰਤਾ ਤਾਂ ਇਹ ਮਤਲਬ ਨਹੀਂ ਹੈ ਕਿ ਬਈ ਉਹ ਸਰਵਾਈਵ, ਉਹਨਾਂ ਦਾ ਸਰਵਾਈਵਲ ਅਗਰ ਇਸ ਤਰ੍ਹਾਂ ਨਹੀਂ ਬਣਾ ਜਿਸ ਤਰ੍ਹਾਂ ਬਾਕੀ ਜਿਹੜਾ ਨਾ ਇੰਸਟੀਟਿਊਸ਼ਨਸ ਦਾ ਬਣਾ ਤਾਂ ਇਹ ਮਤਲਬ ਨਹੀਂ ਕਿ ਉਹਨਾਂ ਦਾ ਕੰਟਰੀਬਿਊਸ਼ਨ ਨਹੀਂ। ਉਹਨਾਂ ਦਾ ਬਹੁਤ ਬੜਾ ਕੰਟਰੀਬਿਊਸ਼ਨ ਹੈ ਕਿ ਉਹਨਾਂ ਨੇ ਸੀਨਾ ਬਸੀਨਾ ਲੋਕਾਂ ਨੂੰ ਬਹੁਤ ਸਾਰੀਆਂ ਗੱਲਾਂ ਪਹੁੰਚਾਈਆਂ ਨੇ। ਅਗਰ ਅਸੀਂ ਦੇਖੀਏ ਤੇ ਜਿਹੜਾ ਜੜ੍ਹਾਂਵਾਲਾ ਦਾ ਗਰੁੱਪ ਹੈ ਤੋਤੀ ਸਾਬਰੀ ਹੋਰਾਂ ਦਾ, ਉਹਦੇ ਚ ਬਹੁਤ ਸਾਰੇ ਐਸੇ ਨਾਟਕਾਂ ਦੇ ਅੰਦਰ ਸਾਨੂੰ ਬਹੁਤ ਸਾਰੀ ਐਸੀ ਵਿਖਾਲੀਆਂ ਮਿਲਦੀਆਂ ਜਿੱਥੇ ਸਾਨੂੰ ਦੁੱਲੇ ਭੱਟੀ ਦਾ ਜ਼ਿਕਰ ਮਿਲਦਾ, ਜਿੱਥੇ ਸਾਨੂੰ ਭਗਤ ਸਿੰਘ ਦਾ ਜ਼ਿਕਰ ਮਿਲਦਾ, ਜਿੱਥੇ ਸਾਨੂੰ ਅਹਿਮਦ ਖਰਲ ਦੀ ਜਿਹੜਾ ਨਾ ਪੂਰੀ ਗੱਲਬਾਤ ਨਜ਼ਰ ਆਉਂਦੀ ਹੈ ਉਹ ਜੋ ਕਿ ਹੋਰ ਤਰ੍ਹਾਂ ਸਨ। ਖੈਰ ਅਸੀਂ ਉਹਨਾਂ ਨੂੰ ਰਿਅਲਾਈਜ਼ ਕਰਵਾਇਆ ਔਰ ਅਸੀਂ ਉਹਦੇ ਤੇ ਫਿਰ ਜਿਹੜਾ ਨਾ ਇੱਕ ਨਵੀਂ ਜਿਹੜਾ ਨਾ ਬੁਨਿਆਦ ਨਾਲ ਇੱਥੇ ਲੋਕਾਂ ਦੇ ਨਾਲ ਅਸੀਂ ਜੁੜੇ। ਲਾਇਲਪੁਰ ਦੇ ਵਿੱਚ ਥੀਏਟਰ ਅਗਰ ਅਸੀਂ ਬਹੁਤ ਜਿਹਨੂੰ ਕਹਿ ਲਓ ਕਿ ਬਈ ਸਪੈਸੀਫਿਕਲੀ ਕਿਉਂਕਿ ਬਹੁਤ ਵਿਤ ਕਰਨਾ ਵੀ ਬਹੁਤ ਮੁਸ਼ਕਿਲ ਹੋ ਜਾਂਦਾ ਸਮਟਾਈਮ ਕਿ ਅਸੀਂ ਉਹਨੂੰ ਕਿਸ ਤਰ੍ਹਾਂ ਡਿਫਰੈਂਸ਼ੀਏਟ ਕਰੀਏ ਕਿ ਵੀ ਇਸ ਗਰੁੱਪ ਕਿਉਂਕਿ ਇੱਕੇ ਹੀ ਥਾਂ ਤੋਂ ਨਿਕਲੇ ਸਾਰੇ ਗਰੁੱਪ ਨੇ ਜਾਂ ਤੁਸੀਂ ਕਹਿ ਲਓ ਕਿ ਵੀ ਇੱਕੇ ਹੀ ਜਿਹੜਾ ਨਾ ਲਾਈਕ ਤੁਸੀਂ ਇਸ ਤਰ੍ਹਾਂ ਕਹਿ ਲਓ ਕਿ ਵੀ ਇੱਕ ਉਸਤਾਦ ਜਾਂ ਇੱਕ ਤਰ੍ਹਾਂ ਦੇ ਜਿਹੜੇ ਥੀਏਟਰ ਦੇ ਜਾਣੂ ਸਨ ਉਹਨਾਂ ਦੇ ਵਿੱਚੋਂ ਇਹ ਨਿਕਲ ਕੇ ਗਰੁੱਪ ਸਾਹਮਣੇ ਆਏ ਨੇ। ਸੋ ਇਹਨਾਂ ਦੀ ਬੁਣਤਰ ਬਹੁਤ ਪੋਲੀਟੀਕਲ ਹੋਈ ਹੈ। ਹਜੇ ਵੀ ਇਹਨਾਂ ਦੇ ਅੰਦਰ ਅਗਰ ਕੋਈ ਕਿਰਦਾਰ ਜਾਂ ਥੀਏਟਰ ਕੀਤੇ ਜਾਂਦੇ ਨੇ ਤਾਂ ਉਹ ਸਾਨੂੰ ਉਹਦੇ ਵਿੱਚ ਬਹੁਤ ਪੋਲੀਟੀਕਲ ਆਸਪੈਕਟ ਉਹਦਾ ਨਜ਼ਰ ਆਉਂਦਾ। ਜ਼ਿਕਰ ਕਰੀਏ ਇਸ ਤਰ੍ਹਾਂ ਤੇ ਸਾਨੂੰ ਅੰਜਮ ਸਲੀਮੀ ਦੇ ਜਿਹੜੇ ਨਾਟਕ ਖੇਡੇ ਗਏ ਨੇ ਉਹ ਚੂੰਕਿ ਬਹੁਤ ਤੁਸੀਂ ਕਹਿ ਲਓ ਕਿ ਬਈ ਪੋਲੀਟੀਕਲ ਅਗਰ ਨਹੀਂ ਵੀ ਤਾਂ ਬਹੁਤ ਜ਼ਿਆਦਾ ਜਿਹੜਾ ਨਾ ਸੁਸਾਇਟੀ ਦੇ ਉਹਨਾਂ ਪਹਿਲੂਆਂ ਨੂੰ ਟੱਚ ਕਰਦੇ ਨੇ ਜਾਂ ਉਹਨਾਂ ਦੇ ਨਾਲ ਜੁੜੇ ਹੋਏ ਨੇ ਜਿਹੜੇ ਆਮ ਕਾਰ ਵਿਹਾਰ ਦੇ ਨਾਲ ਲੋਕਾਂ ਦੇ ਜਿਹੜੇ ਮਸਾਇਲ ਨੇ, ਜਿਹੜੇ ਇੱਥੇ ਔਰਤ ਦੀ ਜਿਹੜੀ ਹੈਸੀਅਤ ਹੈ ਉਹਦੇ ਤੇ ਗੱਲਬਾਤ ਹੁੰਦੀ ਹੈ। ਲੇਕਿਨ ਅਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਬਈ ਜਿਹੜੀ ਇੱਥੇ ਇਹ ਵੰਡ ਹੈ ਉਹ ਕੋਈ ਨਾਨ ਪੋਲੀਟੀਕਲ ਹੈ। ਲੇਕਿਨ ਥੀਏਟਰ ਪਾਰਟੀਕੂਲਰਲੀ ਜਿਹੜਾ ਹੋਇਆ ਉਹ ਬਹੁਤ ਜ਼ਿਆਦਾ ਸੋਸ਼ਲ ਇਸ਼ੂ ਦੇ ਉੱਪਰ ਜਿਹੜਾ ਨਾ ਇੱਥੇ ਹੁੰਦਾ ਰਿਹਾ। ਲੋਕ ਰਹਿਤ ਦਾ ਜਿਹੜਾ ਇੱਥੇ ਕੰਟਰੀਬਿਊਸ਼ਨ ਰਿਹਾ ਹੈ ਇਸ ਲਾਇਲਪੁਰ ਦੇ ਅੰਦਰ ਜਾਂ ਹਜੇ ਤੱਕ ਉਹਦਾ ਇਨਫਲੂਐਂਸ
है वो बहुत देखते रहा है। ਉਹਦਾ ਇੱਕ ਪੋਲੀਟੀਕਲ ਐਸਪੈਕਟ ਸਾਨੂੰ ਬੜਾ ਕਲੀਅਰਲੀ ਨਜ਼ਰ ਆਉਂਦਾ। ਸੋ ਅਸੀਂ ਇਸ ਤਰ੍ਹਾਂ ਇਹਨੂੰ ਵੰਡ ਕਰ ਸਕਦੇ ਹਾਂ ਕਿ ਵੀ ਇੱਕ ਉਹਦਾ ਜਿਹੜਾ ਲੇਕਿਨ ਇੱਕ ਜਿਹੜੀ ਚੀਜ਼ ਜਿਹੜੀ ਅਸੀਂ ਗੱਲ ਕਰਾਂਗੇ ਉਹ ਇਹ ਵੀ ਕਿ ਉਹਦਾ ਜਿਹੜਾ ਕਮਰਸ਼ੀਅਲ ਐਸਪੈਕਟ ਹੈ ਅੱਜ ਦੇ ਵੇਲੇ ਦੇ ਅੰਦਰ ਜਿਹੜਾ ਜਾਂ ਅੱਜ ਤੋਂ ਪਹਿਲੇ ਦੇ ਅੰਦਰ ਜਿਹੜਾ ਇਸ ਲਾਇਲਪੁਰ ਦੇ ਅੰਦਰ ਜਿਹੜਾ ਥੀਏਟਰ ਹੈ ਉਹਦਾ ਜਿਹੜਾ ਕਮਰਸ਼ੀਅਲ ਐਸਪੈਕਟ ਬਹੁਤ ਸਟਰੋਂਗ ਹੈ। ਕਮਰਸ਼ੀਅਲ ਥੀਏਟਰ ਜੇਕਰ ਅਸੀਂ ਗੱਲ ਕਰੀਏ ਤੇ ਉਹ ਸਾਨੂੰ ਥਰੂ ਆਊਟ ਇੱਥੇ ਨਜ਼ਰ ਆਉਂਦਾ ਕਿ ਕਿਸ ਤਰ੍ਹਾਂ ਜਿਹੜਾ ਨਾ ਇਹ ਢਾਣੀਆਂ ਇੱਥੇ ਜਨਾਬ ਥੀਏਟਰ ਰਾਹੀਂ ਜੁੜੀਆਂ ਰਹੀਆਂ ਔਰ ਉਹ ਥੀਏਟਰ ਖੇਡਦੀਆਂ ਰਹੀਆਂ। ਕਮਰਸ਼ੀਅਲ ਐਸਪੈਕਟ ਦੇ ਵਿੱਚ ਮਤਲਬ ਬਹੁਤ ਜ਼ਿਆਦਾ ਕਿਰਦਾਰ ਉਹਨਾਂ ਗਰੁੱਪ ਦੇ ਜਿਹੜੇ ਬਹੁਤ ਇੰਟਰਟੇਨ ਕਰਦੇ ਨੇ ਲੋਕ। ਅੱਛਾ ਇਹ ਵੀ ਇੱਕ ਬੜਾ ਇੰਟਰਸਟਿੰਗ ਹੈ ਕਿ ਬਈ ਇਸ ਜਗ੍ਹਾ ਦੇ ਉੱਪਰ ਕਮਰਸ਼ੀਅਲ ਥੀਏਟਰ ਇੰਨਾ ਪਪੂਲਰ ਕਿਉਂ ਰਿਹਾ ਜਾਂ ਅੱਜ ਵੀ ਉਹਦੀ ਜਿਹੜੀ ਗ੍ਰਿਪ ਹੈ ਉਹ ਅਗਰ ਬਾਕੀ ਥੀਏਟਰ ਗਰੁੱਪਾਂ ਨੂੰ ਵੇਖੀਏ ਤਾਂ ਉਸ ਤਰ੍ਹਾਂ ਉਹਨਾਂ ਦਾ ਸਰਵਾਈਵਲ ਨਹੀਂ ਰਿਹਾ। ਜਿਹੜਾ ਗਰੁੱਪ ਇੱਥੇ ਆਇਆ ਕੋਈ ਖਾਸ ਵੇਲੇ ਦੀ ਕਰ ਉਹਨੇ ਫਾਈਟ ਕੀਤੀ ਹੈ ਉਹ ਲੜਦਾ ਰਹੀ ਹੈ ਜਿਸ ਵੇਲੇ ਦੀ ਕਰ ਉਹਦੇ ਕੋਲ ਕੁਝ ਫਾਈਨੈਂਸ਼ੀਅਲ ਐਸਪੈਕਟ ਉਹਦੇ ਸਟਰੋਂਗ ਰਹੇ ਨੇ ਉਹ ਚਾਹੇ ਕੋਈ ਇੰਡੀਵਿਜੂਅਲ ਨੂੰ ਸਪੋਰਟ ਕਰਦਾ ਸੀ ਉਹਨੂੰ ਕੋਈ ਆਰਗੇਨਾਈਜੇਸ਼ਨ ਸਪੋਰਟ ਕਰਦੀ ਸੀ ਜਾਂ ਉਹਨੂੰ ਕੋਈ ਗਰੁੱਪ ਸਪੋਰਟ ਕਰਦੇ ਸਨ ਤਾਂ ਉਹਨੇ ਸਰਵਾਈਵ ਕੀਤਾ। ਉਹਦੇ ਚ ਅਗਰ ਕੋਈ ਬਹੁਤ ਸਟਰੋਂਗ ਜਿਹੜਾ ਨਾ ਥੀਏਟਰ ਗਰੁੱਪ ਨੇ ਸਰਵਾਈਵ ਕੀਤਾ ਤਾਂ ਉਹ ਇੱਥੇ ਕਮਰਸ਼ੀਅਲ ਥੀਏਟਰ ਹੀ ਹੈ ਔਰ ਉਹ ਜਿਹੜਾ ਅੱਜ ਤੱਕ ਜਿਹੜਾ ਨਾ ਉਸ ਤਰ੍ਹਾਂ ਜ਼ਿੰਦਾ ਹੈ ਔਰ ਉਹ ਉਹਦੇ ਵਿੱਚੋਂ ਆਪਣਾ ਪੂਰਾ ਦਾ ਪੂਰਾ ਮਤਲਬ ਫਾਈਨੈਂਸ਼ੀਅਲ ਐਸਪੈਕਟ ਨੂੰ ਪੂਰਾ ਕਰ ਲੈਂਦਾ। ਉਹਦੇ ਬਹੁਤ ਸਾਰੇ ਪਹਿਲੂ ਨੇ ਉਹਦੇ ਬਹੁਤ ਸਾਰੀ ਵਜੂਹਾਤ ਨੇ ਕਿ ਵੀ ਉਹ ਉਹਦੇ ਤੇ ਅਗਰ ਅਸੀਂ ਬਹੁਤ ਖੁੱਲ੍ਹ ਖੁਲਾ ਕੇ ਗੱਲ ਕਰੀਏ ਤਾਂ ਮੇਰਾ ਜ਼ਾਤੀ ਹੈ ਇੱਕ ਨੁਕਤਾ ਨਜ਼ਰ ਹੈ ਇਹਦੇ ਤੇ ਬਹੁਤ ਸਾਰੇ ਦੋਸਤਾਂ ਦੇ ਆਪਣਾ ਗੱਲਬਾਤ ਹੋ ਸਕਦੀ ਹੈ ਕਿ ਜਿਸ ਤਰ੍ਹਾਂ ਦਾ ਇੱਥੇ ਪੂਰਾ ਕਾਰ ਵਿਹਾਰ ਸੀ ਇੰਡਸਟਰੀਅਲ ਸ਼ਹਿਰ ਸੀ। ਇਸ ਇੰਡਸਟਰੀਅਲ ਸ਼ਹਿਰ ਹੋਣ ਦੀ ਵਜ੍ਹਾ ਤੋਂ ਇੱਥੇ ਜਿਹੜਾ ਮਜ਼ਦੂਰ ਤਬਕਾ ਸੀ ਉਸ ਮਜ਼ਦੂਰ ਤਬਕੇ ਲਈ ਸਿਵਾਏ ਦੋ ਚੀਜ਼ਾਂ ਦੇ ਹੋਰ ਕੋਈ ਨਹੀਂ ਸੀ। ਇੱਕ ਕੰਮ ਔਰ ਦੂਸਰੀ ਜਿਹੜਾ ਹੈ ਨਾ ਉਹਨਾਂ ਦੀ ਕੋਈ ਰਿਲੈਕਸੇਸ਼ਨ ਔਰ ਉਹ ਰਿਲੈਕਸੇਸ਼ਨ ਦਾ ਇੱਕੋ ਹੀ ਬਹੁਤ ਸਟਰੋਂਗ ਪਹਿਲੂ ਸੀ ਔਰ ਉਹ ਸੀ ਕਮਰਸ਼ੀਅਲ ਥੀਏਟਰ। ਜੁਗਤ ਹਾਸਾ ਕਿਸੇ ਗੱਲ ਨੂੰ ਜਿਹੜਾ ਹੈ ਨਾ ਬਹੁਤ ਸ਼ੂਗਰ ਕੋਟਡ ਕਰਕੇ ਪੇਸ਼ ਕਰਨਾ ਉਹ ਇਹਨਾਂ ਦੇ ਬਹੁਤ ਵਾਰਿਜ ਸੀ। ਇਹਨਾਂ ਨੂੰ ਇਹਨਾਂ ਦੇ ਪੂਰੇ ਜਿਹੜਾ ਨਾ ਕਲਚਰਲ ਐਸਪੈਕਟ ਦੇ ਨਾਲ ਬਹੁਤ ਐਸੋਸੀਏਟ ਕਰਦੀ ਸੀ। ਤੁਸੀਂ ਕਲਚਰਲ ਨਾ ਕਹੋ ਉਹ ਤੁਸੀਂ ਜਿਹੜੀ ਪਰਸਨਲ ਸਾਈਕੀ ਹੁੰਦੀ ਹੈ ਉਹਦੇ ਨਾਲ ਬਹੁਤ ਐਸੋਸੀਏਟ ਕਰਦੀ ਸੀ ਕਿ ਕਿਸੇ ਗੱਲ ਨੂੰ ਕਿਸ ਤਰ੍ਹਾਂ ਸ਼ੂਗਰ ਕੋਟਡ ਤਰੀਕੇ ਦੇ ਨਾਲ ਪੇਸ਼ ਕੀਤਾ ਜਾਏ ਜਾਂ ਕੀਤਾ ਜਾ ਸਕਦਾ ਹੈ। ਇੱਕ ਉਹਦਾ ਬਹੁਤ ਸਟਰੋਂਗ ਪਹਿਲੂ ਉਹਦੀ ਇੱਕ ਆਡੀਅנס ਜਿਹੜਾ ਨਾ ਇਸ ਤਰ੍ਹਾਂ ਦੀ ਸੀ ਜੋ ਉਹਦਾ ਬਹੁਤ ਮਜ਼ਾ ਲੈਂਦੀ ਸੀ ਜਿਸ ਆਡੀਅנס ਨੂੰ ਸਵਾਏ ਇਹਦੇ ਸ਼ਾਇਦ ਹਜੇ ਕੁਝ ਨਜ਼ਰ ਨਹੀਂ ਆ ਰਿਹਾ ਸੀ ਗੋਕੇ ਤੇ ਬਹੁਤ ਤਰੀਕਾਂ ਵੀ ਬਹੁਤ ਸਟਰੋਂਗ ਰਹੀਆਂ ਨੇ। ਅਗਰ ਅਸੀਂ ਥੋੜਾ ਜਿਹਾ ਇਸ ਗੱਲ ਨੂੰ ਉਹਦੇ ਨਾਲ ਜੋੜੀਏ ਕਿ ਲਾਇਲਪੁਰ ਦੇ ਅੰਦਰ ਜਿਹੜਾ ਪੋਲੀਟੀਕਲ ਗਰੁੱਪ ਨੇ ਜਾਂ ਜਿਹੜੀ ਇੱਕ ਖਾਸ ਮੂਵਮੈਂਟਸ ਰਹੀਆਂ ਨੇ ਉਹ ਬਹੁਤ ਸਟਰੋਂਗ ਰਹੀਆਂ ਨੇ ਔਰ ਇੱਥੇ ਉਹਨਾਂ ਨੇ ਬਹੁਤ ਮਜ਼ਾਮਤ ਕੀਤੀ ਹੈ ਆਪਣੇ ਰਾਈਟਸ ਲਈ। ਇੱਥੇ ਮਜ਼ਦੂਰ ਕਿਸਾਨ ਜਾਂ ਜਿਸ ਤਰ੍ਹਾਂ ਵੀ ਮਜ਼ਦੂਰਾਂ ਦਾ ਤਬਕਾ ਬਹੁਤ ਜਿਹੜਾ ਨਾ ਕਲੀਅਰਲੀ ਉਹਦੀਆਂ ਜਿਹੜੀਆਂ ਤਹਿਰੀਕਾਂ ਇੱਥੇ ਸਟਰੋਂਗ ਰਹੀਆਂ। ਲੇਕਿਨ ਉਹਨਾਂ ਤਹਿਰੀਕਾਂ ਦੇ ਅੰਦਰ ਇੱਕ ਚੀਜ਼ ਦਾ ਜਿਹੜਾ ਤੁਸੀਂ ਕਹਿ ਲਓ ਕਿ ਵੀ ਇੱਕ ਇਹ ਵੀ ਇੱਕ ਐਸਪੈਕਟ ਹੈ ਕਿ ਉਹਨਾਂ ਜਿੰਨੇ ਵੀ ਪੋਲੀਟੀਕਲ ਗਰੁੱਪਸ ਹਨ ਜਾਂ ਜਿੰਨੇ ਵੀ ਉਹਨਾਂ ਕੋਲ ਨਾ ਕੋਈ ਕਲਚਰਲ ਉਸ ਤਰ੍ਹਾਂ ਐਸਪੈਕਟ ਨਹੀਂ ਸੀ ਉਹਨਾਂ ਦਾ ਆਪਣਾ ਕ੍ਰੀਏਟ ਕੀਤਾ। ਕ੍ਰੀਏਟ ਤੋਂ ਮੁਰਾਦ ਹੈ ਕਿ ਕਲਚਰਲੀ ਲਾਈਕ ਜਿਵੇਂ ਥੀਏਟਰ ਜਾਂ ਤੁਸੀਂ ਕਹਿ ਲਓ ਕਿ ਬਈ ਗੀਤ ਜਾਂ ਇਸ ਤਰ੍ਹਾਂ ਹੀ ਉਹਨਾਂ ਦੀ ਲਹਿਰ ਦੀ ਕਦੀ ਵੀ ਜਿਹੜਾ ਹੈ ਨਾ ਉਹ ਨਹੀਂ ਰਹੀ। ਇਹ ਹਰਬਾ ਕਦੀ ਵੀ ਨਹੀਂ ਰਿਹਾ। ਇੱਕ ਵੇਲੇ ਚ ਆ ਕੇ ਕੁਝ ਗਰੁੱਪ ਨੇ ਇਹਨੂੰ ਰਿਅਲਾਈਜ਼ ਕੀਤਾ ਕਿ ਵੀ ਇਸ ਤਰ੍ਹਾਂ ਵੀ ਲੜਿਆ ਜਾ ਸਕਦਾ ਹੈ ਕਿ ਜਿਹੜਾ ਕਲਚਰਲ ਐਸਪੈਕਟ ਹੈ ਉਹਨੂੰ ਸਟਰੋਂਗ ਕਰਕੇ ਲੋਕਾਂ ਦੇ ਨਾਲ ਇਹਨਾਂ ਤਹਿਰੀਕਾਂ ਦੇ ਨਾਲ ਜੁੜ ਕੇ ਉਹਨੂੰ ਸਟਰੋਂਗ ਕੀਤਾ ਜਾ ਸਕਦਾ ਹੈ। ਲੇਕਿਨ ਉਹ ਬਹੁਤ ਦੇਰ ਦੇ ਬਾਅਦ ਜਿਹੜਾ ਨਾ ਉਹਦੀ ਕੁਝ ਸਮਝ ਵੀ ਆਈ ਜਾਂ ਉਹਨੇ ਉਸ ਤਰ੍ਹਾਂ ਹਜੇ ਜੜ੍ਹਾਂ ਵੀ ਨਹੀਂ ਪਕੜੀਆਂ ਤੇ ਉਹਦਾ ਐਸਪੈਕਟ ਬੜਾ ਯਾਨੀ ਕਿ ਕਮਜ਼ੋਰ ਰਿਹਾ। ਤੁਸੀਂ ਗੱਲ ਕਰ ਰਹੇ ਸੀ ਕਿ ਇੱਥੇ ਕਮਰਸ਼ੀਅਲ ਜਿਹੜਾ ਥੀਏਟਰ ਹੈ ਜਿਹੜੀ ਹਿਸਟਰੀ ਹੈ ਇੱਥੇ ਜ਼ਿਆਦਾ ਸਟਰੋਂਗ ਲਾਇਲਪੁਰ ਦੇ ਅੰਦਰ ਉਹ ਕਮਰਸ਼ੀਅਲ ਥੀਏਟਰ ਦੀ ਸਰਵਾਈਵਲ ਦੀ ਹੈ। ਉਹ ਅੱਜ ਵੀ ਸਰਵਾਈਵ ਕਰ ਰਿਹਾ ਬਜਾਏ ਬਾਕੀ ਜਿਹੜੇ ਨਾਟਕ ਨੇ ਅਸੀਂ ਜਿਵੇਂ ਮੋਟਾ ਨਾਂ ਲੈ ਲਈਏ ਉਹਦੇ ਵਿੱਚ ਸਾਂਦਲ ਨਾਟਕ ਜਿਹੜਾ ਸਾਡਾ ਥੀਏਟਰ ਗਰੁੱਪ ਹੈ ਅਸੀਂ ਉਸ ਵੇਲੇ ਕੰਮ ਕਰ ਸਕਦੇ ਹਾਂ ਜਿਸ ਵੇਲੇ ਖਾਸ ਤਰ੍ਹਾਂ ਦੀ ਕੋਈ ਸਾਡੇ ਕੋਲ ਕੋਈ ਉਹਦੀ ਬੁਣਤਰ ਹੋ ਤੁਸੀਂ ਕਹਿ ਲਓ ਕਿ ਭਈ ਫੰਡਿੰਗ ਕਹਿ ਲਓ। ਫੰਡਿੰਗ ਤੋਂ ਮੁਰਾਦ ਮੇਰੀ ਇਹ ਕਿ ਆਪਣੀ ਪਰਸਨਲ ਤੁਸੀਂ ਅਗਰ ਉਹਨੂੰ ਪੈਸਾ ਜੋੜ ਲਓ ਜਾਂ ਤੁਹਾਨੂੰ ਕੋਈ ਗਰੁੱਪ ਜਾਂ ਕੋਈ ਆਰਗੇਨਾਈਜੇਸ਼ਨ ਸਪੋਰਟ ਕਰ ਲਵੇ
ਤੁਸੀਂ ਨਾਟਕ ਕਰ ਸਕਦੇ ਹੋ, ਅਦਰਵਾਈਜ਼ ਤੁਸੀਂ ਉਸ ਤੋਂ ਬਾਅਦ ਉਹਦਾ ਜਿਹੜਾ ਫਾਈਨੈਂਸ਼ੀਅਲ ਐਸਪੈਕਟ ਉਹਨੂੰ ਨਹੀਂ ਪੂਰਾ ਕਰ ਸਕਦੇ। ਮੇਰਾ ਖਿਆਲ ਹੈ, ਬਲਕਿ ਮੈਂ ਬਹੁਤ ਇਹਦੇ ਤੇ ਮੇਰਾ ਬਿਲੀਵ ਹੈ ਕਿ ਜਿੰਨੇ ਵੀ ਇੱਥੇ ਥੀਏਟਰ ਗਰੁੱਪ ਨੇ ਉਹਨਾਂ ਦਾ ਦਾਇਰਾ ਇਹੀ ਕਮਰਸ਼ੀਅਲ ਆਪਣਾ ਫਾਈਨੈਂਸ਼ੀਅਲ ਐਸਪੈਕਟ ਹੀ ਹੈ, ਉਹਦੇ ਤੇ ਬਹੁਤ ਖਰਚਾ ਹੁੰਦਾ ਥੀਏਟਰ ਦੇ ਉੱਪਰ। ਉਹਦੇ ਜਨਾਬ ਅਗਰ ਤੁਸੀਂ ਪੂਰੇ ਲਵਾਜ਼ਮਾਤ ਨੂੰ ਵੇਖੋ ਤੇ ਕਾਫੀ ਉਹਦੇ ਤੇ ਦਾਇਰੇ ਬਜਟ ਚਾਹੀਦਾ ਹੁੰਦਾ। ਸੋ ਕਮਰਸ਼ੀਅਲ ਜਿਹੜਾ ਥੀਏਟਰ ਹੈ ਉਹਦੇ ਸਰਵਾਈਵਲ ਦੀ ਇੱਕ ਵਜ੍ਹਾ ਇੱਥੋਂ ਦੇ ਲੋਕਾਂ ਦੀ ਆਪਣੀ ਸਾਈਕੀ ਕਹਿ ਲਓ, ਜਾਂ ਤੁਸੀਂ ਕਹਿ ਲਓ ਕਿ ਉਹਨਾਂ ਦਾ ਜਿਹੜਾ ਚਸ ਮਾਰਨ ਦਾ ਅੰਦਾਜ਼ ਹੈ, ਜਾਂ ਤੁਸੀਂ ਕਹਿ ਲਓ ਕਿ ਪਿੱਛੇ ਜਿਹੜੀ ਸਟਰਗਲ ਹੈ ਜਾਂ ਜਿਹੜੀ ਲੇਬਰ ਹੈ, ਜਿਹੜੀ ਮਿਹਨਤ ਹੈ, ਉਸ ਮਿਹਨਤ ਨੂੰ ਅਗਰ ਕੋਈ ਚੀਜ਼ ਜਾ ਕੇ ਕੰਪਨਸੇਟ ਕਰ ਜਿਹੜਾ ਥੀਏਟਰ ਹੈ ਉਹਨੂੰ ਕੰਪਨੀ ਬਹੁਤ ਕੰਪਨਸੇਟ ਕਰਦਾ ਹੈ। ਅਗਰ ਤੁਸੀਂ ਕਦੀ ਕਿਸੇ ਨੂੰ ਮੌਕਾ ਮਿਲਾ ਹੋਵੇ, ਅਸੀਂ ਜਾ ਕੇ ਉੱਥੇ ਦੇਖਿਆ ਹੈ, ਬੈਠੇ ਹੈ, ਔਰ ਤੁਹਾਨੂੰ ਜਗ੍ਹਾ ਨਹੀਂ ਮਿਲਦੀ ਉੱਥੇ ਬੈਠਣ ਦੀ, ਔਰ ਉਹਦੇ ਜਿਹੜਾ ਤਬਕਾ ਉੱਥੇ ਆਉਂਦਾ ਉਹੀ ਹੁੰਦਾ ਜਿਹੜਾ ਬਹੁਤ ਦੋ ਤਰ੍ਹਾਂ ਦੀ ਹੋਰ ਕਲਾਸ ਵੀ ਆਉਂਦੀ ਹੈ, ਲੇਕਿਨ ਬਹੁਤ ਜ਼ਿਆਦਾ ਉਹ ਤਬਕਾ ਵੀ ਉੱਥੇ ਆਉਂਦਾ ਜਿਹੜਾ ਕਿ ਮਜ਼ਦੂਰ ਤਬਕਾ ਹੈ, ਔਰ ਇੱਕ ਖਾਸ ਤਰ੍ਹਾਂ ਦੀ ਚਸ ਨੂੰ, ਖਾਸ ਤਰ੍ਹਾਂ ਦੀ ਤੁਹਾਨੂੰ ਰਿਲੈਕਸੇਸ਼ਨ ਹੁੰਦੀ ਹੈ। ਜਦ ਆਪਣੇ ਜਿਹੜਾ ਥੀਏਟਰ ਦੇ ਨਾਲ ਕਿ ਅਸੀਂ ਖੁਦ ਉਹਨਾਂ ਦੇ ਕੋਲ ਚੱਲ ਕੇ ਆਪਣਾ ਥੀਏਟਰ ਲੈ ਕੇ ਜਦੋਂ ਜਾਈਦਾ ਤਾਂ ਉਹਨੂੰ ਉਹ ਵੈਲਿਊ ਨਹੀਂ ਹੁੰਦੀ ਜੋ ਉਹ ਪੈਸਾ ਭਰ ਕੇ ਉਸ ਕਮਰਸ਼ੀਅਲ ਥੀਏਟਰ ਨੂੰ ਵੀ ਦੇਖ ਰਿਹਾ ਹੁੰਦਾ। ਇਹਨੂੰ ਅਗਰ ਅਸੀਂ ਸਮਅਪ ਕਰੀਏ ਇਸ ਗੱਲ ਨੂੰ, ਜਾਂ ਇਹਨੂੰ ਅਸੀਂ ਕਿਸੇ ਨਤੀਜੇ ਤੇ ਪਹੁੰਚਾਈਏ, ਤਾਂ ਦੋ ਬਹੁਤ ਸਟਰੋਂਗ ਪਹਿਲੂ ਨੇ ਲਾਇਲਪੁਰ ਦੀ ਤਾਰੀਖ ਅੰਦਰ ਥੀਏਟਰ ਦੇ। ਇੱਕ ਫੋਕ ਥੀਏਟਰ, ਉਹਦੀ ਗ੍ਰਿਪ ਬਹੁਤ ਅਰਸੇ ਤੱਕ ਜਿਹੜਾ ਨਾ ਇਹਦੇ ਉੱਪਰ ਕਾਇਮ ਰਹੀ ਹੈ। ਤੁਸੀਂ ਕਹਿ ਲਓ ਕਿ ਕਈ ਸਾਲਾਂ ਤੱਕ, ਹਜੇ ਤੱਕ ਵੀ ਉਹਦੇ ਕੁਝ ਨਾ ਕੁਝ ਅਸਾਰ ਹੋਣਗੇ, ਲੇਕਿਨ ਬਹੁਤ ਅਰਸੇ ਤੱਕ ਉਹਨੇ ਇੱਥੇ ਆਪਣਾ ਹੋਲਡ ਕੀਤਾ। ਉਹਦੇ ਚ ਮੇਲਾ ਠੇਲਾਂ ਦਾ ਵੀ ਬਹੁਤ ਬੜਾ ਕਿਰਦਾਰ ਹੈ, ਜ਼ਾਹਿਰ ਉਹਦੇ ਸਿਰ ਤੇ ਹੀ ਉਹ ਪਲ ਰਿਹਾ ਸੀ। ਜਿਸ ਵੇਲੇ ਇਹ ਸਾਰਾ ਕੁਝ ਖਤਮ ਹੋ ਰਿਹਾ ਸੀ ਜਾਂ ਸਾਰਾ ਕੁਝ ਖਤਮ ਹੋਇਆ, ਤੇ ਉਹਦੇ ਵਿੱਚ ਜਿਹੜਾ ਇਹ ਦੂਸਰਾ ਆਪਣਾ ਅਸੀਂ ਕਹਿ ਰਹੇ ਕਿ ਜਿਹੜਾ ਕਮਰਸ਼ੀਅਲ ਥੀਏਟਰ ਸੀ ਉਹ ਕੰਟੀਨਿਊਸਲੀ ਉਹਦਾ ਸਰਵਾਈਵਲ ਰਿਹਾ। ਉਹਨੂੰ ਨਾ ਤਾਂ ਕਿਸੇ ਪੋਲੀਟੀਕਲੀ ਤਹਿਰੀਕ ਨੇ ਖਰਾਬ ਕੀਤਾ, ਨਾ ਇਹਨੂੰ ਕਿਸੇ ਤਾਲਿਬਾਨਾਈਜੇਸ਼ਨ ਨੇ ਆ ਕੇ ਜਿਹੜਾ ਨਾ ਖਰਾਬ ਕੀਤਾ, ਨਾ ਹੀ ਉਹਨੂੰ ਜਨਾਬ ਸਰਕਾਰ ਦੀ ਤੁਸੀਂ ਕਹਿ ਲਓ ਕਿ ਪਾਲਿਸੀਜ਼ ਨੇ ਉਹਨੂੰ ਕੋ ਬਹੁਤ ਜ਼ਿਆਦਾ ਜਿਹੜਾ ਨਾ ਖਰਾਬ ਕੀਤਾ। ਇਹਦੇ ਤੇ ਵੀ ਗੱਲ ਕਰਨਾ ਬੜੀ ਜ਼ਰੂਰੀ ਹੈ ਕਿ ਇਹ ਬੁਨਿਆਦੀ ਤੌਰ ਤੇ ਕੀ ਐਸਪੈਕਟ ਸੀ ਜਾਂ ਉਹਦੇ ਕੀ ਮੁਹਰਕਾਤ ਹੋ ਸਕਦੇ ਨੇ, ਕਿ ਜਦ ਕਿ ਇੱਥੇ ਔਰ ਬੜਾ ਕਲੀਅਰ ਹੈ ਵੈਸੇ ਤੇ ਕਿ ਜਿਹੜਾ ਜਿਸ ਤਰੀਕੇ ਦਾ ਥੀਏਟਰ ਜਾਂ ਪੋਲੀਟੀਕਲ ਥੀਏਟਰ ਅਸੀਂ ਕਰ ਰਹੇ ਸੀ ਜਾਂ ਬਾਕੀ ਗਰੁੱਪ ਕਰ ਰਹੇ ਸਨ, ਉਹ ਜ਼ਾਹਿਰ ਉਹਨਾਂ ਦੇ ਉਸ ਤਰ੍ਹਾਂ ਬਾਰੇ ਚ ਨਹੀਂ ਸੀ, ਉਹਦੇ ਲਈ ਪਾਲਿਸੀਆਂ ਬਹੁਤ ਸਖਤ ਸਨ। ਔਰ ਕਮਰਸ਼ੀਅਲ ਥੀਏਟਰ ਨੇ ਕੀ ਮਤਲਬ ਕਹਿਣਾ ਉਹਨਾਂ ਨੂੰ, ਉਹਨੂੰ ਤਾਂ ਚਾਹੀਦਾ ਕਿ ਇੱਕ ਖਾਸ ਦੀ ਮਾਲਿਸ਼ ਹੁੰਦੀ ਰਹੇ, ਇਟਸ ਓਕੇ ਫਾਈਨ, ਉਹ ਚੱਲਦਾ ਰਹੇ, ਉਹਨੂੰ ਤੋਂ ਕਦੀ ਵੀ ਇਹਨਾਂ ਤੋਂ ਕਿਸੇ ਨੂੰ ਵੀ ਨੁਕਸਾਨ ਨਹੀਂ ਪਹੁੰਚਾ। ਅਗਰ ਇੱਥੇ ਕੋਈ ਆ ਕੇ ਤੁਸੀਂ ਕਹਿ ਲਓ ਕਿ ਵੀ ਮੇਲਾ ਠੇਲਾਂ ਦੀ ਔਰ ਕਲਚਰ ਦੀ ਔਰ ਇਹਦੀ ਸਾਰੀ ਅਗਰ ਇਹਨੂੰ ਕੋਈ ਮਾਰ ਪਈ ਹੈ ਜਾਂ ਇਹਨੂੰ ਤੁਸੀਂ ਕਹਿ ਲਓ ਕਿ ਵੀ ਬਹੁਤ ਜ਼ਿਆਦਾ ਇਫੈਕਟ ਹੋਇਆ, ਤਾਂ ਉਹ ਇਹੀ ਸਨ ਜਿਹੜੇ ਕੌਨਸ਼ੀਅਸ ਥੀਏਟਰ ਕਰਦੇ ਸੀ, ਜਿਨ੍ਹਾਂ ਦਾ ਮਸਲਾ ਸੀ ਕਿ ਅਸੀਂ ਥੀਏਟਰ ਰਾਹੀਂ ਕੋਈ ਗੱਲ ਕਰਨੀ ਹੈ, ਥੀਏਟਰ ਰਾਹੀਂ ਅਸੀਂ ਲੋਕਾਂ ਨੂੰ ਜੁੜਨਾ ਹੈ, ਉਹੀ ਜ਼ਿਆਦਾ ਇਫੈਕਟ ਹੋਏ ਔਰ ਉਹਨਾਂ ਦੇ ਸਰਵਾਈਵਲ ਦੇ ਮਸਾਇਲ ਬਣੇ ਨੇ ਔਰ ਸਾਰਾ ਕੁਝ ਹੈ। ਸੋ ਅੱਜ ਅਗਰ ਅਸੀਂ ਦੇਖੀਏ ਤੇ ਜਿਹੜਾ ਕਮਰਸ਼ੀਅਲ ਥੀਏਟਰ ਨੂੰ ਅਗਰ ਕਿਸੇ ਨੇ ਆ ਕੇ ਥੋੜਾ ਜਿਹਾ ਕੋਈ ਮਾਤ ਦਿੱਤੀ ਤਾਂ ਕਰੋਨਾ ਨੇ ਦਿੱਤੀ ਹੈ, ਮਤਲਬ ਉਹਨੇ ਹੀ ਆ ਕੇ ਇਹਨੂੰ ਥੋੜਾ ਜਿਹਾ ਤੁਸੀਂ ਕਹਿ ਲਓ ਕਿ ਬਈ ਉਹਨੇ ਤਾਂ ਹਰ ਸ਼ੈ ਨੂੰ ਜ਼ਾਹਿਰ ਜਿਹੜਾ ਨਾ ਮਾਠਾ ਕਰਤਾ। ਅਗਰ ਅੱਜ ਇੱਥੇ ਸਿਨੇਮਾ ਦੀ ਔਰ ਉਹਨਾਂ ਥੀਏਟਰ ਦੀ ਕਰੋਨਾ ਖਤਮ ਕੀਤੀ ਹੈ ਤਾਂ ਕਰੋਨਾ ਨੇ ਕੀਤੀ ਹੈ। ਅਗਰ ਉਸ ਤੋਂ ਪਿੱਛੇ ਜਾਈਏ ਤਾਂ ਉਹਦਾ ਜਿੰਨਾ ਵੀ ਇਫੈਕਟ ਆਇਆ ਉਹ ਪੰਜਾਬ ਦੇ ਵਿੱਚ ਜਿਹੜੇ ਮੇਲੇ ਹੁੰਦੇ ਸਨ ਉਹਨਾਂ ਦੇ ਉੱਪਰ ਆਇਆ, ਪੰਜਾਬ ਦੇ ਅੰਦਰ ਜਿਹੜੇ ਪੋਲੀਟੀਕਲ ਥੀਏਟਰ ਹੁੰਦੇ ਸਨ ਉਹਦੇ ਉੱਪਰ ਉਹਦਾ ਇਫੈਕਟ ਆਇਆ, ਜਾਂ ਇਸ ਲਾਇਲਪੁਰ ਦੀ ਟੈਰੀਟਰੀ ਦੇ ਅੰਦਰ ਜਿੰਨੇ ਵੀ ਗਰੁੱਪ ਸਨ ਉਹਨਾਂ ਨੂੰ ਉਹਨੇ ਪਾਲਿਸੀਜ਼ ਨੇ ਇਫੈਕਟ ਕੀਤਾ। ਲੇਕਿਨ ਉਹਨਾਂ ਨੇ ਜਿਹੜਾ ਕਮਰਸ਼ੀਅਲ ਥੀਏਟਰ ਹੈ ਉਹ ਅੱਜ ਵੀ ਆਪਣੀ ਉਸੇ ਆਬੋ-ਤਾਬ ਦੇ ਨਾਲ ਉੱਥੇ ਹੀ ਖਲੋਤੇ ਉਹਦੇ ਤੇ ਜਿਹੜੇ ਨੇ ਫਨਕਾਰ ਸਾਰੇ ਪਲਦੇ ਨੇ, ਕਿਉਂਕਿ ਉਹਦੀ ਆਪਣੀਆਂ ਉਹਦੇ ਆਪਣੇ ਅੰਦਰ ਫਿਰ ਅਗਰ ਅਸੀਂ ਜਾਈਏ ਤਾਂ ਉਹਦੇ ਆਪਣੇ ਅੰਦਰ ਬਹੁਤ ਸਾਰੇ ਸ਼ੇਡਸ ਨੇ। ਉੱਥੇ ਬਹੁਤ ਲੰਬੀ ਚੌੜੀ ਗੱਲ ਹੋ ਸਕਦੀ ਹੈ
ਉਹਨਾਂ ਦੇ ਆਪਣੇ ਜਿਹੜੇ ਪ੍ਰੋਬਲਮਸ ਨੇ ਜਾਂ ਮਸਾਇਲ ਨੇ ਉਹ ਹੋਰ ਤਰ੍ਹਾਂ ਦੇ ਨੇ। ਉਹਨਾਂ ਦਾ ਤੁਸੀਂ ਕਹਿ ਲਓ ਕਿ ਬਈ ਕਿਸੇ ਪੋਲੀਟੀਕਲੀ ਜਾਂ ਉਹਦੇ ਨਾਲ ਕੋਈ ਤਾਲੁਕ ਨਹੀਂ, ਉਹਨਾਂ ਦੀ ਆਪਣੀ ਇੰਟਰਨਲ ਇੱਕ ਬਹੁਤ ਬੜੀ ਪੋਲਿਟਿਕਸ ਹੈ। ਅੱਛਾ, ਤੇ ਹੁਣ ਅਸੀਂ ਥੋੜਾ ਜਿਹਾ ਹੋਰ ਪਿੱਛੇ ਆ ਕੇ, ਮੈਂ ਜਿਹੜੀ ਗੱਲ ਸ਼ਾਇਦ ਮੈਂ ਉਹਨੂੰ ਬਹੁਤ ਤੇਜ਼ੀ 'ਚ ਕਰ ਰਿਹਾ ਸੀ ਤੇ ਮੈਂ ਉਹਦਾ ਜ਼ਿਕਰ ਬੜਾ ਪਤਲਾ ਜਿਹਾ ਕਰਕੇ ਨਿਕਲ ਗਿਆ, ਕਿਉਂਕਿ ਮੈਂ ਸਮਝਦਾ ਕਿ ਉਹ ਬਹੁਤ ਬੜਾ ਇੰਪੈਕਟ ਨਹੀਂ ਰਿਹਾ। ਜਿਵੇਂ ਮੈਂ ਪਹਿਲੇ ਬਾਰ-ਬਾਰ ਇਹ ਗੱਲ ਕਰ ਰਿਹਾ, ਮੈਂ ਅੱਜ ਵੀ ਇਹਦੇ ਤੇ ਬਹੁਤ ਮੇਰਾ ਬਿਲੀਵ ਹੈ ਕਿ ਜਿੰਨਾ ਸਟਰੋਂਗ ਅੱਜ ਫੋਕ ਥੀਏਟਰ ਦਾ ਇਸ ਪੂਰੇ ਰੀਜਨ ਦੇ ਉੱਪਰ ਹੀ ਹੈ, ਬਾਕੀ ਜਿੰਨੇ ਵੀ ਥੀਏਟਰ ਗਰੁੱਪ ਆਏ ਨੇ ਉਹ ਇੱਕ ਟਾਈਮ ਦੇ ਨਾਲ ਇੱਕ ਵੇਲੇ ਤੱਕ ਤਾਂ ਉਹਨਾਂ ਦਾ ਇਹ ਔਰ ਖਾਸ ਜਿਹੜਾ ਹੈ ਨਾ, ਤੁਸੀਂ ਕਹਿ ਲਓ ਕਿ ਇੱਕ ਮਹਦੂਦ ਤਬਕੇ ਤੱਕ ਤਾਂ ਉਹਨਾਂ ਦਾ ਇਨਫਲੂਐਂਸ ਹੋ ਸਕਦਾ ਹੈ, ਲੇਕਿਨ ਉਹਦੇ ਇੰਪੈਕਟ ਨੂੰ ਤੁਸੀਂ ਫੋਕ ਜਿਹੜਾ ਥੀਏਟਰ ਹੈ ਉਹਦੇ ਇੰਪੈਕਟ ਨਾਲ ਕੰਪੈਰੀਜ਼ਨ ਨਹੀਂ ਕਰ ਸਕਦੇ। ਮੇਰੀ ਸਮਝ ਵਿੱਚ ਨਹੀਂ ਆਉਂਦਾ। ਮੈਂ ਅੱਜ ਵੀ ਇਹੀ ਕਹਿੰਦਾ ਕਿ ਅੱਜ ਵੀ ਅਗਰ ਜਿਹੜਾ ਨਾ ਕੋਈ ਦੁਬਾਰਾ ਰਿਵਾਈਵ ਹੋਏਗਾ, ਜਿਹੜਾ ਬਹੁਤ ਬੜਾ ਇੰਪੈਕਟ ਲੈ ਕੇ ਆਏਗਾ, ਉਹ ਫੋਕ ਹੀ ਹੋਏਗਾ ਔਰ ਆਪਣੀ ਜ਼ਬਾਨ ਦੇ ਵਿੱਚ ਹੀ ਹੋਏਗਾ ਔਰ ਆਪਣੇ ਉਹ ਉਸੇ ਤਰ੍ਹਾਂ ਹੀ ਅਗਰ ਲੋਕਾਂ ਨਾਲ ਜੁੜੇਗਾ ਤਾਂ ਉਹਦਾ ਇੰਪੈਕਟ ਆਏਗਾ ਔਰ ਉਹ ਆਪਣੀ ਵਿੱਚੋਂ ਕੋਈ ਚੀਜ਼ ਕੱਢੇਗਾ। ਅਦਰਵਾਈਜ਼ ਜਿਹੜਾ ਨਾ ਬਾਕੀ ਜਿੰਨਾ ਵੀ ਆਸਪੈਕਟ ਹੈ, ਕੋਈ ਖਾਸ ਤੁਸੀਂ ਕਹਿ ਲਓ ਕਿ ਪਰਸਨਲ ਗਰੁੱਪ ਦੀ ਕੋਈ ਚਾਸਤੇ ਹੋ ਸਕਦੀ ਹੈ, ਪਰਸਨਲ ਗਰੁੱਪ ਦਾ ਬਹੁਤ ਕੋਈ ਇੰਟਰਸਟ ਵੀ ਹੋ ਸਕਦਾ ਹੈ, ਲੇਕਿਨ ਤੁਸੀਂ ਕਹਿ ਲਓ ਕਿ ਵੀ ਉਹ ਕੋਈ ਬਹੁਤ ਬੜਾ ਇੰਪੈਕਟ ਕ੍ਰੀਏਟ ਕਰਕੇ ਨਿਕਲ ਜਾਏਗਾ, ਮੈਨੂੰ ਇਸ ਤਰ੍ਹਾਂ ਨਜ਼ਰ ਨਹੀਂ ਆਉਂਦਾ। ਉਹਦੀਆਂ ਬਹੁਤ ਸਾਰੀਆਂ ਮਿਸਾਲਾਂ ਵੀ ਮੌਜੂਦ ਨੇ ਕਿ ਬਹੁਤ ਦੇਰ ਤੱਕ ਲੋਕਾਂ ਨੇ ਇੱਥੇ ਮਤਲਬ ਕੰਮ ਕੀਤਾ ਹੈ ਔਰ ਉਹ ਜ਼ਾਹਿਰ ਇੱਕ ਵੇਲੇ ਤੱਕ ਰਿਹਾ ਔਰ ਉਸ ਵੇਲੇ ਤੋਂ ਬਾਅਦ ਜਿਹੜਾ ਨਾ ਉਹਦਾ ਬਹੁਤ ਬੜਾ ਇੰਪੈਕਟ ਨਹੀਂ ਹੈ। ਸੋ ਅੱਜ ਦੇ ਇਸ ਮਾਡਰਨ ਜਿਹੜਾ ਨਾ ਦੌਰ ਅੰਦਰ ਜਿੱਥੇ ਟੈਕਨੋਲੋਜੀ ਇੰਨੀ ਮਤਲਬ ਅਸੀਂ ਅੱਜ ਬੈਠੇ ਹਾਂ, ਮੈਂ ਆਪਣੇ ਘਰ ਦੇ ਕਮਰੇ 'ਚ ਬਹਿ ਕੇ ਕਿੰਨੇ ਜੀ ਨਾਲ ਗੱਲ ਕਰ ਰਹੇ ਹਾਂ, ਆਪਣੀ ਗੱਲ ਐਸੇ ਗੱਲ ਨੂੰ ਪਹੁੰਚਾਉਣ ਨੂੰ ਬਹੁਤ ਸਫਰ ਕਰਨੇ ਪੈਂਦੇ ਹੈ ਤੇ ਉਹ ਗੱਲ ਹੋਰ ਤਰ੍ਹਾਂ ਦੀ ਹੈ ਨਾ। ਸੋ ਇਸ ਪੂਰੀ ਮਾਡਰਨ ਫਿਨੋਮੀਨਾ ਦੇ ਅੰਦਰ, ਇਸ ਪੂਰੀ ਮਾਡਰਨ ਟੈਕਨੋਲੋਜੀ ਦੇ ਅੰਦਰ ਮੈਂ ਅੱਜ ਵੀ ਸਮਝਦਾ ਕਿ ਜਿਹੜਾ ਫੋਕ ਕਲਚਰ, ਥੀਏਟਰ ਔਰ ਉਹ ਜਿਹੜੀ ਲੋਕਾਂ ਦੇ ਨਾਲ ਜੁੜਨ ਵਾਲੀ ਗੱਲ ਹੈ, ਉਹਦੇ ਕੋਲ ਹੀ ਹੈ, ਫੋਕ ਕੋਲ ਹੀ ਹੈ। ਇਹ ਸਾਰਾ ਗੁਣ ਫੋਕ ਕੋਲ ਹੀ ਹੈ ਕਿ ਅਸੀਂ ਲੋਕਾਂ ਦੇ ਨਾਲ ਦੁਬਾਰਾ ਕਿਸ ਨਾਲ ਜੁੜਨਾ ਹੈ। ਇਹ ਜਿਹੜੀ ਔਰ ਇਹ ਬਹੁਤ ਅੱਛਾ ਹੁੰਦਾ ਕਿ ਕਿਸੇ ਥਾਂ ਜਿਹੜਾ ਨਾ ਇਸ ਪੂਰੀ ਮਾਡਰਨ ਟੈਕਨੀਕ ਨੂੰ, ਇਸ ਪੂਰੀ ਜਿਹੜਾ ਨਾ ਟੈਕਨੋਲੋਜੀ ਨੂੰ ਉਹ ਵਰਤਿਆ ਜਾਂਦਾ, ਉਸ ਤਰੀਕੇ ਦੇ ਨਾਲ ਵਰਤਿਆ ਜਾਂਦਾ ਕਿ ਜਿਹੜਾ ਦੁਬਾਰਾ ਤੋਂ ਉਸੇ ਗਰੁੱਪ ਨੂੰ, ਉਸੇ ਕਲਚਰ ਨੂੰ ਰਿਵਾਈਵ ਕਰਦਾ। ਜ਼ਾਹਿਰ ਹੈ ਉਹਨਾਂ ਲੋਕਾਂ ਨੇ ਤਾਂ ਉਹਦੇ ਤੋਂ ਬਹੁਤ ਸਾਰੇ ਵਿਚਾਰੇ ਜਿਹੜੇ ਨਾ ਮਰ ਮੁਰ ਗਏ, ਲੇਕਿਨ ਉਹਨਾਂ ਦੀ ਕਲਾ ਤਾਂ ਨਹੀਂ ਮਰੀ ਨਾ, ਕਿਉਂਕਿ ਉਹਨਾਂ ਦੀ ਕਲਾ ਨੂੰ ਅੱਗੇ ਕਿਸੇ ਨੇ ਨਾ ਇੰਸਟੀਟਿਊਸ਼ਨਲਾਈਜ਼ ਕੀਤਾ, ਨਾ ਹੀ ਉਹਨਾਂ ਦੀ ਕਲਾ ਨੂੰ ਅੱਗੇ ਕਿਸੇ ਨੇ ਜੋੜਿਆ। ਸੋ ਉਹ ਇੱਕ ਜਗ੍ਹਾ ਤੇ ਆ ਕੇ ਖਲੋ ਗਏ ਨੇ, ਲੇਕਿਨ ਇਹ ਨਹੀਂ ਹੈ ਕਿ ਵੀ ਉਹ ਖਤਮ ਹੋ ਗਏ ਜਾਂ ਉਹਨੂੰ ਦੁਬਾਰਾ ਰਿਵਾਈਵ ਨਹੀਂ ਕੀਤਾ ਜਾ ਸਕਦਾ। ਬੜੇ ਅੱਛੇ ਤਰੀਕੇ ਦੇ ਨਾਲ ਥੋੜੀ ਜਿਹੀ ਮਿਹਨਤ ਦੇ ਨਾਲ ਉਹਨੂੰ ਰਿਵਾਈਵ ਕਰਕੇ ਦੁਬਾਰਾ ਉਸ ਤਰੀਕੇ ਨਾਲ ਜੋੜਾ ਜਾ ਸਕਦਾ। ਦੂਸਰਾ ਜਿਹੜਾ ਇੱਥੇ ਬਹੁਤ ਸਟਰੋਂਗ ਪਹਿਲੂ ਸੀ, ਉਹ ਪਾਰਟਿਕੂਲਰਲੀ ਚੂੰਕਿ ਅਸੀਂ ਥੀਏਟਰ ਤੇ ਫੋਕਸ ਕਰਕੇ ਗੱਲ ਕਰ ਰਹੇ ਹਾਂ, ਉਹਦਾ ਜਿਹੜਾ ਦੂਸਰਾ ਅਰਥ ਹੈ, ਉਸ ਜਿਹੜੇ ਇੱਥੇ ਮੇਲੇ ਸਨ ਔਰ ਉਹ ਮੇਲਾ ਦੇ ਨਾਲ ਹੀ ਸਾਰਾ ਉਹ ਜੁੜਿਆ ਹੋਇਆ ਸੀ। ਮੇਲੇ ਖਤਮ ਹੋਏ, ਮੇਲੇ ਤੇ ਹੁਣ ਦੀ ਗੱਲ ਹੈ ਕਿ ਜਿਸ ਵੇਲੇ ਜਨਾਬ ਤੁਹਾਡੇ ਸਾਰੇ ਜਿਹੜੇ ਹੈ ਨਾ ਮੁਲਕ ਵਿੱਚ ਬੰਮ ਮਤਲਬ ਫਟਣੇ ਸ਼ੁਰੂ ਹੋਏ, ਤੇ ਉਹਦੇ ਨਾਲ ਜਿਹੜਾ ਨਜ਼ਾਰੇ ਮੇਲੇ ਠੇਲੇ ਖਤਮ ਹੋਏ, ਉਹਨਾਂ ਮੇਲਾ ਠੇਲਾਂ ਦੇ ਨਾਲ ਇੱਕ ਬਹੁਤ ਬੜੀ ਵਸੂ ਸੀ ਉਹ ਖਤਮ ਹੋਈ ਹੈ। ਉਹਦੇ ਨਾਲ ਇੱਕ ਪੂਰਾ ਕਲਚਰ ਜਿਹੜਾ ਨਾ ਖਤਮ ਹੋਇਆ ਹੈ, ਜਿਹਦੇ ਨਾਲ ਜਿਹਦੇ ਵਿੱਚ ਮੇਲੇ ਵੀ ਸੀ, ਜਿਹਦੇ ਵਿੱਚ ਥੀਏਟਰ ਵੀ ਸੀ, ਮਿਊਜ਼ਿਕ ਵੀ ਸੀ, ਜਿਹਦੇ ਵਿੱਚ ਹਰ ਤਰ੍ਹਾਂ ਦਾ ਜਿਹੜਾ ਹੈ ਨਾ ਅਸੀਂ ਅਗਰ ਥੋੜਾ ਜਿਹਾ ਹੁਣ ਮੈਂ 2008 ਦੀ ਗੱਲ ਕਰਾਂ, ਜਿਸ ਵੇਲੇ ਅਸੀਂ ਪੰਜਾਬ ਲੋਕ ਬੋਲੀ ਮੇਲਾ ਕੀਤਾ ਸੀ, ਤੇ ਉਹ ਮੇਲਾ ਮਤਲਬ 5 ਦਿਨਾਂ ਦਾ ਜਿਹੜਾ ਨਾ ਮੇਲਾ ਸੀ। ਅਸੀਂ ਇਹ ਆਪਣਾ 2001 ਤੋਂ ਸ਼ੁਰੂ ਕੀਤਾ ਸੀ। ਪਹਿਲੇ ਅਸੀਂ ਹਵੇਲੀ ਲੱਖਾ, ਫਿਰ ਉਸ ਤੋਂ ਬਾਅਦ ਦੀਪਾਲਪੁਰ ਤੋਂ ਬਾਅਦ ਅਸੀਂ ਜਨਾਬ ਬੰਗਲਾ ਗੁਗੇਰਾ ਤੋਂ ਬਾਅਦ ਜਿਹੜਾ ਹੈ ਨਾ ਆਖਰੀ ਜਿਹੜਾ ਮੇਲਾ ਸੀ ਉਹ ਪੰਜਾਬ ਲੋਕ ਬੋਲੀ ਮੇਲਾ ਅਸੀਂ ਜਣਾ ਵਾਲੇ ਕੀਤਾ ਸੀ, ਜਣਾ ਵਾਲੇ ਦੇ ਕਾਲਜ।
ਔਰ ਮੈਨੂੰ ਬੜਾ ਕਲੀਅਰਲੀ ਯਾਦ ਹੈ ਕਿ ਕਿਸ ਤਰ੍ਹਾਂ ਜਿਹੜਾ ਨਾ ਉੱਥੇ ਇੰਨੇ ਜ਼ਿਆਦਾ ਥੀਏਟਰ ਗਰੁੱਪ, ਮਿਊਜ਼ੀਕਲ ਗਰੁੱਪ ਮਤਲਬ ਉੱਥੇ ਇਕੱਠੇ ਹੋਏ ਸਨ। ਔਰ ਉਹ ਉਸ ਤੋਂ ਬਾਅਦ ਯਾਰ ਫਿਰ ਜਿਹੜਾ ਨਾ ਜਿਸ ਵੇਲੇ ਸਾਰਾ ਇੱਥੇ ਬੜਾ ਨੋਟੀਫਿਕੇਸ਼ਨ ਸੀ ਗਵਰਨਮੈਂਟ ਵੱਲੋਂ ਕਿ ਤੁਸੀਂ ਇਹ ਸਾਰੀ ਕੋਈ ਐਕਟੀਵਿਟੀ ਨਹੀਂ ਕਰਨੀ ਜਿਹਦੇ ਤੁਸੀਂ ਕੋਈ ਜੀ ਇਕੱਠੇ ਹੋਵੋ, ਕਿਉਂਕਿ ਇੱਥੇ ਬਹੁਤ ਖਤਰਾ ਹੈ ਸਾਰਾ ਜਿਹੜਾ ਨਾ ਮਾਮਲਾ ਦੇ ਉੱਪਰ। ਸੋ ਉਸ ਵੇਲੇ ਤੋਂ ਲੈ ਕੇ ਹੁਣ ਤੱਕ ਜਿਹੜਾ ਨਾ ਜੋ ਇੱਕ ਬਹੁਤ ਬੜਾ ਧਚਕਾ ਤੁਸੀਂ ਕਹਿ ਲਓ ਜਾਂ ਬਹੁਤ ਬੜਾ ਤੁਸੀਂ ਕਹਿ ਲਓ ਕਿ ਬਈ ਨੁਕਸਾਨ ਹੈ, ਉਹ ਪੂਰੇ ਕਲਚਰ ਵਿਹਾਰ ਨੂੰ ਹੋਇਆ। ਕਲਚਰਲ ਜਿਹੜਾ ਆਸਪੈਕਟ ਸੀ ਉਹਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ। ਉਹਦੇ ਵਿੱਚ ਥੀਏਟਰ ਵੀ ਮਰਿਆ, ਉਹਦੇ ਵਿੱਚ ਬੋਲੀ ਦੀਆਂ ਤਹਿਰੀਕਾਂ ਵੀ ਉਸ ਤਰ੍ਹਾਂ ਜਿਹੜਾ ਨਾ ਉਹਨਾਂ ਨੇ ਸਰਵਾਈਵ ਨਾ ਕੀਤਾ। ਜ਼ਾਹਿਰ ਬੋਲੀ ਤਾਂ ਉਹਦੇ ਨਾਲ ਹੀ ਜੁੜੀ ਹੋਈ ਸੀ, ਮਿਊਜ਼ਿਕ ਦੇ ਨਾਲ ਜੁੜੀ ਹੋਈ ਸੀ, ਥੀਏਟਰ ਦੇ ਨਾਲ ਜੁੜੀ ਹੋਈ ਸੀ, ਅੱਜ ਵੀ ਜੁੜੀ ਹੋਈ ਹੈ। ਔਰ ਅਸੀਂ ਇਹ ਸਮਝਦੇ ਹਾਂ ਕਿ ਅਸੀਂ ਜਿੰਨਾ ਵੀ ਥੀਏਟਰ ਕੀਤਾ ਆਪਣੀ ਮਾਂ ਬੋਲੀ 'ਚ ਹੀ ਕੀਤਾ, ਕੌਨਸ਼ੀਅਸਲੀ ਕੀਤਾ, ਇਸ ਵਜ੍ਹਾ ਤੋਂ ਕੀਤਾ ਕਿ ਬਈ ਲੋਕਾਂ ਨੂੰ ਸਮਝ ਹੀ ਆਉਣੀ ਹੈ। ਤੁਸੀਂ ਬਾਕੀ ਤਾਂ ਜੋ ਵੀ ਟੀਵੀ ਤੇ ਚੱਲ ਰਿਹਾ ਜਾਂ ਤੁਸੀਂ ਡਰਾਮਾ ਜੋ ਚੱਲ ਰਿਹਾ, ਉਹਦਾ ਤਾਂ ਆਪਣਾ ਇੱਕ ਮਸਲਾ ਹੈ ਨਾ, ਉਹਦਾ ਤਾਂ ਆਪਣਾ ਇੱਕ ਕਮਰਸ਼ੀਅਲ ਆਸਪੈਕਟ ਬਹੁਤ ਸਟਰੋਂਗ ਹੈ, ਜਾਂ ਉਹਦੇ ਤਾਂ ਮਤਲਬ ਮਸਾਇਲ ਹੀ ਹੋਰ ਤਰ੍ਹਾਂ ਦੇ ਨੇ। ਸੋ ਅਸੀਂ ਤੇ ਕੌਨਸ਼ੀਅਸਲੀ ਇਹ ਸਮਝਦੇ ਸੀ ਕਿ ਬਈ ਅੱਜ ਵੀ ਇਹਦੇ ਤੇ ਬਿਲੀਵ ਕਰਦੇ ਹਾਂ ਕਿ ਜਿਸ ਵੇਲੇ ਵੀ ਅੱਗੇ ਕੋਈ ਆ ਕੇ ਇਹਨੂੰ ਜੋੜੇਗਾ ਤੇ ਉਹ ਉਸ ਵੇਲੇ ਹੀ ਜੁੜੇਗੀ ਜਿਸ ਵੇਲੇ ਉਹ ਆਪਣੀ ਮਾਂ ਬੋਲੀ ਦੇ ਅੰਦਰ ਹੀ ਉਹਨੂੰ ਲੈ ਕੇ ਟੁਰੇਗਾ। ਜ਼ਾਹਿਰ ਸਰਕਾਰਾਂ ਦਾ ਜਿਹੜਾ ਨਾ ਆਪਣੇ ਮਸਾਇਲ ਨੇ, ਔਰ ਸਰਕਾਰਾਂ ਜਿਸ ਵੇਲੇ ਉਹਦੀਆਂ ਕਿਤੇ ਨਾ ਬਾਂਹ ਬੇਲੀ ਬਣਨਗੀਆਂ ਤਾਂ ਬਹੁਤ ਜਲਦੀ ਜਿਹੜਾ ਨਾ ਆਪਣਾ ਸਫ਼ਰ ਤੈਅ ਕਰ ਲੈਣਗੇ। ਔਰ ਅਗਰ ਸਰਕਾਰਾਂ ਡਾਇਰੈਕਟਲੀ ਉਹਦੇ ਮੁਖਾਲਿਫ ਰਹਿਣਗੀਆਂ ਜਾਂ ਉਹਦੇ ਅੱਗੇ ਖਲੋਣਗੀਆਂ ਤਾਂ ਜ਼ਾਹਿਰ ਮਜ਼ਾਮਤਾਂ ਤੇ ਫਿਰ ਹੁੰਦੀਆਂ ਹੀ ਨੇ। ਉਹਦੇ ਨਾਲ ਜਿਹੜਾ ਨਾ ਉਹ ਸਫ਼ਰ ਖਤਮ ਤੇ ਨਹੀਂ ਹੁੰਦੇ, ਉਹ ਸੁਸਤ ਜ਼ਰੂਰ ਹੋ ਜਾਂਦੇ ਨੇ, ਉਹ ਮਾਠੇ ਜ਼ਰੂਰ ਪੈ ਜਾਂਦੇ ਨੇ, ਲੇਕਿਨ ਖਤਮ ਨਹੀਂ ਹੁੰਦੇ। ਅੱਜ ਦੇ ਇਸ ਟਾਈਮ ਦੇ ਅੰਦਰ, ਅੱਜ ਦੀ ਇਸ ਡੇਟ ਦੇ ਅੰਦਰ ਜ਼ਾਹਿਰ ਕਲਚਰ ਵੀ ਜਿੰਦਾ ਹੈ, ਬੋਲੀ ਵੀ ਜਿੰਦੀ ਹੈ, ਥੀਏਟਰ ਵੀ ਜਿੰਦਾ ਹੈ। ਹਾਂ, ਉਹ ਸੁਸਤ ਜ਼ਰੂਰ ਹੈ, ਉਹ ਤੁਸੀਂ ਕਹਿ ਲਓ ਕਿ ਆਪਣੀ ਜਿਹੜੀ ਉਹਦੀ ਚਾਲ ਹੋਣੀ ਚਾਹੀਦੀ ਸੀ ਉਹ ਨਹੀਂ ਹੈ। ਉਹਦਾ ਜਿਵੇਂ ਅਸੀਂ ਪਹਿਲੇ ਜ਼ਿਕਰ ਕੀਤਾ ਕਿ ਉਹਦੇ ਬਹੁਤ ਸਾਰੀ ਲਿਮਿਟੇਸ਼ਨਸ ਨੇ, ਉਹਦੇ ਬਹੁਤ ਸਾਰੇ ਹੋਰ ਤਰ੍ਹਾਂ ਦੇ ਮਸਾਇਲ ਨੇ। ਉਹ ਜਿਸ ਵੇਲੇ ਵੀ ਕੋਈ ਨਜਿੱਠ ਲਏਗਾ, ਜਿਸ ਵੇਲੇ ਵੀ ਉਹਨੂੰ ਓਵਰਕਮ ਕਰ ਲਏਗਾ ਤੇ ਉਹ ਫਿਰ ਉਹ ਸਫ਼ਰ ਟੁਰ ਪਏਗਾ। ਸੋ ਮੈਂ ਸਮਝਦਾ ਕਿ ਜਿਹੜਾ ਇਹ ਲਾਇਲਪੁਰ ਹੈ, ਇਹਦੇ ਅੰਦਰ ਅਗਰ ਅਸੀਂ ਇਹਨੂੰ ਪੂਰਾ ਇੱਕ ਸਰਕਲ ਜਿਵੇਂ ਉਹਦਾ ਥੀਏਟਰ ਉਸ ਤਰ੍ਹਾਂ ਵੇਖੀਏ ਤਾਂ ਪੋਲੀਟੀਕਲ ਗਰੁੱਪ, ਕਲਚਰਲ ਗਰੁੱਪ, ਨਾਟਕ ਕਰਨ ਵਾਲੇ ਗਰੁੱਪ, ਮਿਊਜ਼ਿਕ ਗਾਉਣ ਵਾਲੇ ਗਰੁੱਪ ਔਰ ਆਬਵੀਅਸਲੀ ਜੁਗਤਾਂ ਵਾਲੇ, ਇਹ ਸਾਰੇ ਅਗਰ ਰਲ ਕੇ ਇੱਕ ਥਾਂ ਦੇ ਉੱਪਰ ਅਗਰ ਆਪਣੀ ਕੋਈ ਇੱਕ ਨਵੀਂ ਸ਼ਕਲ ਬਣਾਉਂਦੇ ਨੇ ਤੇ ਬਹੁਤ ਸਟਰੋਂਗ ਜਿਹੜਾ ਨਾ ਇੱਥੇ ਇੱਕ ਰਿਵਾਈਵਲ ਆ ਸਕਦਾ ਹੈ। ਮੈਂ ਸਮਝਦਾ ਕਿ ਉਹਦੇ ਰਾਹੀਂ ਜਿਹੜਾ ਹੈ ਨਾ ਬਹੁਤ ਕੁਝ ਕੀਤਾ ਜਾ ਸਕਦਾ, ਉਹਦੇ ਰਾਹੀਂ ਬਹੁਤ ਕੁਝ ਨਜਿੱਠਿਆ ਜਾ ਸਕਦਾ, ਉਹਦੇ ਰਾਹੀਂ ਬਹੁਤ ਸਾਰਾ ਸਫ਼ਰ ਅੱਗੇ ਤੈਅ ਕੀਤਾ ਜਾ ਸਕਦਾ, ਜਿਹੜਾ ਕਿ ਜਿਵੇਂ ਕਹਿੰਦੇ ਨੇ ਨਾ ਕਿ ਰਸਤਾ ਨਜ਼ਰ ਨਹੀਂ ਆ ਰਿਹਾ, ਉਹਦੇ 'ਚ ਰਸਤੇ ਬਹੁਤ ਸਾਰੇ ਲੱਭੇ ਜਾ ਸਕਦੇ ਨੇ। ਸੋ ਇਹਦੇ ਤੇ ਅਗਰ ਕੋਈ ਹੁਣ ਕੋਈ ਅਗਰ ਸਵਾਲ ਹੈ ਜਾਂ ਕੋਈ ਗੱਲਬਾਤ ਹੈ ਤੇ ਉਹ ਅਸੀਂ ਹੋਰ ਕਰ ਸਕਦੇ ਹਾਂ ਅਗਰ ਤੁਸੀਂ ਸਮਝਦੇ। ਜੀ ਸਰ, ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ। ਗੱਲਬਾਤ ਤੇ ਸਰ ਅਸੀਂ ਕਰਾਂਗੇ। ਜਿਸ ਤਰ੍ਹਾਂ ਤੁਸੀਂ ਮਸਲਨ ਥੀਏਟਰ ਦੀ ਗੱਲ ਕਰ ਰਹੇ ਸੀ ਕਿ ਲਾਇਲਪੁਰ ਦੇ ਵਿੱਚ ਜਿਸ ਤਰ੍ਹਾਂ ਥੀਏਟਰ, ਮੈਂ ਸਮਝਣਾ ਕਿ ਤੁਸੀਂ ਕਾਲਜ ਔਰ ਯੂਨੀਵਰਸਿਟੀਜ਼ ਦੇ ਵਿੱਚ ਕਿੰਨਾ ਜ਼ਿਆਦਾ ਕੀਤਾ ਥੀਏਟਰ। ਅਗਰ ਅਸੀਂ ਗੱਲ ਕਰੀਏ ਲਾਇਲਪੁਰ ਦੇ ਵਿੱਚ 47 ਤੋਂ ਪਹਿਲੇ ਦੀ ਵੀ ਗੱਲ ਕਰੀਏ ਤੇ ਗਵਰਨਮੈਂਟ ਕਾਲਜ ਦੇ ਵਿੱਚ ਥੀਏਟਰ ਦੀ ਇੱਕ ਸੁਸਾਇਟੀ ਸੀ, ਉਹ ਮੇਰੇ ਕੋਲ ਪੁਰਾਣੇ ਰਸਾਲੇ ਪਏ ਨੇ, ਜਿਹਦੇ ਵਿੱਚ ਉਹਨਾਂ ਨੇ ਨਾ ਇੱਕ ਮਾਂ ਦਾ ਹਾੜਾ ਨਾਂ ਤੋਂ ਇੱਕ ਥੀਏਟਰ ਕੀਤਾ ਸੀ। ਪੰਜਾਬੀ ਮਾਂ ਬੋਲੀ ਤੇ ਉਸ ਵੇਲੇ ਥੀਏਟਰ ਉਹਨਾਂ ਨੇ ਕੀਤਾ ਸੀ। 1931 ਦੀ ਗੱਲ ਹੈ, 1931 ਦੀ ਗੱਲ ਹੈ। ਉਹਦੇ ਵਿੱਚ ਪੂਰਾ ਸਕ੍ਰਿਪਟ ਵੀ ਉਹਨਾਂ ਲਿਖਿਆ ਸੀ। ਇਸ ਤਰ੍ਹਾਂ ਤੁਸੀਂ ਐਗਰੀਕਲਚਰ ਯੂਨੀਵਰਸਿਟੀ ਹੋਏ, ਵਿਮਨ ਯੂਨੀਵਰਸਿਟੀ ਹੋਵੇ GC, ਉਹਦੇ 'ਚ ਤੁਹਾਡਾ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ ਜਿੱਦਾਂ ਤੁਸੀਂ ਬੱਚਿਆਂ ਨੂੰ ਥੀਏਟਰ ਕਰਵਾਇਆ ਔਰ ਅੱਜ ਵੀ ਕਰਵਾ ਰਹੇ ਹੋ? ਹਾਂਜੀ, ਇਹ ਦੇਖੋ ਨਾ, ਇਹਦੇ ਮੈਂ ਬਿਲਕੁਲ ਉਹਦੇ 'ਚ ਬੜਾ ਇੰਟਰਸਟਿੰਗ ਹੈ ਸੀ ਕਿ 2008 ਤੋਂ ਅਸੀਂ ਜਿਹੜੇ ਵੇਲੇ ਇੱਥੇ ਆ ਕੇ ਅਸੀਂ ਥੀਏਟਰ ਦੀ ਗੱਲ ਕੀਤੀ ਹੈ ਤਾਂ ਇੱਕ ਵੇਲਾ ਉਹ ਸੀ ਕਿ ਵੀ ਇੱਥੇ ਲੋਕੀ ਗੱਲ ਸੁਣਨ ਨੂੰ ਤਿਆਰ ਨਹੀਂ ਸੀ ਕਿ ਵੀ ਥੀਏਟਰ ਉਹਨਾਂ ਦੇ ਨਜ਼ਦੀਕ ਐ ਸੀ ਕਿ ਇੱਕ ਬਹੁਤ ਹੀ ਕੋਈ ਜਿਹੜਾ ਨਾ ਤੁਸੀਂ ਕਹਿ ਲਓ ਕਿ ਮੈਨੂੰ ਇਸ ਟਾਈਮ ਇਹੀ ਲਫ਼ਜ਼ ਯਾਦ ਆ ਰਿਹਾ, ਕਿਉਂਕਿ ਇਹ ਲਫ਼ਜ਼ ਮੈਂ ਬਹੁਤ ਵਾਕਈ ਸੁਣਿਆ ਲੋਕਾਂ ਤੋਂ ਕਿ ਵੀ ਯਾਰ ਤੁਸੀਂ ਕੀ ਵਾਹਿਯਾਤ ਗੱਲ ਕਰ ਰਹੇ ਹੋ, ਮਤਲਬ ਤੁਸੀਂ ਕੀ ਕੰਜਰਖਾਨਾ ਇੱਥੇ ਖੋਲਣਾ ਚਾਹੁੰਦੇ ਹੋ। ਐਨੀਓ ਅਸੀਂ ਉਹਦੇ ਤੇ ਮਤਲਬ ਬਹੁਤ ਜ਼ਿਆਦਾ ਲੋਕਾਂ ਦੇ ਨਾਲ ਗੱਲਬਾਤ ਕੀਤੀ। ਸਾਡੀ ਜਿਹੜੀ ਪਹਿਲੀ ਕਾਮਯਾਬੀ ਸੀ ਉਹ ਅਸੀਂ ਲਈ ਸੀ ਐਗਰੀਕਲਚਰ ਯੂਨੀਵਰਸਿਟੀ ਤੋਂ।
ਔਰ ਮੈਂ ਸਮਝਦਾ ਕਿ ਉਹਦਾ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੈ। ਉਹਦੇ 'ਚ ਮੈਂ ਆਨਰ ਕਰਦਾ ਡਾਕਟਰ ਆਤਿਫ ਰਿਆਜ਼ ਦਾ, ਕਿ ਜਿਨੇ ਸਾਨੂੰ ਔਰ ਅੱਲਾ ਉਹਨਾਂ ਨੂੰ ਜੰਨਤ ਦੇਵੇ, ਇੱਥੇ ਜਨਾਬ ਪ੍ਰੋਫੈਸਰ ਸਾਹਿਬ ਸਨ, ਮੈਨੂੰ ਨਾਂ ਹੁਣੇ ਯਾਦ ਆਏਗਾ ਤਾਂ ਜ਼ਰੂਰ ਮੈਂ ਜ਼ਿਕਰ ਕਰਾਂਗਾ, ਅਸਲਮ ਪਰਵੇਜ਼ ਸਾਹਿਬ। ਮੈਨੂੰ ਯਾਦ ਹੈ ਕਿ ਉਹਨਾਂ ਨੇ ਸਾਨੂੰ ਬੜਾ ਉੱਥੋਂ ਹੀ ਅਸੀਂ, ਤੁਸੀਂ ਕਹਿ ਲਓ ਕਿ ਇੱਕ ਸਾਨੂੰ ਰਸਤਾ ਮਿਲਿਆ ਸੀ। ਅਸੀਂ ਪਹਿਲੀ ਜਿਹੜੀ ਸੁਸਾਇਟੀ ਬਣਾਈ ਸੀ, ਅੱਜ ਵੀ ਉਹ ਸੁਸਾਇਟੀ ਐਗਰੀਕਲਚਰ ਯੂਨੀਵਰਸਿਟੀ ਵਿੱਚ ਆਰਟ ਕਲੱਬ ਦੇ ਨਾਂ ਤੋਂ ਬਿਲਕੁਲ ਕਾਇਮ ਦਾਇਮ ਹੈ। ਅਸੀਂ ਪਹਿਲੀ ਵਰਕਸ਼ਾਪ ਕਰਾਈ ਸੀ ਔਰ ਉਥੋਂ ਥੀਏਟਰ ਦੀ ਇੱਕ ਬੁਨਿਆਦ ਜਿਹੜਾ ਨਾ ਉਹ ਸ਼ੁਰੂ ਹੋਈ ਸੀ। ਔਰ ਮਜ਼ੇ ਦੀ ਗੱਲ ਹੈ ਕਿ ਉਹਨਾਂ ਨੇ ਆਪਣਾ ਜਿਹੜਾ ਪਹਿਲਾ ਥੀਏਟਰ ਕੀਤਾ ਸੀ, ਉਹ ਪਾਸ਼ੀ ਦਾ ਇੱਕ ਪਲੇਸ ਸੀ ਮੰਡੀ, ਉਹ ਉਹਨਾਂ ਨੇ ਗੁਜਰਾਤ ਯੂਨੀਵਰਸਿਟੀ 'ਚ, ਮੈਨੂੰ ਬੜਾ ਅੱਛਾ ਯਾਦ, ਉੱਥੇ ਜਾ ਕੇ ਪਰਫਾਰਮ ਕੀਤਾ ਔਰ ਉਸ ਨਾਟਕ ਉਹਨਾਂ ਨੇ ਸੈਕੰਡ ਪੋਜੀਸ਼ਨ ਲਈ ਸੀ। ਸੋ ਇਸੇ ਤਰ੍ਹਾਂ ਫਿਰ ਅਸੀਂ GC ਯੂਨੀਵਰਸਿਟੀ ਦੇ ਅੰਦਰ ਜਿਹੜਾ ਨਾ ਡਰਾਮੈਟਿਕ ਦੀ ਬੁਨਿਆਦ ਰੱਖੀ, ਫਿਰ ਵੂਮਨ ਯੂਨੀਵਰਸਿਟੀ ਦੇ ਅੰਦਰ ਅਸੀਂ ਡਰਾਮੈਟਿਕ ਦੀ ਬੁਨਿਆਦ ਰੱਖੀ। ਇਹ ਸਾਰਾ ਅੱਛਾ, ਇਹ ਸਾਰਾ ਕੁਝ ਲੋਕ ਰਹਿਤ ਦੇ ਅੰਡਰ ਹੋ ਰਿਹਾ ਸੀ। ਲੋਕ ਰਹਿਤ ਚੂੰਕਿ ਸਮਝਦਾ ਸੀ ਕਿ ਬਈ ਲੋਕਾਂ ਨੂੰ ਉਹਦੇ ਕਲਚਰ, ਉਹਦੀ ਬੋਲੀ ਤੋਂ ਆਗਾਹੀ ਹੋਣੀ ਚਾਹੀਦੀ ਹੈ। ਸੋ ਇਹ ਅੱਛਾ, ਮਜ਼ੇ ਦੀ ਗੱਲ ਹੈ ਕਿ ਇਹ ਸਾਰਾ ਇਹਦੀ ਇੱਕ ਜਿਹੜੀ ਰੈਜ਼ਿਸਟੈਂਸ ਸੀ ਨਾ, ਉਹ ਸੀ ਮਾਂ ਬੋਲੀ। ਕਿ ਅਸੀਂ ਜਿਸ ਵੇਲੇ ਜਾ ਕੇ ਗੱਲ ਕਰਦੇ ਸੀ ਕਿ ਯਾਰ ਅਸੀਂ ਜਿਹੜਾ ਤੁਹਾਨੂੰ ਥੀਏਟਰ ਸਿਖਾਵਾਂਗੇ, ਅਸੀਂ ਜਿਸ ਤਰ੍ਹਾਂ ਦਾ ਥੀਏਟਰ ਕਰਾਂਗੇ, ਤੁਸੀਂ ਆਪਣੀ ਮਾਂ ਬੋਲੀ 'ਚ ਹੀ ਕਰਨਾ। ਅੱਛਾ, ਸਭ ਤੋਂ ਪਹਿਲੇ ਤੇ ਜਿਹੜਾ ਇੱਕ ਇੱਥੇ ਰੈਜ਼ਿਸਟੈਂਸ ਹੁੰਦੀ ਸੀ ਲੋਕਾਂ ਦੀ, ਉਹ ਸੀ ਕਿ ਵੀ ਯਾਰ ਮਾਂ ਬੋਲੀ 'ਚ ਹੀ ਕਿਉਂ, ਤੁਸੀਂ ਸਾਨੂੰ ਟੈਕਨੀਕ ਸਿਖਾਓ, ਤੁਸੀਂ ਸਾਨੂੰ ਕਲਾ ਸਿਖਾਓ, ਫਿਰ ਅਸੀਂ ਜਿਵੇਂ ਉਹਨੂੰ ਵਰਤੀਏ ਸਾਡੀ ਮਰਜ਼ੀ। ਅਸੀਂ ਕਹਿੰਦੇ ਸੀ ਕਿ ਨਹੀਂ, ਤੁਸੀਂ ਐਟਲੀਸਟ ਜਿਹੜਾ ਨਾ ਇਸ ਗੱਲ ਦੀ ਸਾਨੂੰ ਕਮਿਟਮੈਂਟ ਜ਼ਰੂਰ ਕਰੋਗੇ। ਜ਼ਾਹਿਰ ਕੋਈ ਐਗਰੀਮੈਂਟ ਹੁੰਦਾ ਨਹੀਂ ਸੀ, ਹਰ ਕੋਈ ਹੁੰਦਾ ਸੀ, ਅਸੀਂ ਨੂੰ ਸਮਝਾਉਂਦੇ ਸੀ ਕਿ ਅਗਰ ਥੀਏਟਰ ਕਰਨਾ ਹੈ ਔਰ ਇਹਨਾਂ ਲੋਕਾਂ 'ਚ ਕਰਨਾ ਹੈ ਤਾਂ ਉਹ ਜ਼ਰੂਰੀ ਹੈ ਕਿ ਆਪਣੀ ਮਾਂ ਬੋਲੀ 'ਚ ਹੀ ਕਰੋ, ਅਦਰਵਾਈਜ਼ ਤੇ ਹੋ ਰਿਹਾ ਹੈ। ਤੋ ਲੋਕੀ ਟੀਵੀ ਦੇਖ ਰਹੇ ਨੇ, ਲੋਕੀ ਜਨਾਬ ਹੋਰ ਵੀ ਬਹੁਤ ਕੁਝ ਦੇਖ ਸਕਦੇ ਨੇ। ਸੋ ਅਗਰ ਲੋਕਾਂ ਨਾਲ ਜੁੜਨਾ ਤੇ ਫਿਰ ਉਹ ਮਾਂ ਬੋਲੀ 'ਚ ਹੈ, ਔਰ ਉਹਦੇ 'ਚ ਕਾਮਯਾਬੀ ਵੀ ਸਾਨੂੰ ਬੜੀ ਜੀ। ਸਰ, ਸਾਡੇ ਨਾਲ YouTube ਤੇ ਅਨਰੂਪ ਸੰਧੂ ਜੀ ਨੇ, ਉਹਨਾਂ ਨੇ ਪੁੱਛਿਆ ਕਿ ਤੁਸੀਂ ਫੋਕ ਥੀਏਟਰ ਦੀ ਗੱਲ ਕੀਤੀ, ਕੋਈ ਪੰਜਾਬ ਦੇ ਫੋਕ ਥੀਏਟਰ ਦੇ ਉੱਪਰ ਕੋਈ ਸੋਰਸ, ਕੋਈ ਕਿਤਾਬ, ਕੋਈ ਤੁਹਾਡੇ ਕੋਲ ਕੋਈ ਹੋਏ ਅਗਰ, ਤੇ ਤੁਸੀਂ ਦੱਸ ਦਿਓ। ਅੱਛਾ ਜੀ, ਐਸ ਸੱਚ ਕੋਈ ਇਸ ਤਰ੍ਹਾਂ ਦਾ ਮਟੀਰੀਅਲ ਤਾਂ ਨਹੀਂ ਹੈ ਕਿ ਤੁਸੀਂ ਕਹਿ ਲਓ ਕਿ ਕਿਸੇ ਕੋਈ ਕੋਈ ਖਾਸ ਤਰ੍ਹਾਂ ਦੀ ਕਿਤਾਬ ਹੋਏ, ਲੇਕਿਨ ਹਾਂ ਕੁਝ ਆਰਟੀਕਲ ਨੇ ਜਿਹੜੇ ਕਿ ਪੰਚਮੀ ਛਪੇ ਨੇ, ਕੁਝ ਆਰਟੀਕਲ ਸੰਗਤ ਨੇ ਛਾਪੇ ਨੇ, ਕੁਝ ਆਰਟੀਕਲ ਲੋਕ ਰਹਿਤ ਕੋਲ ਮੌਜੂਦ ਨੇ, ਕੁਝ ਰਾਈਟਅਪਸ ਮੇਰੇ ਕੋਲ ਵੀ ਮੌਜੂਦ ਨੇ ਜਿਹੜੇ ਕਿ ਅਸੀਂ ਪੁਰਾਣੇ ਥੀਏਟਰ ਗਰੁੱਪਾਂ ਨੂੰ ਮਿਲੇ, ਜਿਹੜੇ ਫੋਕ ਥੀਏਟਰ ਕਰਨ ਵਾਲੇ ਸਨ, ਉਹ ਜਿਹੜੇ ਪੰਜਾਬ ਜੀ, ਉਹ ਠੀਕ ਹੈ ਜੀ। ਹਾਂਜੀ, ਅਨਰੂਪ ਸੰਧੂ ਜੀ ਵੇਖ ਰਹੇ ਨੇ, ਤੇ ਉਹ ਸਾਡਾ ਈਮੇਲ ਅਗਰ ਸ਼ੇਅਰ ਕਰ ਦੇਣਗੇ ਤੇ ਮੈਂ ਡੈਫੀਨਿਟਲੀ ਸਰ ਨਾਲ ਸ਼ੇਅਰ ਕਰਾਂਗਾ। ਉਹ ਫਿਰ ਤੁਹਾਡੇ ਨਾਲ ਅਗਰ ਕੋਈ ਉਹਨਾਂ ਕੋਲ ਹੋਇਆ ਤੇ ਉਹ ਡਿਸਕਸ ਕਰ ਲੈਣਗੇ। ਸੋ ਅਸੀਂ ਥੀਏਟਰ ਦੀ ਗੱਲ ਕਰ ਰਹੇ ਹਾਂ, ਤੇ ਮੈਂ ਸਾਰੇ ਸੁਣਨ ਵਾਲੇ ਜਿਹੜੇ ਸਾਡੇ ਬੈਠੇ ਨੇ ਪੂਰੀ ਦੁਨੀਆ ਤੋਂ, ਕਿਉਂਕਿ ਇੱਥੇ ਦੋਸਤ ਸੁਣ ਰਹੇ ਹੁੰਦੇ ਨੇ, ਔਰ ਖਾਸ ਕਰ ਇੱਕ ਵੱਡੀ ਤਾਦਾਦ ਜਿਹੜੀ ਆ ਉਹ ਈਸਟ ਪੰਜਾਬ ਤੋਂ ਸਾਡੇ ਪੰਜਾਬੀਆਂ ਦੀ ਉਧਰੋਂ ਸੁਣਨ ਤੋਂ ਬੈਠੀ ਹੁੰਦੀ ਹੈ। ਉਧਰੋਂ ਬੜੇ ਸਾਰੇ ਉਹਨਾਂ ਨੇ ਆਪਣੇ ਥੀਏਟਰ ਦੀ ਗੱਲਬਾਤ ਕੀਤੀ, ਤੇ ਅਸੀਂ ਵੀ ਸਰ ਕੋਲੋਂ ਹੀ ਥੀਏਟਰ ਸਿੱਖਿਆ, ਤੇ ਅਸੀਂ ਹੁਣ ਸਰ ਕੋਲੋਂ ਸਵਾਲ ਤੇ ਪੁੱਛਾਂਗੇ, ਪਰ ਮੈਂ ਕਹਾਂਗਾ ਕਿ ਸਰ ਅਗਰ ਕੁਝ ਸੁਣਾ ਦੇਣ। ਸਰ ਗਾਉਂਦੇ ਬੜਾ ਸੋਹਣਾ ਨੇ, ਔਰ ਭਗਤ ਸਿੰਘ ਦੀਆਂ ਘੋੜੀਆਂ, ਖਾਸ ਕਰ ਅਸੀਂ ਭਗਤ ਸਿੰਘ ਦੇ ਘਰ ਜਾ ਕੇ, ਸਰ ਉਹ ਤੇ ਤੁਸੀਂ ਭੁੱਲ ਗਏ, ਭਗਤ ਸਿੰਘ ਦੇ ਘਰ ਜਾ ਕੇ ਇੱਕ ਪੂਰਾ ਮੇਲਾ ਲੱਗਦਾ, ਲੋਕ ਉੱਥੇ ਆਉਂਦੇ ਨੇ, ਪੂਰੇ ਇਨਕਲਾਬ ਜ਼ਿੰਦਾਬਾਦ ਦੇ ਨਾਰੇ ਵੀ ਲੱਗਦੇ ਨੇ, ਔਰ ਉਹਦੇ ਤੇ ਫਿਰ ਤੁਸੀਂ ਘੋੜੀਆਂ ਵੀ ਗਾਉਂਦੇ ਹੋ ਸਰ। ਉਹ ਅੱਜ ਘੋੜੀਆਂ ਵੀ ਸਾਨੂੰ ਦੋ ਸੁਣਾਓ ਜ਼ਰੂਰ ਸਰ। ਮੈਂ ਤੁਹਾਨੂੰ ਘੋੜੀਆਂ ਵੀ ਸੁਣਾਉਂਗਾ। ਅੱਛਾ, ਤੁਸੀਂ ਕਹਿ ਕੇ ਵੀ ਤੁਸੀਂ ਮੇਰੇ ਤੋਂ ਥੀਏਟਰ ਸਿੱਖੇ, ਲੇਕਿਨ ਤੁਸੀਂ ਭਰਪੂਰ ਕੀਤਾ ਨਹੀਂ, ਮੈਨੂੰ ਇਹਦੇ ਤੇ ਗਿਲਾ ਹੈ। ਤੇ ਬਿਲਕੁਲ ਜਨਾਬ, ਮੈਂ ਤੁਹਾਨੂੰ ਤੋਹੀਦ ਚਲਾ ਗਿਆ ਜਲਦੀ, ਵਰਨਾ ਜਿਹੜਾ ਨਾ ਮੈਂ ਹੋਰ ਗੱਲ, ਚਲੋ ਤੇ ਕੁਝ ਚੀਜ਼ਾਂ ਫੋਕ ਦੇ। ਅੱਛਾ, ਮੈਂ ਤੁਹਾਨੂੰ ਨਾ ਇੱਕ ਇੰਟਰਸਟਿੰਗ ਦੱਸਾਂ, ਜਿਸ ਤਰ੍ਹਾਂ ਦਾ ਪੁਰਾਣਾ ਥੀਏਟਰ ਖੇਡਿਆ ਜਾਂਦਾ ਸੀ ਔਰ ਉਹਦੇ ਵਿੱਚ ਜਿਸ ਤਰ੍ਹਾਂ ਦੀ ਗਾਇਕੀ ਹੁੰਦੀ ਸੀ, ਮੈਂ ਕੁਝ ਤੁਹਾਨੂੰ ਉਹਦਾ ਰੰਗ ਸੁਣਾਵਾਂਗਾ। ਐਵੇਂ ਜਿਸ ਨੂੰ ਕਹਿੰਦੇ ਨੇ ਨਾ ਕਿ ਵੀ ਅਸੀਂ ਟੇਸਟ ਕਰਾਂਗੇ ਥੋੜੀ ਚੀਜ਼ਾਂ। ਫਿਰ ਕੁਝ ਫੋਕ ਮੈਂ ਜਿਹੜਾ ਨਾ, ਜਿਸ ਟਾਈਮ ਤੱਕ ਦੁਬਾਰਾ ਵਾਪਸ ਤੋਹੀਦ ਆ ਕੇ ਮੈਨੂੰ ਮਨਾ ਨਹੀਂ ਕਰਤਾ, ਤੇ ਜਿੰਨਾ ਕੋ ਮੈਨੂੰ ਯਾਦ ਹੈ ਮੈਂ ਫਿਰ ਜਿਹੜਾ ਚੱਲਦਾ ਰਵਾਂਗਾ। ਤੇ ਮੇਰੇ ਘਰ ਦੇ ਜੀ ਵੀ ਮੇਰੇ ਨਾਲ ਬੈਠੇ ਨੇ, ਤੇ ਇਹ ਵੀ ਜਨਾਬ ਸੁਣ ਰਹੇ ਨੇ, ਤੇ ਬਾਕੀ ਲੋਕ ਅੱਜ ਤੁਸੀਂ ਘਰ ਵਾਲਿਆਂ ਦੇ ਸਾਹਮਣੇ ਸੁਣਾ ਦਿਓ, ਕੋਈ ਗੱਲ ਨਹੀਂ। ਅੱਜ ਕੱਲ ਉਹ ਅਸਲ ਵਿੱਚ ਇੰਨਾ ਸੁਣ ਚੁੱਕੇ ਨੇ ਕਿ ਹੁਣ ਅੱਕ ਗਏ ਨੇ। ਜੀ ਸਰ।
आओ नी भैणों रल गाविए घोड़ियां, आओ नी भैणों रल गाविए घोड़ियां, जंजता हुई है तैयार वे हाँ, जंजता हुई है तैयार वे हाँ, आओ नी भैणों रल गाविए घोड़ियां, आओ नी भैणों रल गाविए घोड़ियां। मौत कुड़ी नू परनावण चलिया, मौत कुड़ी नू परनावण चलिया, देश भगत सरदार वे हाँ, आओ नी भैणों रल गाविए घोड़ियां, आओ नी भैणों रल गाविए घोड़ियां, जंजता होई है तैयार वे हाँ, जंजता हुई है तैयार वे हाँ, आओ नी भैणों रल गाविए घोड़ियां। 35 करोड़ तेरे जांजी वे लड़िया, 35 करोड़ तेरे जांजी वे लड़िया, कोई पैदल कोई सवार वे हाँ, आहो नी भैणों रल गाविए घोड़ियां, जंजता हुई है तैयार वे हाँ, आओ नी भैणों रल गाविए घोड़ियां। ਸੋ ਇਹ ਤੇ ਅਸੀਂ ਬਕਾਇਦਾ ਜਿਹੜਾ ਨਾ ਭਗਤ ਸਿੰਘ ਦੀ ਜਦੋਂ ਅਸੀਂ ਕੋਈ ਵੀ ਸੈਲੀਬ੍ਰੇਸ਼ਨ ਕਰਦੇ ਸੀ ਬਹੁਤ ਸਾਰੇ ਨਾਟਕਾਂ ਦੇ ਅੰਦਰ ਭਗਤ ਸ਼ਹੀਦ ਦੀ ਜਿਹੜੀ ਪਤਨ ਚੌਕ ਲਾਹੌਰ ਉੱਤੇ ਅਸੀਂ ਬੜਾ ਗਾਇਆ ਔਰ ਜ਼ਾਹਿਰ ਹੈ ਉਹਦਾ ਜਿਹੜਾ ਪਿੰਡ ਹੈ ਉੱਥੇ ਜਾ ਕੇ ਅਸੀਂ ਹਮੇਸ਼ਾ ਜਿਹੜਾ ਜੀ ਤੌਹੀਦ। ਵਾਹ ਸਰ ਜੀ, ਤੁਸੀਂ ਤੇ ਬੜੀ ਛੇਤੀ ਮੁਕਾਇਆ, ਅਸੀਂ ਤੇ ਜੇ ਸੁਣ ਰਹੇ ਸਾਂ। ਪ੍ਰੋਫੈਸਰ ਪਿਸ਼ੌਰਾ ਸਿੰਘ ਜੀ ਇੱਥੇ ਅਮਰੀਕਾ ਤੋਂ ਬੈਠੇ ਤੁਹਾਡੇ ਥੱਲੇ ਕਮੈਂਟ ਕਰ ਰਹੇ ਨੇ, ਔਰ ਸਾਡੇ ਪ੍ਰੋਫੈਸਰ ਸੋਹਲ ਸਾਹਿਬ, ਮੈਡਮ ਕਮਲੇਸ਼ ਮੋਹਨ, ਸੀਮਾ ਅਰੋੜਾ ਜੀ, ਔਰ ਇੰਨੇ ਸਾਰੇ ਦੋਸਤ ਜਿਹੜੇ ਨੇ ਨਾ ਤੁਹਾਡੇ ਪੁਰਜ਼ੋਰ ਫਰਮਾਇਸ਼ ਹੈ ਤੁਹਾਨੂੰ ਸੁਣਾਉਣ ਦੀ, ਤੁਸੀਂ ਬੜੀ ਛੇਤੀ ਮੁਕਾਇਆ। ਮੈਂ ਤੁਹਾਨੂੰ ਕਿਹਾ ਕਿ ਮੈਂ ਨਾ ਉਹ ਕੀ ਕਹਿੰਦੇ ਨੇ ਕਿ ਸਾਰੇ ਜਿਹੜਾ ਨਾ ਤੁਸੀਂ ਕਿਉਂਕਿ ਮੈਨੂੰ ਟਾਈਮ ਕੋਈ ਕਿਹਾ ਸੀ ਕਿ ਇਸ ਟਾਈਮ ਦੇ ਅੰਦਰ ਵੀ ਰਹਿਣਾ ਹੈ, ਸੋ ਇਸ ਕਰਕੇ ਮੇਰੇ ਦੇ ਕਿ ਵੀ ਮੈਂ ਸਾਰੀਆਂ ਥੋੜ੍ਹੀਆਂ ਥੋੜ੍ਹੀਆਂ ਚੀਜ਼ਾਂ ਜਿਹੜਾ ਹੈ ਨਾ ਕੁਝ ਨਜਮ ਦੀ ਮੈਂ ਤੁਹਾਨੂੰ ਚੀਜ਼ਾਂ ਸੁਣਾਉਣਾ, ਕੁਝ ਅੱਛੀਆਂ ਚੀਜ਼ਾਂ, ਕੁਝ ਹੋਰ ਫੋਕ ਜਿਹੜਾ ਪਾਪੂਲਰ ਨਹੀਂ ਹੈ ਲੇਕਿਨ ਸਾਨੂੰ ਯਾਦ ਹੈ ਜੀ ਸਰ, ਤੁਸੀਂ ਉਹ ਸੁਣਾਓ ਸਰ, ਅਸੀਂ ਹੁਣ ਤੁਹਾਨੂੰ ਉਦੋਂ ਤੁਸੀਂ ਜੋ ਸਾਨੂੰ ਆਵਾਜ਼ ਦਿਓਗੇ ਅਸੀਂ ਤੁਹਾਨੂੰ ਉਦੋਂ ਆਣ ਕੇ ਸਤਾਵਾਂਗੇ, ਉਨੀ ਦੇਰ ਅਸੀਂ ਸੁਣਾਂਗੇ। ਬੜੀ ਮਿਹਰਬਾਨੀ, ਠੀਕ ਹੋ ਗਏ ਹੈ। ਅੱਛਾ ਜੀ, ਮੈਂ ਤੁਹਾਨੂੰ ਜਨਾਬ ਹਾਂਜੀ ਰੰਦੇ ਬੋਰੰਦੇ इश्क मरेंदा रंदे बुरंदे टोटे पुरजे संदे वो संदे बंदे कौन बनावे सकू इश्क मरेंदा, इश्क मरेंदा रंदे बुरंदे टोटे पुरजे संदे वो संदे बंदे कौन बनावे सकू इश्क मरेंदा। ओ मुल्लत बांभण दोहे इल्म अकल दे, दोहे इल्म अकल दे अंधे वो अंधे बंदे कौन बनावे सकू इश्क मरेंदा, इश्क मरेंदा रंदे वो रंदे टोटे पुरजे संदे वो संदे बंदे कौन बनावे सकू इश्क मरेंदा। ओ इश्क दी गाली उल्टियां गाली, ओ इश्क दी गाली उल्टियां गाली, हर लोग पसीला थी लंघे वो लंघे बंदे कौन बनावे सकू इश्क मरेंदा, इश्क मरेंदा रंदे वो रंदे
टोटे पुरजे संदे वो संदे बंदे कौन बनावे सकू इश्क मरेंदा रंदे वो रंदे टोटे पुरजे संदे वो संदे बंदे कौन बनावे सकू इश्क मरेंदा। मतलब फोक रंग है। और इਸੇ तरह मैं ਤੁਹਾਨੂੰ ਕੁਝ ਇੱਕ ਮੈਨੂੰ ਬੜਾ ਅੱਛਾ ਯਾਦ ਹੈ, ਮੈਂ ਸੱਸੀ ਪੁੰਨੂ ਦੇਖਿਆ ਸੀ ਔਰ ਉੱਥੇ ਜਨਾਬ ਉਹ ਜਿਹੜਾ ਬੰਦਾ ਗਾ ਰਿਹਾ ਸੀ, ਮਜ਼ੇ ਦੀ ਗੱਲ ਹੈ ਕਿ ਮੈਂ ਪਹਿਲੀ ਵਾਰੀ ਸੁਣਿਆ ਸੀ ਔਰ ਮੈਨੂੰ ਯਾਦ ਹੋ ਗਿਆ ਸੀ ਔਰ ਅੱਜ ਤੱਕ ਮੇਰਾ ਉਹ ਪੂਰਾ ਨਕਸ਼ਾ ਮੇਰੇ ਜ਼ਿਹਨ ਤੋਂ ਨਹੀਂ ਹਟਦਾ। ਉਹਦੀ ਮੈਂ ਤੁਹਾਨੂੰ ਇੱਕ ਲਾਈਨ ਸੁਣਾਉਣਾ ਔਰ ਉਹਨੇ ਹੀ ਮੈਨੂੰ ਯਾਦ ਹੋਏਗਾ। आया कब्र ससी ते खान पुनल आया कब्र ससी ते खान पुनल पिया आके अरमान ससी तेरी हिक हिक जुल्फ दा मुल कोई ना मैं दक्के च शहर मकरान ससी हिक थल मारू दूजा रेत तती त्रीजा आन दितो जिंद जान ससी तेवा इश्क दिल आजाद पली तेरा डाडा है एहसान ससी कबर विचू आवाज आई तू जी आया मेहमाना तू वसे तड़के च वसे शला जी में के चित खाना तोने हुण ताया बस कोल मेरे आजाद पई दुखलाना हो पीलू पक्कियां नी वे आ चुनूर लिया हो पीलू पक्कियां नी वे आ चुनूर लिया कई बगियां कई सावियां पीलियां कई भूरियां कई चिट्टियां नीलियां कई ओदियां गुलनार कई ओदियां गुलनार कटोरी रत्तियां नी वे आ चुनूर यार ओ पीलू पक्कियां नी वे आ चुनूर यार। जी चट्टा साहब दसो हुण की हाँ जी। साडे कोल मामला है टाइम का और सारी चीजें। हाँ सर जी जबरदस्त बड़ा अच्छा लगा ਸਾਡੇ ਨਾਲ ਇੱਥੇ ਇੱਕ ਸਕਾਲਰ ਨੇ ਮੈਨੂੰ ਵੀਨਾ ਅਰੋੜਾ ਜੀ ਵੀਨਾ ਅਰੋੜਾ ਜੀ ਮੈਨੂੰ ਤੁਹਾਡਾ ਕੁਐਸਚਨ ਮਿਲ ਨਹੀਂ ਰਿਹਾ, ਅਗਰ ਤੁਸੀਂ ਦੁਬਾਰਾ ਸਾਨੂੰ ਕਰ ਦਿਓ ਸੈਂਡ ਤੇ ਅਸੀਂ ਸਰ ਨਾਲ ਉਹ ਡਿਸਕਸ ਜ਼ਰੂਰ ਕਰਾਂਗੇ। ਮੈਂ ਸਰ ਇੱਥੇ ਇੱਕ ਗੱਲ ਕਰਾਂਗਾ ਕਿ ਜਿਹੜਾ ਥੀਏਟਰ ਜਿਸ ਤਰ੍ਹਾਂ ਕਾਟਨ ਮਿਲ ਦਾ ਥੀਏਟਰ ਸੀ ਜਾਂ ਫਿਰ ਉਸੇ ਥੀਏਟਰ ਨੂੰ ਅੱਗੋਂ ਫਿਰ ਮਜ਼ਦੂਰ ਕਿਸਾਨ ਪਾਰਟੀ ਨੇ ਜਿਹੜਾ ਮੁਸੱਲੀ ਥੀਏਟਰ ਖੇਡਿਆ ਜਾਂਦਾ ਸੀ, ਉਹਦੀ ਜਿਹੜੀ ਟੈਕਨੀਕ ਸੀ ਉਹ ਤੁਸੀਂ ਵੀ ਉਹ ਥੀਏਟਰ ਖੇਡਿਆ, ਉਸ ਦੀ ਟੈਕਨੀਕ ਜਿਹੜੀ ਸੀ ਉਹਦੇ ਹਵਾਲੇ ਨਾਲ ਅਗਰ ਥੋੜਾ ਜਿਹਾ, ਕਿਉਂਕਿ ਲੈਲਪੁਰ ਦੇ ਵਿੱਚ ਬਹੁਤ ਸਾਰੇ ਪਿੰਡਾਂ 'ਚ ਖਾਸ ਕਰਕੇ ਰਾਵੀ ਵੱਲ ਬੜਾ ਖੇਡਿਆ ਗਿਆ, ਮੁਸੱਲੀਆਂ ਦੇ ਪਿੰਡਾਂ 'ਚ ਜਾ ਕੇ ਉਹ ਖੇਡਦੇ ਸਨ। ਜੜ੍ਹਾਂ ਵਾਲੀ ਸਾਈਡ ਤੇ ਮੇਜਰ ਸਾਹਿਬ ਦਾ ਵੀ ਇੱਕ ਵੱਡਾ ਨਾਂ ਹੈ ਥੀਏਟਰ ਦੇ ਹਵਾਲੇ ਨਾਲ ਲੈਲਪੁਰ ਦੇ ਵਿੱਚ। ਬਿਲਕੁਲ ਸਹੀ ਕਹਿ ਰਹੇ ਹੋ। ਅੱਛਾ ਮੈਂ ਤੁਹਾਨੂੰ ਪਹਿਲੇ ਵੀ ਗੱਲ ਕੀਤੀ ਸੀ ਤੋਹੀਦ ਕਿ ਜਿਹੜੀ ਇੱਥੇ ਥੀਏਟਰ ਦੀ ਪੂਰੀ ਛਾਪ ਹੈ ਨਾ ਉਹ ਫੋਕ ਥੀਏਟਰ ਤੋਂ ਹੀ ਇਨਸਪਾਇਰਡ ਹੈ। ਉਹ ਮੇਜਰ ਇਸਾਕ ਨੇ ਜਿਹੜਾ ਜਿਸ ਟਾਈਮ ਥੀਏਟਰ ਦਾ ਉਹ ਸਾਰਾ ਖੇਡਿਆ ਸੀ ਔਰ ਮੁਸੱਲੀ ਕੀਤਾ ਸੀ, ਉਹ ਮੁਸੱਲੀ ਟੋਟਲੀ ਜਿਹੜੀ ਉਹਦੀ ਜਿਹੜੀ ਬੁਣਤਰ ਸੀ, ਤੁਸੀਂ ਬਹੁਤ ਅੱਛਾ ਯਾਦ ਕਰਾਇਆ ਵੈਸੇ ਜਿਹੜਾ ਹੈ ਨਾ ਕਿ ਉਹਦੀ ਪੂਰੀ ਬੁਣਤਰ ਹੋਈ ਸੀ ਮਤਲਬ ਫੋਕ ਥੀਏਟਰ ਦੀ ਹੀ, ਔਰ ਜਿਹਨੂੰ ਅਸੀਂ ਕਹਿੰਦੇ ਕਿ ਨੁੱਕੜ ਨਾਟਕ ਦੀ। ਔਰ ਮੁਸੱਲੀ ਬਹੁਤ ਦੇਰ ਤੱਕ ਜਿਹੜਾ ਹੈ ਨਾ ਉਹ ਖੇਡਿਆ ਗਿਆ। ਬਾਅਦ ਵਿੱਚ ਮੁਸੱਲੀ ਪਲੇ ਨੂੰ ਲੋਕ ਰਹਿਸ ਨੇ ਉਹਨੂੰ ਸਰਕਲ ਦਾ ਪਲੇ ਬਣਾਇਆ, ਉਹ ਚੂੰਕਿ ਪਰਸੀਨੀਅਮ ਸੀ ਉਹਦੇ ਲਈ ਬਕਾਇਦਾ ਸਟੇਜ ਲੱਗਦਾ ਸੀ ਔਰ ਬਹੁਤ ਉਹਦੀ
मैं तुहानू कहना कि ਉਹਨੂੰ ਕਿਉਂਕਿ ਉਹਦਾ ਇੱਕ ਫਾਈਨੈਂਸ਼ੀਅਲ ਐਸਪੈਕਟ ਵੀ ਬਹੁਤ ਜ਼ਿਆਦਾ ਹੁੰਦਾ ਹੈ, ਉਹਦਾ ਲਵਾਜ਼ਮਾਤ ਵੀ ਬਹੁਤ ਜ਼ਿਆਦਾ ਸਨ। ਲੋਕ ਰਹਿਸ ਨੇ 2006-7 ਦੇ ਅੰਦਰ ਅਸੀਂ ਜਨਾਬ ਮੁਸੱਲੀ ਨੂੰ ਸਰਕਲ ਪਲੇ ਕੀਤਾ ਸੀ ਔਰ ਅਸੀਂ ਉਹਦੀਆਂ ਬਹੁਤ ਸਾਰੀ ਵਿਖਾਲੀਆਂ ਖੇਡੀਆਂ। ਫਿਰ ਜਦੋਂ ਲਾਇਲਪੁਰ ਵਿੱਚ ਮੈਂ ਆਇਆ ਤੇ ਲਾਇਲਪੁਰ ਅੰਦਰ ਅਸੀਂ ਜਿਹੜਾ ਨਾ ਮੁਸੱਲੀ ਪਲੇ ਅਸੀਂ ਇੱਥੇ ਆਰਟ ਕੌਂਸਲ ਵੀ ਖੇਡਿਆ, ਅਸੀਂ ਸਾਈਵਾਲ ਦੇ ਵਿੱਚ ਉਹਦਾ ਨਾਟਕ ਕੀਤਾ। ਸੋ ਬਹੁਤ ਸਾਰੇ ਥਾਵਾਂ ਤੇ ਅਸੀਂ ਉਹਨੂੰ ਮਤਲਬ ਖੇਡਦੇ ਰਹੇ। ਅਗੇਨ ਮੈਂ ਉਹੀ ਗੱਲ ਕਰਦਾ ਕਿ ਇੱਥੇ ਜਿੰਨੇ ਵੀ ਲੋਕੀ ਆਏ ਨੇ, ਜਿੰਨੇ ਵੀ ਥੀਏਟਰ ਖੇਡੇ ਗਏ, ਅਗਰ ਕੋਈ ਬਹੁਤ ਭਰਵੀਂ ਛਾਪ ਰਹੀਏ ਤੇ ਉਹ ਫੋਕ ਥੀਏਟਰ ਦੀ ਹੀ ਰਹੀਏ। ਬਾਕੀ ਇਸੇ ਤਰ੍ਹਾਂ ਹੀ ਢਾਣੀਆਂ ਆਈਆਂ, ਉਹਨਾਂ ਨੇ ਆਪਣਾ ਹਿੱਸਾ ਪਾਇਆ ਔਰ ਫਿਰ ਅੱਗੇ ਜੁੜ ਗਿਆ। ਇਹ ਜਿਹੜੇ ਜਿੰਨੀ ਵੀ ਇੰਸਪਾਇਰੇਸ਼ਨ ਹੈ ਉਹ ਉਹਦਾ ਫੋਕ ਤੋਂ ਹੀ ਹੈ, ਫੋਕ ਥੀਏਟਰ ਤੋਂ ਹੀ ਹੈ। ਔਰ ਮੈਂ ਅਗੇਨ ਐਂਡ ਅਗੇਨ ਉਹੀ ਗੱਲ ਕਰ ਰਿਹਾ ਕਿ ਅੱਜ ਵੀ ਮੇਰਾ ਇਹ ਬਿਲੀਵ ਹੈ ਕਿ ਜਿਸ ਵੇਲੇ ਵੀ ਅਗਰ ਅਸੀਂ ਲੋਕਾਂ ਦੇ ਨਾਲ ਜੁੜਨਾ ਹੈ ਜਾਂ ਲੋਕਾਂ ਦੇ ਨਾਲ ਤੁਸੀਂ ਜਾ ਕੇ ਬਹਿਣਾ ਹੈ, ਲੋਕਾਂ ਦੀ ਗੱਲ ਲੋਕਾਂ ਤੱਕ ਪਹੁੰਚਾਉਣੀ ਹੈ, ਤਾਂ ਉਹ ਇਹੀ ਫੋਕ ਥੀਏਟਰ ਦੀ ਟੈਕਨੀਕ ਦੇ ਰਾਹੀਂ ਅਸੀਂ ਪਹੁੰਚ ਸਕਾਂਗੇ। ਉਹਨੂੰ ਇਹੀ ਉਹਨਾਂ ਨੂੰ ਸਮਝ ਆਏਗੀ, ਐਸੇ ਆਪਣੀ ਬੋਲੀ 'ਚ ਸਮਝ ਆਏਗੀ ਔਰ ਐਸੇ ਰਾਹੀਂ ਉਹਨਾਂ ਨੂੰ ਸਮਝ ਆਏਗੀ। ਜੀ ਉਹਨਾਂ ਦਾ ਸਵਾਲ ਆ ਗਿਆ ਸਰ, ਵੀਨਾ ਅਰੋੜਾ ਉਹਨਾਂ ਦਾ, ਉਹਨਾਂ ਪੁੱਛਿਆ ਕਿ ਸਾਡੇ ਇਸ ਵਾਲੇ ਪੰਜਾਬ 'ਚ ਲੈਂਦੇ ਪੰਜਾਬ 'ਚ ਵੈਸਟ ਪੰਜਾਬ ਦੇ ਵਿੱਚ ਕਿੰਨੇ ਕੁ ਥੀਏਟਰ ਗਰੁੱਪ ਨੇ ਜਿਹੜੇ ਪੈਰਲਲ ਥੀਏਟਰ ਵਗੈਰਾ ਕਰ ਰਹੇ ਨੇ? ਅੱਛਾ, ਅਗਰ ਅਸੀਂ ਅੱਜ ਨੂੰ ਦੇਖੀਏ ਔਰ ਥੋੜਾ ਜਿਹਾ ਪਹਿਲੇ ਅਰਸੇ ਜਾਈਏ ਤੇ ਲਾਹੌਰ ਦੇ ਵਿੱਚ ਲੋਕ ਰਹਿਸ, ਅਜੋਕਾ ਥੀਏਟਰ, ਉਸ ਤੋਂ ਬਾਅਦ ਸੰਗਤ ਦੇ ਨਾਲ ਜਿਹੜਾ ਨਾ ਵਸੀਮ ਹੋਰਾਂ ਦਾ ਜਿਹੜਾ ਇੰਟਰੈਕਟਿਵ ਥੀਏਟਰ, ਉਸ ਤੋਂ ਬਾਅਦ ਆਜ਼ਾਦ ਥੀਏਟਰ ਔਰ ਬਹੁਤ ਜਿਹੜੇ ਕੁਝ ਇਸ ਤਰ੍ਹਾਂ ਜਿਹੜੇ ਹੁਣ ਨਵੇਂ ਜਿਹੜਾ ਨਾ ਗਰੁੱਪ ਨੇ, ਜਿਹੜਾ ਪਹਿਲੇ ਵੀ ਜ਼ਿਕਰ ਹੋਇਆ ਕਿ ਮਤਲਬ ਇਹ ਜਿਹੜੇ ਤੁਸੀਂ ਕਹਿ ਲਓ ਕਿ ਬਈ ਜਿਨ੍ਹਾਂ ਨੇ ਅੱਛਾ ਇਹਨੂੰ ਨਾ ਥੋੜਾ ਜਿਹਾ ਮੁਸ਼ਕਿਲ ਇਸ ਲਈ ਵੀ ਹੋ ਜਾਂਦਾ ਹੈ ਕਿਉਂਕਿ ਇੱਥੇ ਨਾ ਉਸ ਤਰ੍ਹਾਂ ਕੋਈ ਪਾਰਟੀਕੂਲਰਲੀ ਥੀਏਟਰ ਗਰੁੱਪ ਨਹੀਂ ਨੇ ਕਿ ਹਰ ਥਾਂ ਦੇ ਉੱਪਰ ਥੀਏਟਰ ਗਰੁੱਪ ਮੌਜੂਦ ਹੋਣ। ਅਗਰ ਅਸੀਂ ਦੇਖੀਏ ਕਿ ਬਈ ਲਾਹੌਰ ਮਰਕਜ਼ ਦੇ ਕਿ ਸੰਗਤ ਦਾ ਜਿਹੜਾ ਥੀਏਟਰ ਹੈ ਉਹਨੇ ਆ ਕੇ ਬਹੁਤ ਸਾਰੇ ਨਾਟਕ ਲਾਇਲਪੁਰ ਵਿੱਚ ਵੀ ਆ ਕੇ ਖੇਡੇ ਨੇ, ਬੁੱਲੇ ਸ਼ਾਹ ਦੇ ਦਰਬਾਰ ਤੇ ਵੀ ਕਸੂਰ ਵਿੱਚ ਜਾ ਕੇ ਖੇਡੇ ਨੇ, ਉਹਨੇ ਉਕਾੜਾ 'ਚ ਪਰਫਾਰਮ ਕੀਤਾ, ਉਹਨੇ ਸਾਈਵਾਲ ਵਿੱਚ ਪਰਫਾਰਮ ਕੀਤਾ, ਉਹਨੇ ਹੋਰ ਵੀ ਬਹੁਤ ਥਾਵਾਂ ਤੇ ਜਾ ਕੇ ਪਰਫਾਰਮ ਕੀਤਾ। ਇਸੇ ਤਰ੍ਹਾਂ ਤੁਸੀਂ ਅਜੋਕਾ ਨੂੰ ਦੇਖ ਲਓ ਤੇ ਅਜੋਕਾ ਦਾ ਜਿਹੜਾ ਮਰਕਜ਼ ਹੈ ਉਹ ਤੇ ਲਾਹੌਰ ਹੈ, ਲੇਕਿਨ ਉਹਦੀ ਜਿਹੜੀ ਤੁਸੀਂ ਕਹਿ ਲਓ ਕਿ ਘੇਰਾ ਪੈਟ ਹੈ ਉਹ ਪੂਰਾ ਪਾਕਿਸਤਾਨ ਹੈ। ਉਹਨਾਂ ਨੇ ਮੇਰਾ ਖਿਆਲ ਹੈ ਕਿ ਕੋਈ ਪਾਕਿਸਤਾਨ ਦੀ ਐਸੀ ਨੁੱਕਰ ਨਹੀਂ ਹੈ ਜਿੱਥੇ ਜਾ ਕੇ ਉਹਨਾਂ ਨੇ ਨਾਟਕ ਨਹੀਂ ਖੇਡੇ, ਈਵਨ ਦੈਟ ਕਿ ਸਿੰਧ ਬੇਸ਼ੱਕ ਪ੍ਰੋਜੈਕਟ ਦੇ ਹਿੱਸੇ ਹੋਣ, ਵਟਐਵਰ ਜੋ ਵੀ ਹੈ ਉਹ ਇੱਕ ਹੋਰ ਬਹਿਸ ਹੋਏਗੀ, ਲੇਕਿਨ ਮਰਕਜ਼ ਉਹਨਾਂ ਦਾ ਲਾਹੌਰ ਹੈ ਔਰ ਉਹਨਾਂ ਨੇ ਬਾਹਰ ਜਾ ਕੇ ਖੇਡੇ। ਜਿਹੜੇ ਸਵਾਲ ਮੈਨੂੰ ਸਮਝ ਆ ਰਹੇ ਹੈ ਕਿ ਬਈ ਕਿਆ ਜਿਵੇਂ ਲਾਇਲਪੁਰ ਹੈ, ਵੀ ਲਾਇਲਪੁਰ ਦੇ ਅੰਦਰ ਹੀ ਕੋਈ ਸਪੈਸੀਫਿਕ ਥੀਏਟਰ ਗਰੁੱਪ ਮੌਜੂਦ ਹੈ। ਇਸ ਤਰ੍ਹਾਂ ਕੁਝ ਡਿਸਟ੍ਰਿਕਟ ਨੇ ਜਿਨ੍ਹਾਂ ਦੇ ਅੰਦਰ ਸਪੈਸੀਫਿਕ ਥੀਏਟਰ ਗਰੁੱਪ ਮੌਜੂਦ ਨੇ ਜਿਹੜੇ ਮੁਸਲਸਲ ਥੀਏਟਰ ਖੇਡਦੇ ਨੇ। ਮੁਸਲਸਲ ਤੋਂ ਮੇਰੀ ਮੁਰਾਦ ਹੈ ਕਿ ਕੁਝ ਅਰਸੇ ਬਾਅਦ ਉਹ ਕਾਇਮ ਨੇ, ਉਹ ਕੁਝ ਨਾ ਕੁਝ ਕਰਦੇ ਰਹਿੰਦੇ ਨੇ, ਲੇਕਿਨ ਹਰ ਥਾਂ ਤੇ ਮੌਜੂਦ ਨਹੀਂ ਨੇ। ਤੁਸੀਂ ਉਕਾੜਾ 'ਚ ਦੇਖੋ ਤਾਂ ਉਕਾੜਾ 'ਚ ਕੋਈ ਆਪਣਾ ਸਪੈਸੀਫਿਕ ਗਰੁੱਪ ਮੌਜੂਦ ਨਹੀਂ ਹੈ। ਤੁਸੀਂ ਜਨਾਬ ਗੁਜਰਾਤ ਅਗਰ ਜਾਓ ਤੇ ਗੁਜਰਾਤ ਵਿੱਚ ਕੋਈ ਆਪਣਾ ਥੀਏਟਰ ਦਾ ਸਪੈਸੀਫਿਕ ਗਰੁੱਪ ਮੌਜੂਦ ਨਹੀਂ ਹੈ, ਸਵਾਏ ਕਮਰਸ਼ੀਅਲ ਦੇ। ਅੱਛਾ, ਇਹਦੇ ਨਾਲ ਇੱਕ ਗੱਲ ਧਿਆਨ 'ਚ ਰੱਖਣਾ ਬੀਨਾ ਜੀ ਕਿ ਇਹ ਜਿਹੜਾ ਨਾ ਜਿੱਥੇ ਵੀ ਇਹ ਗੱਲ ਹੋ ਰਹੀ ਹੈ ਇਹਨਾਂ ਸਾਰੀਆਂ ਥਾਵਾਂ ਤੇ ਕਮਰਸ਼ੀਅਲ ਥੀਏਟਰ ਮੌਜੂਦ ਹੈ, ਲੇਕਿਨ ਅਗਰ ਤੁਸੀਂ ਕਹਿ ਲਓ ਕਿ ਸੰਜੀਦਾ ਥੀਏਟਰ, ਪੋਲੀਟੀਕਲ ਥੀਏਟਰ ਜਾਂ ਤੁਸੀਂ ਕਹਿ ਲਓ ਕਿ ਵੀ ਫੋਕ ਥੀਏਟਰ, ਤੇ ਉਹ ਮੌਜੂਦ ਉਸ ਤਰ੍ਹਾਂ ਨਹੀਂ ਹੈ। ਮਤਲਬ ਲਾਇਲਪੁਰ ਵਿੱਚ ਅਗਰ ਕੋਈ ਬਿਹਤਰ ਤੁਸੀਂ ਕਹਿ ਲਓ ਕਿ ਕੁਝ ਜ਼ਿਆਦਾ ਵਕਫੇ ਨਾਲ ਨਹੀਂ ਅਗਰ ਕੋਈ ਨਾਟਕ ਕਰੇ ਤਾਂ ਉਹ ਹੁਣ ਤੁਹਾਡੇ ਕੋਲ ਸਾਂਦਲ ਨਾਟਕ ਹੈ। ਅੰਜੁਮ ਸਲੀਮੀ ਹੋਰਾਂ ਦਾ ਜਿਹੜਾ ਹਮ ਖਿਆਲ ਗਰੁੱਪ ਹੈ, ਥੀਏਟਰ ਗਰੁੱਪ ਹੈ, ਉਹਨਾਂ ਨੇ ਵੀ ਨਾਟਕ ਖੇਡੇ ਨੇ, ਲੇਕਿਨ ਉਹ ਬਹੁਤ ਦੇਰ ਬਾਅਦ ਜਿਹੜਾ ਨਾ ਕਿਸੇ ਵੇਲੇ ਆ ਕੇ ਕੋਈ ਨਾਟਕ ਕਰ ਲੈਂਦੇ ਨੇ। ਕੁਝ ਜਿਹੜਾ ਕੰਟੀਨਿਊਸਲੀ ਕੰਮ ਹੈ ਉਹ ਸਾਂਦਲ ਨਾਟਕ ਦਾ ਮੌਜੂਦ ਹੈ ਲਾਇਲਪੁਰ ਦੇ ਅੰਦਰ, ਔਰ ਲਾਇਲਪੁਰ ਦੇ ਅੰਦਰ ਕੁਝ ਥੀਏਟਰ ਗਰੁੱਪ ਮੌਜੂਦ ਨੇ। ਕੁਕਨਸ ਦਾ ਆਪਣਾ ਥੀਏਟਰ ਗਰੁੱਪ ਹੈ, ਸਾਂਦਲ ਨਾਟਕ ਹੈ, ਹਮ ਖਿਆਲ ਥੀਏਟਰ ਗਰੁੱਪ ਹੈ। ਇਹ ਉਹ ਗਰੁੱਪ ਨੇ ਜਿਹੜੇ ਕਿਸੇ ਨਾ ਕਿਸੇ ਵੇਲੇ ਨਾਟਕ ਖੇਡਦੇ ਨੇ। ਤੁਸੀਂ ਕਹਿ ਲਓ ਕਿ ਇਹਨਾਂ ਦਾ ਮਰਕਜ਼ ਹੈ, ਇਹਨਾਂ ਦਾ ਲਾਇਲਪੁਰ ਮਰਕਜ਼। ਜਿਸ ਤਰ੍ਹਾਂ ਅਜੋਕਾ ਦਾ, ਸੰਗਤ ਦਾ, ਆਜ਼ਾਦ ਥੀਏਟਰ ਜਾਂ ਬਾਕੀ ਜਿਹੜੇ ਗਰੁੱਪ ਨੇ ਜਿਹੜੇ ਮਾਡਰਨ ਤੁਸੀਂ ਕਹਿ ਲਓ ਉਹ ਨੇ ਓਲੰਪੋਲੋ, ਇਹ ਜਿਹੜੇ ਗਰੁੱਪ ਮੌਜੂਦ ਨੇ ਇਹ ਸਿਰਫ ਲਾਹੌਰ ਵਿੱਚ ਹੀ ਮੌਜੂਦ ਨੇ। ਔਰ ਬਾਕੀ ਜਿਹੜੇ ਡਿਸਟ੍ਰਿਕਟ ਨੇ ਲਾਈਕ ਉਕਾੜਾ ਹੈ,
ਤੁਸੀਂ ਕਹਿ ਲਓ ਕਿ ਵੀ ਸਾਹੀਵਾਲ ਹੈ ਜਾਂ ਇੱਧਰ ਉੱਧਰ ਚਲੇ ਜਾਓ ਤਾਂ ਉਹਨਾਂ ਕੋਲ ਆਪਣੇ ਕੋਈ ਥੀਏਟਰ ਸਪੈਸੀਫਿਕ ਥੀਏਟਰ ਮੌਜੂਦ ਨਹੀਂ ਸਿਵਾਏ ਕਮਰਸ਼ੀਅਲ ਥੀਏਟਰ ਆਰਟ ਕਾਉਂਸਲਸ ਦੇ ਅੰਦਰ ਕਮਰਸ਼ੀਅਲ ਥੀਏਟਰ ਅਗਰ ਆਰਟ ਕਾਉਂਸਲ ਦੇ ਅੰਦਰ ਕੋਈ ਪਰਫਾਰਮੈਂਸਿਸ ਹੁੰਦੀਆਂ ਨੇ ਇਹਨਾਂ ਡਿਸਟ੍ਰਿਕਟ ਦੇ ਜਿੰਨੇ ਵੀ ਆਰਟ ਕਾਉਂਸਲਸ ਨੇ ਤਾਂ ਬਹੁਤ ਜ਼ਿਆਦਾ ਪਰਫਾਰਮੈਂਸਿਸ ਕਮਰਸ਼ੀਅਲ ਥੀਏਟਰ ਦੀਆਂ ਜੀ ਜੀ ਸਰ ਰਫੀ ਪੀਰ ਥੀਏਟਰ ਵੱਲੋਂ ਪੁੱਛਿਆ ਪ੍ਰੋਫੈਸਰ ਸੁਖਦੇਵ ਸੋਹਲ ਹੋਰਾਂ ਨੇ ਜੀ ਤੇ ਉਹਦੇ ਹਵਾਲੇ ਨਾਲ ਕੁਝ ਥੋੜਾ ਜਿਹਾ ਅਗਰ ਤੁਸੀਂ ਦੱਸ ਸਕੋ ਤੇ ਅੱਛਾ ਰਫੀ ਪੀਰ ਦਾ ਜ਼ਿਆਦਾ ਕੰਮ ਕਲਚਰਲ ਹੋਰ ਤਰ੍ਹਾਂ ਦਾ ਹੈ ਲਾਈਕ ਨਾਟਕ ਤੋਂ ਵੱਧ ਉਹਨਾਂ ਦਾ ਜਿਹੜਾ ਇਨਫਲੂਐਂਸ ਹੈ ਉਹ ਹੈ ਲਾਈਕ ਸਿੰਗਰਸ ਨੇ ਤੁਸੀਂ ਕਹਿ ਲਓ ਕਿ ਵੀ ਕਲਚਰਲ ਜਿਹੜਾ ਹੈ ਨਾ ਉਹਨੂੰ ਆਰਗੇਨਾਈਜ਼ ਕਰਨਾ ਕਲਚਰਲ ਮੇਲੇ ਠੇਲਾਂ ਨੂੰ ਆਰਗੇਨਾਈਜ਼ ਕਰਨਾ ਉਹਨਾਂ ਦਾ ਮੈਂ ਸਮਝਦਾ ਕਿ ਰਫੀ ਪੀਰ ਇੱਕ ਕਲਚਰਲ ਆਰਗੇਨਾਈਜ਼ ਕਰਨ ਵਾਲਾ ਗਰੁੱਪ ਹੈ ਜਿਹੜਾ ਕਿ ਮੁਖਤਲਿਫ ਥਾਵਾਂ ਤੋਂ ਜਿਹੜੇ ਗਾਇਕ ਨੇ ਪਪੇਟਸ ਨੇ ਇਹਨਾਂ ਢਾਣੀਆਂ ਨੂੰ ਇਕੱਠਾ ਕਰਕੇ ਤੇ ਉਹ ਪਰਫਾਰਮ ਕਰਾਂਗੇ ਉਹਨਾਂ ਕੋਲ ਆਪਣੀ ਜਿਹੜਾ ਨਾ ਕੋਈ ਬਹੁਤ ਵਿਜ਼ੀਬਲ ਜਿਹੜਾ ਥੀਏਟਰ ਹੈ ਉਹ ਨਹੀਂ ਹੈ ਲਾਈਕ ਜਿਵੇਂ ਅਜੋਕਾ ਹੈ ਅਜੋਕਾ ਦੀ ਹਿਸਟਰੀ ਹੈ ਤੁਸੀਂ ਅਗਰ ਅਜੋਕਾ ਨੂੰ ਕਿਸੇ ਨੂੰ ਵੀ ਪੁੱਛ ਲਓ ਤੁਹਾਨੂੰ ਕੋਈ 5 7 8 9 ਦੇ ਨਾਟਕਾਂ ਦੇ ਨਾਂ ਦੱਸ ਦੇਗਾ ਲੋਕ ਰਹਿਤ ਦਾ ਨਾਂ ਤੁਸੀਂ ਲੈ ਲਓ ਤਾਂ ਲੋਕਾਂ ਨੂੰ ਪਤਾ ਕਿ ਚੱਲ ਲੋਕ ਰਹਿਤ ਥੀਏਟਰ ਗਰੁੱਪ ਹੈ ਉਹਨੇ ਫਲਾਂ ਪਰਫਾਰਮੈਂਸਿਸ ਕੀਤੀਆਂ ਨੇ ਸੰਗਤ ਦੀ ਗੱਲ ਕਰੋ ਤਾਂ ਨਜ਼ਰ ਆਉਂਦਾ ਕਿ ਸੰਗਤ ਨੇ ਫੁੱਲਾ ਖੇਡਿਆ ਸ਼ਾਹ ਹੁਸੈਨ ਨੂੰ ਖੇਡਿਆ ਨਿਜ਼ਾਮ ਹੁਸੈਨ ਦੇ ਬਹੁਤ ਸਾਰੇ ਪਲੇਅਰਸ ਖੇਡੇ ਨੇ ਸੋ ਉਹਨਾਂ ਦੀ ਜਿਹੜੀ ਆਈਡੈਂਟੀਟੀ ਉਹ ਖਾਲਿਸਤਨ ਥੀਏਟਰ ਨਾਲ ਜੁੜੀ ਹੋਈ ਹੈ ਰਫੀ ਪੀਰ ਦੀ ਜਿਹੜੀ ਆਈਡੈਂਟੀਟੀ ਹੈ ਉਹ ਕਲਚਰਲ ਤੁਸੀਂ ਕਹਿ ਲਓ ਕਿ ਬਈ ਢਾਣੀਆਂ ਨੂੰ ਇਕੱਠਾ ਕਰਕੇ ਉਹਨਾਂ ਨੂੰ ਇੱਕ ਥਾਂ ਤੇ ਪਰਫਾਰਮ ਕਰਾਉਣਾ ਹੈ ਬਜ਼ਾਤੇ ਖੁਦ ਉਹਨਾਂ ਦਾ ਜਿਹੜਾ ਨਾ ਕੋਈ ਲੰਬਾ ਚੌੜਾ ਥੀਏਟਰ ਨਾਲ ਮਤਲਬ ਪਰਫਾਰਮੈਂਸਿਸ ਦੇ ਨਾਲ ਵਾਸਤਾ ਨਹੀਂ ਹੈ ਜੀ ਸਰ ਸਰ ਅੱਜ ਦੇ ਦਿਨ ਦਾ ਬਹੁਤ ਮਿਹਰਬਾਨੀ ਸਰ ਤੁਹਾਡੀ ਬੜਾ ਸ਼ੁਕਰੀਆ ਅੱਜ ਤੁਸੀਂ ਇੰਨੇ ਸ਼ਾਰਟ ਨੋਟਿਸ ਤੇ ਆਏ ਔਰ ਅੱਜ ਦੀ ਗੱਲਬਾਤ ਬੜੀ ਜ਼ਬਰਦਸਤ ਰਹੀ ਮਜ਼ੇਦਾਰ ਰਹੀ ਤੇ ਖਾਸ ਕਰ ਸਰ ਤੁਸੀਂ ਅੱਜ ਸਾਨੂੰ ਜਿਹੜਾ ਗਾਣਾ ਸੁਣਾ ਦਿੱਤਾ ਨਾ ਜਿਹੜਾ ਆ ਕੇ ਗਾਵਣ ਗਾਇਆ ਨਾ ਉਹ ਵੀ ਬੜਾ ਮਜ਼ੇਦਾਰ ਸੀ ਇਹਦੇ ਤੇ ਮੈਂ ਪਹਿਲੇ ਤਾਂ ਮੈਂ ਭੁੱਲ ਜਾਵਾਂਗਾ ਤੇਰਾ ਬਹੁਤ ਸ਼ੁਕਰੀਆ ਕਿ ਤੁਸੀਂ ਜਨਾਬ ਜੀ ਰਹਿ ਨਾ ਇੰਨੇ ਅੱਛੇ ਸੋਹਣੇ ਪਲੇਟਫਾਰਮ ਤੇ ਮੈਨੂੰ ਯਾਦ ਰੱਖਿਆ ਔਰ ਜਨਾਬ ਮੈਨੂੰ ਵੀ ਮੌਕਾ ਮਿਲਿਆ ਕਿ ਮੈਂ ਵੀ ਆਪਣੀ ਜਿੰਨੇ ਜੋਗਾ ਸੀ ਆਪਣਾ ਹਿੱਸਾ ਪਾ ਲਿਆ ਤੇ ਕੱਲ ਨੂੰ ਫਿਰ ਮੈਂ ਪਰ ਸਿਰ ਚਾੜ ਸਕਦਾ ਕਿ ਜਨਾਬ ਮੇਰਾ ਵੀ ਇਹਦੇ ਜਿੰਨਾ ਹਿੱਸਾ ਹੈ ਤੇ ਉਹ ਨਾ ਗੱਲ ਕਰਾਂ ਕਿ ਅਸੀਂ ਕਿਸੇ ਜਗ੍ਹਾ ਤੇ ਪਰਫਾਰਮ ਕਰਦੇ ਅਗਰ ਅਸੀਂ ਆਪਣੇ ਕਿਸੇ ਨਾਟਕ ਵਿੱਚ ਨਾ ਕੋਈ ਗਾਣ ਦਾ ਹਿੱਸਾ ਪਾ ਲੈਂਦੇ ਨਾ ਤੇ ਕੈਸਰ ਆਬਾਦ ਕਹਿੰਦਾ ਸੀ ਕਿ ਨਹੀਂ ਯਾਰ ਇਹਨੂੰ ਤੁਸੀਂ ਨਾ ਸਾਈਡ ਤੇ ਕਰ ਦਿਓ ਉਸ ਦੀ ਵਜ੍ਹਾ ਇਹ ਹੈ ਕਿ ਬਈ ਫਿਰ ਬਾਕੀ ਸਾਰੇ ਲੋਕ ਇਹਦੇ ਵੱਲ ਹੀ ਚਲੇ ਜਾਂਦੇ ਨੇ ਲੋਕਾਂ ਨੂੰ ਗਾਣਾ ਜਾ ਬੋਲ ਜਾਂਦਾ ਹੈ ਤਾਂ ਫਿਰ ਅਸੀਂ ਮਿਊਜ਼ਿਕ ਨੂੰ ਘੱਟ ਰੱਖਦੇ ਸੀ ਕਿ ਬਈ ਜਿਹੜਾ ਨਾ ਲੋਕੀ ਥੀਏਟਰ ਦੀ ਚੱਸ ਜ਼ਿਆਦਾ ਲੈਣ ਤੇ ਮਿਊਜ਼ਿਕ ਦੀ ਜਿਹੜਾ ਨਾ ਘੱਟ ਤੇ ਬਹੁਤ ਸ਼ੁਕਰੀਆ ਯਾਰ ਸੋ ਮਚ ਬੜਾ ਅੱਛਾ ਲੱਗਾ ਥੈਂਕ ਯੂ ਸਰ ਬਹੁਤ ਮਿਹਰਬਾਨੀ ਦੋਸਤਾਂ ਦਾ ਜਿਹੜੇ ਦੇਖ ਰਹੇ ਨੇ ਸੁਣ ਰਹੇ ਨੇ ਤੇ ਉਹਨਾਂ ਦਾ ਬਹੁਤ ਸ਼ੁਕਰੀਆ ਕਿ ਉਹਨਾਂ ਨੇ ਆਪਣਾ ਜਿਹੜਾ ਕੀਤਾ ਸੁਣਿਆ ਬਸ ਸਰ ਤੁਹਾਡਾ ਕਿੱਥੇ ਸ਼ਾਗਿਰਦ ਹੈ ਵੈਸ ਅਹਿਮਦ ਉਹ ਕਹਿੰਦਾ ਕਿ ਤੁਸੀਂ ਸਾਂਦਲ ਬਾਰੇ ਬਹੁਤ ਥੋੜਾ ਦੱਸਿਆ ਸਾਂਦਲ ਥੀਏਟਰ ਬਾਰੇ ਬਹੁਤ ਥੋੜਾ ਦੱਸਿਆ ਉਹਦੇ ਬਾਰੇ ਜਿਹੜਾ ਉਹ ਮੈਂ ਵੀ ਸਾਰੇ ਦੋਸਤਾਂ ਨਾਲ ਅੱਗੇ ਵੀ ਮੈਂ ਸਾਂਝਾ ਕੀਤਾ ਸੀ ਕਿ ਸਰ ਦਾ ਸਾਂਦਲ ਥੀਏਟਰ ਹੈ ਇੱਥੇ ਔਰ ਬਹੁਤ ਅੱਛਾ ਪਰਫਾਰਮ ਕਰਦੇ ਆ ਵੈਸ ਹੋਵੇ ਜਾਂ ਹੋਰ ਵੀ ਇਹਨਾਂ ਦੇ ਜਿਹੜੇ ਦੋਸਤ ਨੇ ਬੈਠੇ ਹੋਏ ਮੁਖਤਲਿਫ ਜਗ੍ਹਾ ਤੇ ਦੇਖ ਰਹੇ ਨੇ ਅੱਜ ਉਹਨਾਂ ਦਾ ਇੱਕ ਵੱਡਾ ਕੰਟਰੀਬਿਊਸ਼ਨ ਹੈ ਲੈਲਪੁਰ ਦੀ ਯੂਥ ਦਾ ਕਿ ਉਹ ਇਹਨਾਂ ਦੇ ਨਾਲ ਮਿਲ ਕੇ ਬਹੁਤ ਖੂਬਸੂਰਤ ਥੀਏਟਰ ਪਰਫਾਰਮ ਕਰਦੇ ਨੇ ਮੁਖਤਲਿਫ ਸੋਸ਼ਲ ਇਸ਼ੂਜ਼ ਤੇ ਵੀ ਕਰਦੇ ਨੇ ਔਰ ਹਰ ਤਰ੍ਹਾਂ ਦਾ ਜਿਹੜਾ ਥੀਏਟਰ ਨਾ ਉਹ ਪਰਫਾਰਮ ਕਰ ਰਹੇ ਨੇ ਐਕਚੁਅਲੀ ਮੈਂ ਸਮਝਦਾ ਕਿ ਮੈਂ ਅੱਜ ਵੀ ਮੇਰਾ ਬਿਲੀਵ ਕਰਦਾ ਕਿ ਕਿਉਂਕਿ ਜਿਨ੍ਹਾਂ ਲੋਕਾਂ ਨੇ ਬਹੁਤ ਦੇਰ ਤੱਕ ਕੰਮ ਕੀਤਾ ਹੈ ਉਹਨਾਂ ਨੇ ਬਹੁਤ ਸੈਕਰੀਫਾਈਸ ਕੀਤਾ ਉਹਨਾਂ ਦਾ ਜ਼ਿਕਰ ਬਹੁਤ ਜ਼ਰੂਰੀ ਸੀ ਔਰ ਉਹਨਾਂ ਨੂੰ ਵੀ ਜ਼ਿਆਦਾ ਆਨਰ ਕਰਨਾ ਚਾਹੀਦਾ ਸੀ ਤਾਂ ਅੱਜ ਦੀ ਪੈਦਾਵਾਰ ਹੈ ਅਸੀਂ ਤਾਂ ਜਿਹੜੇ ਨੇ ਬੜੇ ਸੌਖੇ ਵੇਲੇ ਆ ਕੇ ਸਾਂਦਲ ਨਾਟਕ ਨੇ ਆਪਣਾ ਕੰਮ ਸੰਭਾਲਿਆ ਔਰ ਅਸੀਂ ਬਾਕੀ ਥੀਏਟਰ ਕਰ ਰਹੇ ਹਾਂ ਲੇਕਿਨ ਮੈਂ ਸਮਝਦਾ ਸੀ ਕਿ ਅੱਜ ਦੇ ਵਿੱਚ ਹਿਸਟਰੀ ਦੇ ਅੰਦਰ ਜਿਹੜੇ ਲੋਕਾਂ ਨੇ ਜਿਹੜੇ ਢਾਣੀਆਂ ਨੇ ਆਪਣਾ ਕਿਰਦਾਰ ਅਦਾ ਕੀਤਾ ਉਹਨਾਂ ਨੂੰ ਆਨਰ ਕਰਨਾ ਚਾਹੀਦਾ ਥੈਂਕ ਯੂ ਜੀ ਬਹੁਤ ਸ਼ੁਕਰੀਆ ਸਰ ਥੈਂਕ ਯੂ ਸਰ ਜੀ ਸਾਰੇ ਦੋਸਤਾਂ ਦਾ ਬਹੁਤ ਸ਼ੁਕਰੀਆ ਮੈਂ ਥੋੜੀ ਜਿਹੀ ਗੱਲ ਕਰਦਾ ਜਾਵਾਂ ਅੱਜ ਕਿਉਂਕਿ ਅਸੀਂ ਥੀਏਟਰ ਨੂੰ ਲੈ ਕੇ ਹੁਣ ਅਸੀਂ ਪ੍ਰੋਗਰਾਮ ਕੀਤਾ ਆਪਣਾ ਮੈਂ ਲੈਲਪੁਰ ਦੀ ਥੋੜਾ ਜਿਹਾ ਪਹਿਲੇ 1893 ਤੋਂ ਬਣਨ ਤੋਂ ਬਾਅਦ ਜਿਹੜੀ ਇੱਥੇ ਦੀ ਰੀਤ ਰਹੀ ਲੈਲਪੁਰ ਦੇ ਵਿੱਚ ਥੀਏਟਰ ਦੀ ਉਹ ਜਿਸ ਤਰ੍ਹਾਂ ਮੈਂ ਆਪਣੇ ਪ੍ਰੋਗਰਾਮ ਦੇ ਬਿਲਕੁਲ ਸ਼ੁਰੂ ਚ ਕਿਹਾ ਕਿ 1907 ਦਾ ਜਲਸਾ ਹੋਵੇ ਤੇ ਉਹਦੇ ਵਿੱਚ ਗਾਇਆ ਗਿਆ ਹੈ ਗੀਤ ਪਗੜੀ ਸੰਭਾਲੋ ਜੱਟਾ ਤੇ ਉਹਦੇ ਤੋਂ ਫਿਰ ਤਹਿਰੀਕ ਚੱਲੀ
ਉਹਦੇ ਤੋਂ ਵੱਖ ਫਿਰ ਇਹਨਾਂ ਦੇ ਜਿਹੜੀਆਂ ਮੁxtਲਿਫ ਇੱਥੇ ਐਕਟੀਵਿਟੀਜ਼ ਕਰਦੇ ਸਨ, ਖਾਸ ਕਰ ਲੈਫਟ ਦੇ ਜਿਹੜੇ ਗਰੁੱਪ ਕਰਦੇ ਸਨ, ਉਹਨਾਂ ਦੇ ਵਿੱਚ ਬਹੁਤ ਅਹਿਮ ਜਿਹੜਾ ਹਿੱਸਾ ਸੀ ਉਹ ਜਿਹੜੇ ਪਿੰਡਾਂ 'ਚ ਖਾਸ ਕਰ ਜਾ ਕੇ ਕਿਸਾਨ ਕਮੇਟੀਆਂ ਵਾਸਤੇ ਕਰਦੇ ਸਨ। ਉਹਨਾਂ ਦਾ ਇੱਕ ਬਹੁਤ ਵੱਡਾ ਹਿੱਸਾ ਜਿਹੜਾ ਸੀ ਉਹ ਪਿੰਡਾਂ 'ਚ ਜਾ ਕੇ ਨਾਟਕ ਖੇਡਦਾ ਸੀ, ਥੀਏਟਰ ਕਰਦੇ ਸਨ ਮੁxtਲਿਫ, ਔਰ ਉਹ ਇੰਟਰੈਕਟਿਵ ਥੀਏਟਰ ਕਰਦੇ ਸਨ, ਮੁxtਲਿਫ ਟੈਕਨੀਕਸ ਦੇ ਨਾਲ ਉਹ ਥੀਏਟਰ ਜਿਹੜਾ ਸੀ ਉਹ ਚੱਲਦਾ ਰਿਹਾ। ਲੇਕਿਨ ਫਿਰ ਜਿਸ ਤਰ੍ਹਾਂ ਅਸੀਂ ਇਹ ਗੱਲ ਕਰਦੇ ਰਹੇ ਨੇ ਕਿ ਇਸ ਤਰ੍ਹਾਂ ਮੈਂ ਗਵਰਨਮੈਂਟ ਕਾਲਜ ਦੀ ਗੱਲ ਕੀਤੀ ਕਿ ਗਵਰਨਮੈਂਟ ਕਾਲਜ 'ਚ ਬਹੁਤ ਕਦੀਮ ਸੁਸਾਇਟੀ ਉੱਥੇ ਤੁਰੀ ਜਾਂਦੀ ਹੈ, ਜਿਹੜੀ ਗਵਰਨਮੈਂਟ ਕਾਲਜ ਯੂਨੀਵਰਸਿਟੀ ਬਣਨ ਤੋਂ ਬਾਅਦ ਵੀ ਅਜੇ ਡਰਾਮੈਟਿਕ ਸੁਸਾਇਟੀ ਅਜੇ ਕੰਮ ਕਰ ਰਹੀ ਹੈ। ਲੇਕਿਨ ਉਹਦਾ ਬਹੁਤ ਪੁਰਾਣਾ ਪਿਛੋਕੜ ਜਿਹੜਾ ਉਹਦੇ ਵਿੱਚ ਵੀ ਉਹਨਾਂ ਨੇ 1931 ਦੇ ਵਿੱਚ ਵੀ ਮਾਂ ਬੋਲੀ ਤੇ ਥੀਏਟਰ ਕੀਤਾ ਹੋਇਆ ਹੈ। ਇਸ ਤਰ੍ਹਾਂ ਬਹੁਤ ਦਾ ਸਕ੍ਰਿਪਟ ਵੀ ਲਿਖਿਆ ਹੈ, ਉਸ ਥੀਏਟਰ ਦੀ ਇੱਕ ਤਸਵੀਰ ਵੀ ਉਹਨਾਂ ਨੇ ਪੇਂਟਿੰਗ ਵੀ ਬਣਾਈ ਹੋਈ। ਇਸ ਤਰ੍ਹਾਂ ਹੀ ਬਹੁਤ ਸਾਰਾ ਕੁਝ ਹੋਰ ਵੀ ਸ਼ਹਿਰ ਦੇ ਵਿੱਚ ਹੁੰਦਾ ਸੀ, ਜਿਹਦੇ ਵਿੱਚ ਖਾਸ ਕਰ ਮਜ਼ਦੂਰ ਕਿਸਾਨ ਪਾਰਟੀ ਦੀ ਮੈਂ ਗੱਲ ਕਰਾਂਗਾ ਕਿ ਪਾਕਿਸਤਾਨ ਬਣਨ ਤੋਂ ਬਾਅਦ ਉਹਨਾਂ ਦਾ ਥੀਏਟਰ ਇੱਥੇ ਬੜਾ ਤਗੜਾ ਰਿਹਾ, ਔਰ ਸਭ ਤੋਂ ਵੱਡਾ ਥੀਏਟਰ ਜਿਹੜਾ ਸੀ ਉਹ ਕਾਟਨ ਮੇਲੇ 'ਚ ਹੁੰਦਾ ਸੀ। ਔਰ ਫਿਰ ਝੰਗ ਬਾਜ਼ਾਰ ਦੇ ਵਿੱਚ ਵੀ ਇੱਕ ਆਪਣੀ ਰੀਤ ਰਹੀ, ਚੱਲਦੀ ਰਹੀ। ਉਹਦੇ 'ਚ ਚਾਹੇ ਚਾਹ ਦੇ ਖੋਖੇ ਹੋਣ, ਉੱਥੇ ਸਟੋਰੀ ਟੈਲਿੰਗ ਹੋਵੇ, ਜਾਂ ਉਸ ਥੀਏਟਰੀਕਲ ਅੰਦਾਜ਼ ਦੇ ਵਿੱਚ ਉਹ ਸਾਰੇ ਡਾਇਲਾਗ ਕਰਨੇ ਹੋਣ। ਸੋ ਗੱਲ ਕਰਨ ਦਾ ਮਕਸਦ ਇੱਥੇ ਇਹ ਵੇ ਕਿ ਅੱਜ ਸਰ ਨੇ ਸਾਰਾ ਸਾਨੂੰ ਲੈਲਪੁਰ ਦੇ ਹਵਾਲੇ ਨਾਲ ਦੱਸਿਆ। ਮੈਂ ਗੱਲ ਕਰ ਰਿਹਾ ਕਿ ਜਿਹੜਾ 1947 ਤੋਂ ਪਹਿਲੇ ਲੈਲਪੁਰ ਦੇ ਵਿੱਚ ਥੀਏਟਰ ਦੀ ਜਿਹੜੀ ਰੀਤ ਸੀ, ਉਹਦੇ ਹਵਾਲੇ ਨਾਲ ਅਗਰ ਕੋਈ ਸਕਾਲਰ ਹੋਣ ਜਿਨ੍ਹਾਂ ਨੇ ਇਹਦੇ ਤੇ ਕੰਮ ਕੀਤਾ ਹੋਏ, ਤੇ ਜ਼ਰੂਰ ਸਾਡੇ ਦੋਸਤ ਜਿਹੜੇ ਸਾਨੂੰ ਵੇਖਣ ਵਾਲੇ ਨੇ, ਜ਼ਾਹਿਰ ਹੈ ਸਾਡੇ ਨਾਲ ਵੀ ਉਹੀ ਕੰਮ ਕਰਾਉਂਦੇ ਨੇ, ਉਹ ਜ਼ਰੂਰ ਸਾਨੂੰ ਦੱਸਣ। ਅਸੀਂ ਉਹਨਾਂ ਨੂੰ ਇਨਵਾਈਟ ਕਰਨਾ ਚਾਹਾਂਗੇ ਕਿ ਉਹ ਗੱਲ ਕਰਨ ਨਾ। ਤੇ ਇਸੇ ਤਰ੍ਹਾਂ ਹੀ ਅਸੀਂ ਥੀਏਟਰ ਦੀ ਇਸ ਰੀਤ ਤੇ ਨਾ ਸਿਰਫ ਲੈਲਪੁਰ ਤੇ, ਕਿਉਂਕਿ ਮੈਂ ਹੁਣ ਗੱਲ ਕੀਤੀ ਹੈ ਇਸ ਤੋਂ ਵੱਖ-ਵੱਖ ਲਾਹੌਰ ਔਰ ਪੰਜਾਬ ਦੇ ਵਿੱਚ ਇਸ ਥੀਏਟਰ ਦੀ ਜਿਹੜੀ ਕਲੋਨੀਅਲ ਪੰਜਾਬ ਦੇ ਵਿੱਚ ਜਿਹੜੀ ਇਹਦੀ ਸ਼ਕਲ ਸੀ, ਚਾਹੇ ਲੈਲਪੁਰ ਹੋਏ, ਚਾਹੇ ਲਾਹੌਰ ਹੋਏ, ਚਾਹੇ ਮੁਲਤਾਨ ਹੋਏ, ਤੋਂ ਇੱਥੇ ਚਾਹੇ ਅੰਮ੍ਰਿਤਸਰ ਹੋਵੇ, ਇਸੇ ਤਰ੍ਹਾਂ ਹੁਸ਼ਿਆਰਪੁਰ, ਜਲੰਧਰ ਹੋਣ, ਲੁਧਿਆਣਾ ਹੋਏ, ਇੱਥੇ ਜਿਹੜੀ ਕਲੋਨੀਅਲ ਦੌਰ ਦੇ ਵਿੱਚ ਵੀ ਜਿਹੜੀ ਥੀਏਟਰ ਦੀਆਂ ਸ਼ਕਲਾਂ ਰਹੀਆਂ ਸੀ, ਉਹਦੇ ਤੇ ਵੀ ਜਿਹੜਾ ਇਹਨਾਂ ਦੋਸਤਾਂ ਨੂੰ ਚਾਹਾਂਗੇ ਕਿ ਉਹ ਗੱਲ ਕਰਨ। ਖਾਸ ਕਰ ਜਿਹੜਾ ਉਸ ਵੇਲੇ ਦਾ ਇੱਕ ਮਜ਼ਾਮਤੀ ਥੀਏਟਰ ਸੀ, ਜਾਂ ਕਿ ਤਹਿਰੀਕ ਨਾਲ ਜੁੜਿਆ ਹੋਇਆ ਥੀਏਟਰ ਸੀ, ਜਾਂ ਲੋਕਾਂ ਦੀ ਪਾਪੂਲਰ ਜਿਹੜੀ ਆਪਾਂ ਪੀਪਲ ਹਿਸਟਰੀ ਦੀ ਗੱਲ ਕਰਦਾ, ਫੋਕ ਦੇ ਨਾਲ ਜੁੜਿਆ ਸੀ, ਉਹਦੇ ਹਵਾਲੇ ਨਾਲ ਵੀ ਮੈਂ ਚਾਹਾਂਗਾ ਕਿ ਦੋਸਤ ਜਿਹੜੇ ਨਾ ਉਹ ਸਾਨੂੰ ਜ਼ਰੂਰ ਦੱਸਣ, ਜਿਹੜੇ ਦੋਸਤ ਇਹਦੇ 'ਚ ਗੱਲਬਾਤ ਕਰਨਾ ਚਾਹੁੰਦੇ ਹੋਣ। ਸੋ ਇਸ ਦੇ ਨਾਲ ਹੀ ਸਾਰੇ ਦੋਸਤਾਂ ਦਾ ਬਹੁਤ ਸ਼ੁਕਰੀਆ ਜਿਹੜੇ ਅੱਜ ਸਾਡੇ ਨਾਲ ਰਹੇ ਔਰ ਗੱਲਬਾਤ ਸਾਂਝੀ ਕੀਤੀ। ਤੁਸੀਂ ਪਲੀਜ਼ ਆਪਣੇ ਕੁਐਸਚਨ, ਆਪਣਾ ਇਨਪੁਟ ਜ਼ਰੂਰ ਲਿਖ ਦੇਣਾ ਨੀਚੇ, ਔਰ ਸਾਨੂੰ ਅਸੀਂ ਜਿਹੜਾ ਅਗਲਾ ਪ੍ਰੋਗਰਾਮ ਹੈ ਉਹਦੇ ਨਾਲ ਤੁਹਾਨੂੰ ਦੁਬਾਰਾ ਮਿਲਾਂਗੇ। ਰੱਬ ਰਾਖਾ ਜੀ।